ਲਾਣਾ ਵਾਲੀ ਹੱਥ ਕਰੀ ਹੁੰਦੀ। ਓਏ ਆਹੋ ਖੀਰ ਨਾਲ ਮਸਾਜ ਕੀਤਾ ਹੁੰਦਾ। ਅਰੇ ਸੋਹਰੇ ਨੂੰ ਸਨੋਕ ਲੱਗਾ ਹੁੰਦਾ। ਇਹ ਬੁੱਗਾ ਦੇਖ ਲਓ ਜੀ, ਕੰਮ ਵਾਲੀ ਦਾ ਗਾਣਾ ਆਇਆ ਹੁੰਦਾ। ਕੰਨੀਆਂ ਕਲੇਜੀਆਂ ਖਾ ਕੇ ਪੋਟੇ ਹੱਥ ਤੇ ਖਾਈ ਜਾਣ। अस्सलाम वालेकुम नाज़रीन, सर के दर्द के साथ टी टाइम में खुश आमदीद। और ये सर का दर्द ये नहीं आपने सोचना है बिल्कुल भी कि वो मैंने टैबलेट छोड़ दी, एंजाइटी, आई एम हैप्पी, आई एम जान छूट गई सब टैबलेट से। मैंने अल्लाह की मदद के साथ अपनी विल पावर के साथ मैंने जो है ना वो अल्लाह ने छुड़ा दी मेरी जान। तो ये नहीं सोचना कि अब मेरे सर में दर्द होता है तो आप सोचे देखा जी गोलियाँ छोड़, नहीं, मैं अब एक नॉर्मल इंसान हूँ। नॉर्मल इंसान के सर में दर्द हो सकता है, हो सकते। अरे क्या कहने जा रहा हाय है जी, क्या कहने रल खाओ भांड खाओ, हाँ? क्या कहने भाईजान इधर प्रोग्राम है ਸਾਡੇ ਆਪ ਸਰ ਪ੍ਰੋਗਰਾਮ ਬਾਜੂ ਹਫੀਜ਼ ਸਾਹਿਬ ਨੇ ਫਰਮਾਇਸ਼ ਕੀਤੀ ਹੈਗੀ ਹੈ ਰਫੀ ਸਾਹਿਬ ਦੇ ਗਾਣੇ ਦੀ ਲੰਦਨ ਚੋਂ। ओके डन। ਉਹ ਫਰਮਾਇਸ਼ ਤੁਸੀਂ ਮੈਂ ਰਿਕੁਐਸਟ ਕਰ ਰਿਹਾ ਉਹ ਸਾਡੇ ਨਾ ਉਹ ਬੜਾ ਮੈਸੇਜ ਦੁਖੀ ਹੈ ਜੇ ਮੈਸੇਜ ਹੈ ਅਗਰ ਮੈਸੇਜ ਸੁਣ ਲਓ ਨਾ ਤੁਸੀਂ ਪ੍ਰੋਗਰਾਮ ਛੱਡ ਕੇ ਪਹਿਲੇ ਫਰਮਾਇਸ਼ सर एक मिनट मैं ये छोड़ के उसे आ गया था मोहसिन। ਬੇਟੇ ਜਦੋਂ ਧੁੱਪੇ ਖਾਣੇ ਸ਼ਾਮੇ ਖਾਣ ਫਿਰ ਫਰਮਾਇਸ਼ਾਂ ਨੇ ਹੁੰਦੀਆਂ ਫਿਰ ਸਾਡੇ। एक मिनट भाईजान ਤੁਸੀਂ ਸਿਰ ਮੈਨੂੰ 1 ਮਿੰਟ ਦੇਣਾ, ਮੈਂ ਇਹਨੂੰ ਐ ਕਰ ਦਿਆਂਗਾ। ਬਿਸਮਿਲ੍ਲਾ ਜੀ। ਸਰ ਗੱਲ ਤੁਸੀਂ ਮਰਾਸੀ ਲੋਕ ਭਾਏ ਨੇ ਇਹਨਾਂ ਨੂੰ ਭੇਜੋ ਕਿੱਧਰ ਇਹਨਾਂ ਨੇ ਕਿ ਮੈਂ ਐਸੇ ਬੰਦੇ ਕਹਿ ਰਿਹਾ ਓਏ ਓਏ ਤੈਨੂੰ ਸਮਝਾ ਦੇ ਬੜੀਆਂ ਪਟੜੀਆਂ ਝੜ ਕੇ ਐ ਵਿਛਾਈਆਂ ਹੁੰਦੀਆਂ ਬਸ ਕਰਦੇ ਤੂੰ। ਓਏ ਬੇਟੇ ਓਏ ਠਹਿਰ ਜਾ, ਲੜੇ ਦਾ ਘਵਿੰਦਾ ਹੁੰਦਾ, ਸਬਰ ਕਰੀਦਾ। 1 मिनट भाजी 1 मिनट भाईजान, मैंने सोचा है जो मैंने पिछली बार शो किया था ना गाना वाला जो 2-3 दिन पहले चला है जिसमें गाने ही गाने थे, मैं बहुत डरा हुआ था, मैं सही बताऊं उस वक्त मैं डर गया था कि यार ये शो लोग, क्योंकि मुझे चंद लोगों ने ना मेरे अंदर डर बिठा दिया कि मैं गाना गाऊं, मैं डर के गाता हूं गाना। तो मैंने सोचा क्यों ना ये जब टी टाइम सारा हो जाए या हम बैठे हैं, जो गाने वाला पोर्शन है वो मैं अलग से अपलोड कर दिया करूँ और उसके ऊपर लिख दिया करूँ भाजन इसमें गाने हैं, जिसने नहीं देखना वो ना देखे, जिसने देखना वो देख ले। हाँ ये अच्छी बात है, सुन लो, बात सुन लो यार, गाना एक अलग टॉपिक है, ठीक है इसमें चलता है, लेकिन कभी कभी लेकिन ऐसा कर लेंगे उसी शो में लाइक अब मैं बैठा हूँ ना तो मैं मेरी पोटे कलेजियां आ गई हैं रोटी के नाल। इसका भी मैं लहदा एक वीडियो डाल दिया, मैं खाया करूंगा ना उसका भी लहदा मैं एक वीडियो डाल दिया करूंगा टी टाइम में लहदा सारा को लहदा। तो इसलिए फैसला साहब इसी शो में जनाब क्या नाम बताया आपने? हफीज भाई यूके भाई, कौन सा गाना? मेहमाना दी जो कदर जानी करता कोई नहीं करता। मैं ये सोच कर उसके दर से उठा था कि वो रोक लेगी मना लेगी मुझको। क्या बात है, तुपे खाए के छावे खा दिए नहीं कर। पहले ਤੁਸੀਂ ਸ਼ੁਰੂ ਕਰੋ ਭਾਜੀ। ਨਹੀਂ ਤੁਸੀਂ ਜੀ ਤੇ ਨਾਜ਼ਰੀਨ ਤੁਸੀਂ ਇੱਧਰ ਨਹੀਂ, ਤੁਸੀਂ ਮੇਰੀ ਗੱਲ ਸੁਣੋ। ਅੱਛਾ ਦੂਸਰਾ ਹੈ ਉਹ ਮੈਂ ਲਹਿਦਾ ਕਰਕੇ ਨਾ ਲਹਿਦਾ ਵੀਡੀਓ ਅਪਲੋਡ ਕਰ ਦਿਆ ਕਰਾਂਗਾ ਟੀ ਟਾਈਮ ਤੋਂ ਇਲਾਵਾ, ਜਿਹੜੇ जिन्होंने ने सुनना हो तो सुन लो, मैनू भी ताकि कॉन्फिडेंस मिले कि यार भाई ये गाने नहीं, इसलिए मैं सुनाऊंगा, जरूर सुनाऊंगा, पहले सुना ठीक है ना? हाँ ਹੁਣ ਸੁਣਾ ਦਿਓ, ਇੱਕ ਲਾਈਨ ਸੁਣਾ ਦਿਓ ਚਲੋ। ਲਓ ਜੀ ਤੁਸੀਂ ਸਾਰਿਆਂ ਨੂੰ ਧੰਨਵਾਦ। ਦੱਸੋ ਕਿਹੜੀ ਫਿਲਮ ਦਾ ਡਾਇਲੌਗ ਆ ਕਿ ਜਦ ਤੱਕ ਤੁਮ ਨਹੀਂ ਗਾਓਗੇ ਮੈਂ ਨਹੀਂ ਗਾਉਂਗੀ। ਪਿੱਛੋਂ ਇੰਜ ਕਰਕੇ ਇੱਕ ਹੀਰੋ ਹੁੰਦਾ ਕਹਿੰਦਾ, ਨਹੀਂ ਪਿੱਛੋਂ ਇੱਕ ਬੰਦਾ ਖੜਦਾ ਕਹਿੰਦਾ गाओ हम उसका गाना नहीं तुम्हारा गाना सुने हैं लैला। यानी कि एक इंडियन फिल्म ਚ ਹੀਰੋਇਨ ਸਟੇਜ ਤੇ ਗਾ ਰਹੀ ਹੈ, ਹੀਰੋ ਜਿਹੜਾ ਉਹ ਗੂੰਗਾ ਹੋ ਜਾਂਦਾ, ਉਹ ਇਧਰ ਵੇਖ ਰਿਹਾ ਕਿ ਗਾ ਕਿਉਂ ਨਹੀਂ ਰਹੀ, ਤੇ ਚੁੱਪ ਉਧਰ ਵੇਖ ਕੇ ਕਹਿੰਦੀ ਜਬ ਤੱਕ ਤੁਮ ਆ ਕੇ ਨਹੀਂ ਗਾਓਗੇ ਮੈਂ ਨਹੀਂ ਗਾਉਂਗੀ। ਤੇ ਹੁਣ ਅੱਗੋਂ ਇੱਕ ਬੰਦਾ ਕਹਿੰਦਾ ਹਮ ਉਸਕਾ ਗਾਣਾ ਨਹੀਂ तुम्हारा गाना सुने है लैला। ਉਧਰੋਂ ਉਹ ਦੇਖ ਰਹੀ ਕਹਿੰਦਾ ਨਹੀਂ ਗਾਤੀ ਮਾਰੋ ਇਸੇ, ਉਹ ਪੱਥਰ ਮਾਰਨ ਲੱਗ ਪੈਂਦੇ। ਫਿਰ ਉਹ ਭਾਜੀ ਨਹੀਂ ਆਉਂਦੇ ਤੇ ਇੱਕ ਐ ਸੁਰ ਲਾਉਂਦੇ ਆਵਾਜ਼। ਉਹ ਤੁਸੀਂ ਦੱਸਣਾ ਮੈਨੂੰ ਕਿਹੜੀ ਫਿਲਮ, ਤੂੰ ਨਹੀਂ ਦੱਸਣਾ, ਤੁਸੀਂ ਦੱਸਣਾ ਕਿਹੜੀ ਫਿਲਮ। ਪੀਕੇ ਠੀਕ ਹੈ ਜੀ, ਜੀ ਮੈਨੂੰ ਪਤਾ ਉਸਤਾਦ, ਹੈਨਾ ਮੈਨੂੰ ਪਤਾ ਉਸਤਾਦ। ਬਟ ਐ ਜਫਰ ਉਹ ਵੀ ਗਾਣਾ ਉਸਤਾਦ ਜੀ ਮੇਰੇ ਜ਼ਿਹਨ 'ਚ ਕਸਮ ਵਾਲੀ ਗੱਲ ਜੇ ਮੈਂ ਕਿੰਨੇ ਦਿਨ ਤੱਕ ਸੋਚਣ ਤੇ ਉਹ ਏਦਾਂ ਕਰਾਂਗੇ ਨਾ ਆਪਾਂ, ਹੁਣ ਸ਼ੋਅ ਮੁੱਕਦਾ ਇੱਕ ਮਿਸਾਲ ਆ, ਤੇ ਅਸੀਂ ਇਸ ਤੋਂ ਬਾਅਦ ਐਸੇ ਸ਼ੋਅ ਦਾ ਤੁਸੀਂ ਦੇਖ ਲੈਣਾ, ਅਸੀਂ ਇੱਕ ਲਹਿਦਾ ਵੀਡੀਓ ਅਪਲੋਡ ਕਰ ਦਾਂਗੇ 3 ਮਿੰਟ 4 ਮਿੰਟ 5 ਭਾਵੇਂ ਘੰਟੇ ਦੀ ਹੋ ਜੇ, ਉਹਦੇ 'ਚ ਆਪਾਂ ਉਹ ਲੋਕ ਨਾ ਦੇਖਣ ਜਿਨ੍ਹਾਂ ਨੂੰ ਗਾਣਿਆਂ ਨਾਲ ਇੰਟਰਸਟ ਨਹੀਂ ਹੈ, ਜਿਹੜੇ ਨਹੀਂ ਦੇਖਦੇ ਉਹ ਦੇਖਣ ਬਸ, ਠੀਕ ਹੈ ਨਾ? ਜਿਹਨਾਂ ਨੂੰ ਪਤਾ ਹੋਵੇ ਕਿ ਇਹਦੇ 'ਚ ਸਿਰਫ ਮਿਊਜ਼ਿਕ ਦੀ ਗੱਲ ਹੋਣੀ ਉਹ ਦੇਖ ਲੈਣ। ਕਰੀਏ ਜੀ ਓਕੇ ਜੀ ਡਨ। ਲਓ ਜੀ ਭੱਟ ਬਾਦਸ਼ਾਹ ਬਿਸਮਿਲ੍ਲਾ ਜੀ ਸਾਡੇ ਮਗਰੋਂ ਲਾ ਦਿਓ। ਇਹ ਕਿਉਂ ਨਹੀਂ ਸਾਡੇ ਮਗਰੋਂ ਲਾਉਂਦੇ ਮਰਾਸੀ ਲੋਕ? ਭੱਟ ਬਾਦਸ਼ਾਹ ਅੱਜ ਸਾਨੂੰ ਫਸਾਏ ਲਾਹੀ ਨਾ ਮਾਰੋਗੇ ਜੀ। ਬੜੀ ਗੱਲ ਤੈਨੂੰ ਦੱਸਿਆ ਨਹੀਂ, ਜਨੀ ਵਰਗੀ ਸਾਡੀ ਕਦਰ ਕਿਸੇ ਨੇ ਨਹੀਂ ਕੀਤੀ। ਅਰੇ ਕੀ ਕਹੇ ਹਾਏ ਹਾਏ, ਇਹਨੂੰ ਤਾਂ ਚੁੱਪ ਕਰਾ ਲੋ, ਬੜਾ ਬੁੱਕਲ ਚ ਕੁੱਤਾ ਲਪੇਟਿਆ ਬਸ ਕਰਦੇ ਭਾਜੀ।
ਇਹ ਕਿੱਥੋਂ ਆਏ ਤੁਸੀਂ ਇੰਨੇ ਦਿਨਾਂ ਬਾਅਦ? ਤੁਹਾਨੂੰ ਕਿੰਨੀ ਵਾਰੀ ਕਾ ਚੌਥੇ ਪੰਜਵੇਂ ਦਿਨ ਚੱਕਰ ਲਾਉਂਦੇ ਰਿਹਾ ਕਰੋ, ਲਾਂਭਤੀ ਜਾਨੀ ਖਾਂ ਸਾਡੀ ਬੇਕਦਰੀ ਹੋਣ ਡਈ ਹੈ ਯਾਰ, ਦੇਖ ਤੇ ਸਹੀ ਸਾਨੂੰ ਕਿਸੇ ਤਰੀਕੇ ਨਾਲ ਪ੍ਰੋਟੋਕੋਲ ਨਹੀਂ ਮਿਲ ਰਿਹਾ ਸਾਨੂੰ ਇੱਥੇ, ਨਾ ਕੋਈ ਮਾਂ ਚੈ ਨਾ ਕੋਈ ਮੰਗਰ ਲੈ। ਵਾਹ ਚਾਹੇ ਤਾਂ ਬੜੀ ਜ਼ਰੂਰੀ ਚੀਜ਼ ਹੈ ਜੀ। ਤੁਹਾਡੇ ਵਾਸਤੇ ਮੈਂ ਦੁਬਈ ਗੱਲ ਕਰ ਆਇਆ। ਹਾਂ ਕੀ कहने ਜੀਓ, ਵਿਦ ਫੈਮਿਲੀ ਨਹੀਂ, ਸੈਪਰੇਟ। ਮੈਂ ਉੱਥੇ ਇੱਕ ਦੋ ਕੈਫੇ ਵਾਲਿਆਂ ਨੂੰ ਕਿਹਾ, ਮੈਂ ਕਿਹਾ ਭਾਜੀ ਤੁਸੀਂ ਕੈਫੇ ਦੇ ਵਿੱਚ ਸਿੰਗਰ ਬੁਲਾਉਂਦੇ ਹੋ, ਮੇਰੇ ਕੋਲ 2 ਭੰਡ ਨੇ, ਤੁਪੇ ਖਾਏ ਤੇ ਛਾਵੇਂ ਖਾ। ਡੇਲੀ ਰਾਤ ਨੂੰ ਤੁਸੀਂ ਜਾਣਾ, 1 ਘੰਟਾ ਖਲੋ ਕੇ ਪਰਫਾਰਮੈਂਸ ਕਰਨੀ ਹੈ, ਤੁਹਾਨੂੰ ਉਹਦੇ ਦਿਰਹਮ ਚ ਪੈਸੇ ਮਿਲਿਆ ਕਰਨਗੇ। क्या कहने जीते रहे। ਕੈਸੇ ਦੁਬਈ ਵਾਲਿਓ ਮੇਰੇ ਵੀਰੋ, ਦੇਖੋ ਕੈਸਾ ਮੈਂ ਕਹਿ ਰਿਹਾ ਕਿ ਅਗਰ ਇਹ ਦੋਵੇਂ ਭੰਡ ਦੁਬਈ ਕਿਸੇ ਕੈਫੇ ਦੇ ਵਿੱਚ ਜਿੱਥੇ ਉਹ ਸਿੰਗਰ ਖਲੋਤੇ ਗਾ ਰਹੇ ਹੁੰਦੇ ਨੇ, ਉੱਥੇ ਅਗਰ ਇਹ ਦੋਵੇਂ ਪਰਫਾਰਮੈਂਸ ਕਰ ਰਹੇ ਹੋਣ, ਠੀਕ ਹੈ, ਨਾਲ ਇੱਕ ਸਿੰਗਰ ਵੀ ਹਲਕਾ ਹਲਕਾ ਗਾਣਾ ਗਾ ਰਿਹਾ ਹੋਵੇ, ਕੈਸਾ ਤੁਹਾਨੂੰ ਮਜ਼ਾ ਆਏਗਾ। ਸਿੰਗਰ ਨਾ ਵੀ ਹੋਵੇ। ਮੈਂ ਤੁਹਾਡੀ ਦਿਹਾੜੀ ਲਵਾ ਦੇਣੀ ਆ, ਲੇਕਿਨ ਡੇਲੀ ਨਹੀਂ ਮੈਂ ਕਰਦਾ, ਹਫਤਾ ਤਵਾਰ। ਹਫਤਾ ਤੁਸੀਂ ਇੱਕ ਕੈਫੇ ਚ, ਤਵਾਰ ਇੱਕ ਕੈਫੇ ਚ। ਠੀਕ ਹੈ ਭਾਈਜਾਨ, ਮੈਂ ਕਹਿੰਦਾ ਭੁੱਲ ਜਾਓਗੇ ਤੁਸੀਂ ਸਾਰੇ ਯਾਰ ਜੋਬਾਂ ਚੋਂ। ਤੇਰੀਆਂ ਖੈਰਾਂ ਹੋ ਜਾਣ ਜਾਂਦੀ। ਔਰ ਦੁਬਈ ਨੂੰ ਮੈਂ ਇੱਕ ਨਵੀਂ ਚੀਜ਼ ਦਿਆਂਗਾ, ਜੋ ਕੀ ਯਾਦ ਕਰੋ। ਸਾਨੂੰ ਲੈ ਜਾ ਦੁਬਈ ਦੇ ਵਿੱਚ, ਕਛਿਆਂ ਵਾਲੇ ਮੁਲਕ ਦੇ ਵਿੱਚ। ਤੇ ਉੱਥੇ ਲੇਕਿਨ ਉੱਥੋਂ ਜਿੰਨੇ ਪੈਸੇ ਹੋਣ ਮੇਰੇ, ਤੁਹਾਨੂੰ ਮੈਂ ਪਾਕਿਸਤਾਨੀ ਤਨਖਾਹ ਦੇਣੀ ਆ, ਜੋ ਹੁੰਦਾ ਵਾ। ਯਾਰ 50 ਤੇ ਮਗਰ ਤੁਹਾਨੂੰ ਲੱਭ ਜਾਣੇ ਤੇ ਕੋਈ ਬਾੜੇ ਤੇ ਨਹੀਂ। 1 ਦਿਰਹਮ ਹੀ ਨਹੀਂ ਦੇਣਾ ਇਹਨਾਂ ਨੂੰ, ਇੱਥੇ ਪਾਕਿਸਤਾਨੀ ਮਿਲਨੇ ਆ। ਬਾਹਰ ਜਾ ਕੇ ਸਾਡਾ ਰੇਟ ਡਬਲ ਹੋ ਜਾਂਦਾ ਹੈ। ਜਾਨੀ ਖਾਂ ਮੇਰੀ ਗੱਲ ਤਾਂ ਸੁਣਨਾ, ਵੀ ਉੱਥੇ ਅਸੀਂ ਮਿਹਨਤ ਕਰਨੀ ਆ, ਅਸੀਂ ਹਰ ਸ਼ਾ ਹਸਾਉਣਾ ਆਵਾਮ ਨੂੰ, ਥੋੜੇ ਜਿਹੇ ਤਾਂ ਧਰਮ ਆਉਣੇ ਚਾਹੀਦੇ ਨਾ ਸਾਨੂੰ। ਉੱਥੇ ਮਿਹਨਤ ਕਰਨੀ, ਪੈਸੇ ਇੱਥੇ ਮਿਲਨੇ। ਚਲੋ ਠੀਕ ਹੈ, ਸਾਨੂੰ ਲੈ ਜਾ, ਸਾਨੂੰ ਪਵਾ ਅਸ਼ਰਫੀਆਂ ਦੇ ਹੀ ਜਾਈ, ਸਾਨੂੰ ਇੱਥੋਂ ਲੈ ਜਾ ਇੱਥੋਂ। ਜੇ ਅਸੀਂ ਮਿਹਨਤ ਇੱਥੇ ਕਰੀਏ, ਪੈਸੇ ਉੱਥੇ ਮਿਲ ਜਾਣ, ਫੇਰ ਅੱਲਾ ਤੁਹਾਨੂੰ ਕਾਮਯਾਬ ਕਰੇ, ਤੁਸੀਂ ਇੱਥੋਂ ਚਲੇ ਹੀ ਜਾਓ। ਉਹ ਠਹਿਰ ਜਾਓ, ਕਿ ਲੱਖ ਰੁਪਏ ਪਕੌੜਾ ਹੁੰਦਾ। 1 ਮਿੰਟ ਆ ਜਾ, ਇਹ ਵੀ ਕੰਮ ਹੈ ਕਿ ਮਿਹਨਤ ਤੁਸੀਂ ਇੱਥੇ ਕਰੋ, ਪੈਸੇ ਉੱਥੇ ਆਲੇ ਲੱਭਣ, ਲੇਕਿਨ ਉਹ ਤੁਸੀਂ ਕਰਨਾ ਨਹੀਂ। ਕੀ ਕਰਨਾ? ਉਹ ਇੱਜ਼ਤਦਾਰ ਲੋਕਾਂ ਦਾ ਕੰਮ ਨਹੀਂ ਹੈ। ਇਹ ਕਰ ਲੈਣਗੇ ਨਾ। ਤੁਸੀਂ ਉਹੀ ਕਰੋ ਕਿ ਮਿਹਨਤ ਉੱਥੇ ਕਰੋ ਤੇ ਪੈਸੇ ਵੀ ਉੱਥੇ ਲੱਭਣੀ ਆ। ਸਾਨੂੰ ਮਸ਼ਵਰਾ ਕਰਨਾ ਚਾਹੀਦਾ ਭਾਜੀ, ਕਰ ਲਈਏ ਉਹ ਕੰਮ। ਭਾਈ ਇੱਜ਼ਤਦਾਰ ਲੋਕਾਂ ਦਾ ਕੰਮ ਨਹੀਂ, ਇਹਨਾਂ ਦਾ ਹੀ ਏ। ਉਹ ਜਿਹੜਾ ਕੰਮ ਹੈ ਉਹ ਇਹਨਾਂ ਦਾ ਹੀ ਨਾ ਹੈ। ਨਾ ਨਾ ਨਾ, ਇਹ ਬੜੇ ਪਿਆਰ ਇਹ ਵਾਲੀ ਸਾਨੂੰ ਬੜਾ ਹਾਲੋ ਰਹਿਤ ਸਮਝ ਇਹ ਰਿਹਾ ਪਿਆਰ ਜੀ। ਨਹੀਂ ਜੀ, ਚੀਜ਼। ਉਹ ਮੰਗਤ ਲੋਕ ਨੇ ਉਹ ਭਾਈ। ਠਹਿਰ ਜਾ, ਮੰਗਤ ਲੋਕ ਕੈਸਾ ਫਿਟੇ ਮੂੰਹ ਪੇਂਡੂ ਜੌਨ ਸੀ ਨਾ ਹੁੰਦਾ, ਤੇਰੀ ਨਾਸ਼ ਕੈਸਾ ਮਾਠਿਆ ਪਾਇਆ ਗਿਆ, ਜੁੱਸਾ ਹੀ ਬਹੁਤ ਮਾੜਾ ਪਾਇਆ ਉਹ ਗਿਆ। ਮੰਗਤ ਤੋਂ ਤੁਸੀਂ ਆ ਛੱਡ ਦਿਓ। ਓਏ ਹੋਏ। ਬਸ ਮੈਂ ਕਰੇ, ਸਾਨੂੰ ਤੇਰੇ ਬਾਰੇ ਚ ਵੀ ਸਾਰਾ ਪਤਾ, ਗਿੰਦਗੀਆਂ ਗੱਲਾਂ ਕਰਕੇ ਡਰਾਮਿਆਂ ਚ ਤੂੰ ਇੱਥੇ ਤੱਕ ਹਾਏ ਹਾਏ ਹਾਏ। ਤੇਰੇ ਤੂੰ ਮੋਬਾਈਲ ਕੀ ਮਾਰ- ਸਮਝਦਾ ਭਾਂਡੇ ਨੇ ਆ? ਦੂਜਿਆਂ ਦੇ ਬੱਚਿਆਂ ਨੂੰ ਦੁਆਵਾਂ ਦੇਈ ਜਾਂਦੇ, ਆਪਣੇ ਤੇ ਭੁੱਖੇ ਮਰਨ ਦੇ ਨੇ। ਉਹ ਤੇਰਾ ਬੱਚਾ ਹੈ ਦੁਆ ਵਾਲਾ, ਓਏ ਕੈਸਾ ਜੰਗ ਦੀਆਂ ਟਿਕਟਾਂ ਲਈਆਂ ਹੁੰਦੀਆਂ, ਲਾਨਤ ਸਿਰ ਤੇ ਫਿੱਟੇ ਮੂੰਹ ਓਏ। ਹਾਏ ਹਾਏ। ਲਾਨਤ ਕੈਸਾ ਪਾਇਆ ਗਿਆ ਬੇਸ਼ੁਮਾਰ। ਅਸੀਂ ਉਹ ਮੰਗਤ ਤੋਂ ਤੁਸੀਂ ਮੰਗ ਓਏ ਮੰਗ ਅਸੀਂ ਤੇਰਾ ਕੀ ਰਿਸ਼ਤਾ ਮੰਗ ਲਿਆ, ਫਿਰ ਉਹੀ ਗੱਲਾਂ ਕਰਨ ਡਿਆ ਤੂੰ। ਮੰਗ ਰਿਸ਼ਤਾ ਤੁਹਾਡੀ ਇੰਨੀ ਜ਼ਰੂਰਤ ਹੈ, ਤੁਸੀਂ ਇੰਨੀ ਰਿਸ਼ਤਾ ਜ਼ਰੂਰਤ ਹੈ? ਦੱਸ ਯਾਰ, ਅਸੀਂ ਜਾਨੀ ਖਾਂ ਕੋ ਆਈਦਾ ਭਾਈ ਉਹ ਯਾਰ। ਜਿਆਦਾ ਜਾਨੀ ਖਾਂ ਕੋਈ ਕਿ ਕੁੰਡਾ ਕਰ ਗਏ ਉਹ ਜਾਨੀ ਖਾਂ। ਓਏ ਬਸ ਕਰ ਦੇ, ਏਡਾ ਵੱਡਾ ਚੂਹਾ ਹੁੰਦਾ ਹੀ, ਬਸ ਕਰ ਦੇ। ਹਾਏ ਹਾਏ ਓਏ ਫਲ ਟਾਵਰ ਨਾਲ ਬੱਕਰੀ ਬੰਨੀ ਹੁੰਦੀ, ਬਸ ਕਰ ਦੇ। ਹਾਏ ਹਾਏ, ਇਹਦਾ ਪਿੰਡਾ ਚੈੱਕ ਕਰ ਲੈ, ਹਸਮੁਖ ਜਲਾਦ ਹੁੰਦਾ ਹੀ। ਹਾਏ ਓਏ ਆ ਪਿਓ ਦੇ ਕਾਤਲ ਨਾਲ ਸੈਲਫੀ ਖਿੱਚੀ ਹੁੰਦੀ ਆ। ਹਾਏ ਯੰਗ ਪੀਰ ਹੁੰਦਾ ਹੀ। ਓਏ ਇੱਕ ਮਿੰਟ, ਤੂੰ ਵੀ ਕਰ ਨਾ। ਅੱਛਾ ਤੂੰ ਤਾਂ ਬੱਕੀਆਂ ਤੜਾਤੀਆਂ ਹੈ ਨਾ। ਬੱਚੇ ਨੂੰ ਜਗਾ ਕੇ ਕੀ- ਮੈਂ ਮੇਰਾ ਕੰਮ ਹੀ ਨਹੀਂ ਹੈਗਾ ਵਾਲਾ। ਬੱਚੇ ਨੂੰ ਜਗਾ ਕੇ ਕੀ ਮਿਲਿਆ ਤੈਨੂੰ? ਜਦੋਂ ਤੁਹਾਡਾ ਭੰਡ ਪੁਣਾ ਮੁੱਕ ਜਾਣਾ ਮੈਨੂੰ ਦੱਸਣਾ, ਫਿਰ ਮੈਂ ਤੁਹਾਡੇ ਨਾਲ ਡੀਲ ਕਰਨੀ ਹੈ। ਨਹੀਂ ਵੀ ਦੱਸ ਦੇ, ਬੱਚੇ ਨੂੰ ਜਗਾ ਕੇ ਕੀ ਮਿਲਿਆ? ਸੌ ਜਾ ਬੇਟਾ ਤੂੰ। ਇਹ ਤਾਂ ਮੇਰਾ ਸੁੱਤਾ ਵੀ ਬਹੁਤ ਖਤਰਨਾਕ ਆ। ਗੈਂਡੇ ਦੇ ਸਿੰਘ ਤੇ ਕਮੀਜ਼ ਟੰਗੀ। ਭਾਈ ਦਾ ਮੂੰਹ ਦੇਖ ਲਓ। ਉਹਨਾਂ ਨੇ ਕੋਈ ਤੈਨੂੰ ਗੰਦੀ ਜੁਗਤ ਨਹੀਂ ਕੀਤੀ। ਉਹਨੇ ਰਿਸ਼ਤੇਦਾਰੀ ਕੀਤੀ ਨਹੀਂ ਕਰਦਾ। ਉਹ ਭਾਜੀ, ਉਹ ਤਾਂ ਹੱਕ ਸੀ ਸਾਡਾ। ਉਹ ਕਿਹੜਾ ਜੁਗ ਸੀ? ਇਹਦਾ ਮੂੰਹ ਦੇਖ ਲਓ, ਦੇਖ ਲਓ। ਨਹਿਰ ਚੁੱਕ ਕੇ ਪਰਾਂ ਕੀਤੀ। ਇਹਦਾ ਮੂੰਹ ਵੇਖ ਲਓ। ਤੁਸੀਂ ਦੇਖ ਲਓ, ਸਾਡਾ ਤਾਂ ਦਿਲ ਭਰ ਗਿਆ। ਇੰਟਰ ਪਾਸਟ ਪਰਦੇ ਲਾਏ। ਹਾਏ ਹਾਏ। ਕੀ ਬਾਤ ਹੈ। ਜਾਨੀ ਕਿ ਸਾਡੇ ਦੁੱਖ ਮਿਹਨਤ ਜਿੰਨੀ ਤੁਸੀਂ ਇਹ ਤੇ ਮਿਹਨਤ ਕਰਦੇ ਹੋ, ਕਿਤੇ ਵਰਕਿੰਗ ਕਰੋ, ਕੰਮ ਕਰੋ, ਅੱਲਾ ਦੀ ਕਸਮ ਦਿਨ ਬਦਲ ਜਾਣ। ਸਾਰੀ ਜ਼ਿੰਦਗੀ ਮੰਗਤ ਪਾਉਣੇ ਚ ਨਿਕਲ ਜਾਂਦੀ ਇਹਨਾਂ ਦੀ। ਉਹ ਬਕਵਾਸ ਨਾ ਕਰ, ਇੱਧਰ ਵੇਖ, ਰੋਹ ਨਾਲ ਗੱਡੀ ਧੋਤੀ। ਸੀਟੀਆਂ ਮਾਰਨ ਵਾਲੀ ਮੱਝ ਹੁੰਦੀ। ਹਾਏ ਹਾਏ। ਹਾਏ 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 ਹਾਏ, ਫੁੱਫੋਲੇ ਫੈਰ ਕੱਢੇ ਹੁੰਦੇ। ਕੀ ਐ ਜੀ ਯਤੀਮ ਅੰਡਰਟੇਕਰ ਹੁੰਦਾ ਹੈ। ਨਕਾਹ ਖਾਨ ਨੇ ਲੱਤ ਕਮਾਈ ਹੁੰਦੀ ਆ। ਉਹ ਬੇਬਰਕਤਾ ਵਰਤਾਵਾ ਹੁੰਦਾ ਹੀ ਆ। ਇੱਧਰ ਦੇਖ ਲੋ, ਦੀਪਾ ਡਾਕੂ ਹੁੰਦਾ। ਰੈਸਲਿੰਗ ਤੋਂ ਛਿੱਤਰ ਖਾ ਲੇ। ਉਹਨਾਂ ਨੇ ਉੱਥੇ ਰੈਸਲਿੰਗ ਕਰਨੀ, ਜਾ ਕੇ ਵਿੰਗ ਚ ਪਾਣੀ ਤੇ ਰੋਕਤਾ। ਕੀ ਬਾਤ ਹੈ। ਤਿੰਨ ਟਾਈਮ ਦਵਾਈ ਤੇ ਨਹੀਂ ਲੈਂਦੇ, ਸਿਰਫ 3 ਟਾਈਮ ਮੰਗਦੇ ਨੇ। ਹਾਂ ਬਸ ਨਾ ਕਰ
ਬੜਾ ਤੇਰਾ ਯਕਮ ਮਾਰ ਚਰਗਾ ਮੂੰਹ ਉਹ ਕਿੱਦਾਂ ਦਾ ਹੁੰਦਾ ਹਾਏ ਯਕਮ ਮਾਰੇ ਤਾਂ ਮੂੰਹ ਕਿੱਦਾਂ ਦਾ ਹੁੰਦਾ ਉਹ ਤਨਖਾਹ ਮਿਲਦੀ ਇਸ ਦਿਨ ਤੈਨੂੰ ਇੰਨਾ ਵੀ ਨਹੀਂ ਪਤਾ ਤੁਸੀਂ ਇਹਦਾ ਗੌਰ ਨਾਲ ਜੁੱਸਾ ਦੇਖੋ ਜੀ ਹੈ ਇਹਦੇ ਲਈ ਤਾਂ ਹਮਸ਼ੀਰਾ ਦਾ ਹੱਕ ਖਾਣ ਵਾਲਾ ਸਨੀ ਦੇਵਲ ਹੁੰਦਾ ਗਵਰਨਰ ਵੇਖੋ ਕਾਰਟੂਨਾਂ ਦਾ ਮੁਰਸ਼ਿਦ ਹੁੰਦਾ ਕਿਆ ਕਹਿੰਦੇ ਆ ਉਹ ਜਿਹੜੀ ਛੋਟੀ ਤੇ ਨਹੀਂ ਬਹਿ ਗਈ ਉਹ ਚੋੜੀ ਲੁੱਟਦੀ ਉਂਝ ਦਾ ਮੂੰਹ ਹੀ ਇਹਦਾ ਕਸਮ ਫੋਕਸ ਕਰੋ ਜਿਹੜੀ ਉਹ ਛੋਟੀ ਤੇ ਬਹਿ ਕੇ ਹੁਣ ਆਪਣਾ ਦੇਖ ਲਓ ਪੀਂਗ ਦਾ ਮੁਸਾਫਰ ਹੁੰਦਾ ਓਏ ਓਏ ਯਾਰ ਥੈਂਕ ਯੂ ਜੀ ਓ ਯਾਰ ਇਹ ਮਾਰੇ ਥੈਂਕ ਯੂ ਜੀ ਵੀ ਪੀਂਘ ਦਾ ਮੁਸਾਫਰ ਵੀ ਇੰਜ ਗਿਆ ਤੇ ਫਿਰ ਵਾਪਸ ਉੱਤੇ ਹੀ। ਆਹੋ ਸਫ਼ਰ ਵੀ ਕਰ ਰਿਹਾ ਤੇ ਹਾਜੀ ਉੱਤੇ ਓ ਯਾਰ ਮਿੱਠੇ ਟੈਕਨੀਕਲ ਜੁੜਦਾ ਜਾਨੀ ਖਾਂ ਖਾ ਜੀ ਤੂੰ ਪੇ ਖਾ ਸਾਡੀ- ਜੋਗਿੰਗ ਮਸ਼ੀਨ ਤੇ 25 ਕਿਲੋਮੀਟਰ ਨਸਿਆ ਹੁੰਦਾ ਉਹ ਸਾਜੀ ਇਹ ਮੰਗਦੇ ਕਿਉਂ ਰਹਿੰਦੇ ਨੇ ਹਾਏ 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 ਇਹਨਾਂ ਤੋਂ ਆਇਆ ਗਿਲਾ ਉਹ ਤੁਸੀਂ ਦਿੰਦੇ ਕਿਉਂ ਨਹੀਂ ਓਏ ਲੈਣ ਦੇਣ ਦੁਨੀਆ ਤੇ ਬਣਿਆ ਹੀ ਹੈ ਜਿੰਨੇ ਤੇ ਤੂੰ ਦੇਣਾ ਨਹੀਂ ਉਹਨੇ ਮੰਗਦੇ ਰਹਿਣਾ ਉਹ ਬੜਾ ਕੂਕੇ ਵਾਲਾ 10 ਬਰਗਰ ਹੁੰਦਾ ਹੀ ਤੂੰ ਦੇ ਕੇ ਦਿੱਤਾ ਸਾਨੂੰ ਉਹ ਅਮਰੀਕਾ ਦਾ ਮੋਚੀ ਹੁੰਦਾ ਹੀ ਫਿੱਟੇ ਮੂੰਹ ਉਹ ਜਾਨੀ ਖਾਂ ਹਫਤੇ 'ਚ 4 ਦਿਨ ਤੁਸੀਂ ਕੰਮ ਕਰਨਾ ਹੈ। 8 ਦਿਨ ਹਫਤਾ ਤਵਾਰ ਹਫਤਾ ਤਵਾਰ ਹਫਤਾ ਤਵਾਰ ਹਫਤਾ ਤਵਾਰ ਮਹੀਨੇ ਦੇ ਵਿੱਚ ਮਹੀਨੇ 'ਚ 8 ਦਿਨ ਠੀਕ ਹੈ 5 ਦਿਨ ਤੁਸੀਂ ਵਿਹਲੇ ਮੋਜਾ ਵੀ ਘਰ ਦੇ ਵਿੱਚ ਕਿਤੇ ਜਲਥਲ ਹੋਏਗੀ ਪੂਰੀ ਹਾਂਜੀ ਤੁਹਾਨੂੰ ਜਿਸ ਕੈਫੇ 'ਚ ਮੈਂ ਲੈ ਕੇ ਜਾਵਾਂਗਾ ਹਾਂ ਉਸ ਕੈਫੇ ਤੋਂ ਖਿਲਾਉਣਾ ਅੱਛਾ ਜੀ 1 ਘੰਟਾ ਇਦਾਂ ਹੀ ਪਰਫਾਰਮੈਂਸ ਕਰਨੀ ਸ਼ੁਗਰ ਮਿਲ ਆਪਸ 'ਚ ਕਰਨਾ ਜਿਹੜੇ ਕੋਈ ਬੈਠੇ ਉਹਨਾਂ ਨੂੰ ਜੁਗਤਾ ਸ਼ੁਗਤਾ ਵੀ ਕਰ ਦੇਣਾ ਵਿੱਚ ਠੀਕ ਹੈ 1 ਘੰਟੇ ਬਾਅਦ ਤੁਸੀਂ ਫਾਰਗ ਮਹੀਨੇ ਦਾ 30 ਹਜ਼ਾਰ ਤੁਹਾਡੇ ਦੋਵਾਂ ਦੇ ਘਰ 'ਚ ਮੈਂ ਪਹੁੰਚਾ ਦਿਆ ਕਰਾਂਗਾ ਮੈਨੂੰ ਕੁਝ ਬਚੇ ਭਾਵੇਂ ਨਾ ਬਚੇ 30,000 ਦਾ ਤਾਂ ਫੰਕਸ਼ਨ ਹਲੇ ਅਸੀਂ ਪਿਛਲੀ ਜੁਮੇਰਾਤ ਲਾਇਆ ਵਾ ਭਾਜੀ ਤੇ ਹੁਣ ਦੇਖੀ ਉਸ ਜੁਮੇਰਾਤ ਨੂੰ 2.5 ਸਾਲ ਵੀ ਲੰਘ ਜਾਣੇ ਆ ਅਗਲਾ ਨਹੀਂ ਆਉਣਾ ਤੇਰੇ ਸ਼ੋਅ ਚਾਹੀਏ ਸਾਨੂੰ ਤਾਂ ਬੜੀ ਬੜੀ ਦੂਰੋਂ ਫੋਨ ਆਉਂਦੇ ਓਏ ਯਾਰ ਕੀ ਆ ਬਾ ਜਾਨੀ ਖਾਂ ਉਸ ਮਾਲਿਆ ਸੈਂ ਫੋਨ ਦੂਰੋਂ ਹੀ ਆਉਂਦੇ ਕਦੇ ਇੱਥੇ ਵੀ ਬਹਿ ਕਿਸੇ ਨੇ ਫੋਨ ਕੀਤਾ ਬੜੇ ਦੂਰੋਂ ਸ਼ਹਿਰਾਂ ਚੋਂ ਗੱਲ ਕਰਦਾ ਪਿਆ ਭਾਜੀ ਓਏ ਇਹਨਾਂ ਨੇ ਉਹ ਆਉਂਦਾ ਸਾਲ 'ਚ ਇੱਕ ਨਾ ਹੁਣ ਤਾਂ ਜਿੱਥੇ ਕੋਈ ਕਕਾ ਜੰਮਦਾ ਸਾਨੂੰ ਬੁਲਾ ਲੈਂਦੇ ਨਹੀਂ ਹੁਣ ਨਹੀਂ ਕਾਕਾ ਹੁਣ ਕਾਕਾ ਨਹੀਂ ਜੰਮਦਾ ਹੁਣ ਕਾਕਾ ਪੈਦਾ ਹੁੰਦਾ ਵਾ ਪੈਦਾ ਹੀ ਹੁੰਦਾ ਨਾ ਤੇ ਕਾਕਾ ਜੰਮਦਾ ਸੀ ਪਹਿਲੇ ਜਾਨੀ ਖਾਂ ਬਈਏ ਤੈਨੂੰ ਭੰਡ ਬੜੇ ਮਸ਼ਹੂਰ ਆ ਜਨੀ ਖਾਂ ਤੇ ਸ਼ੋਅ ਚੰਦੇ ਇਹਨਾਂ ਨੂੰ ਬੁਲਾਓ ਅਸੀਂ ਆਪਣੇ ਆਪ ਨੂੰ ਥੋੜਾ ਸਟੇਬਲ ਕੀਤਾ ਵਾ ਅਸੀਂ ਇੰਡੀਆ ਵੀ ਕਰਕੇ ਆਉਣਾ ਪ੍ਰੋਗਰਾਮ ਤੁਸੀਂ ਸਾਨੂੰ ਦੁਬਈ ਲੈ ਕੇ ਜਾਣਾ 30,000 ਥੋੜਾ ਨਹੀਂ 30,000 ਮਹੀਨੇ ਦਾ ਰੋਟੀ ਤੁਹਾਨੂੰ ਮੈਂ ਉੱਥੇ ਕਮਾਉਣੀ ਰਹਿਣ ਨੂੰ ਜਗ੍ਹਾ ਮੈਂ ਦੇਣੀ ਰੋਟੀ ਤੁਸੀਂ ਦੇਣੀ ਹੈ ਹਾਂਜੀ ਜੇ ਰਹਿਣ ਨੂੰ ਜਗ੍ਹਾ ਦੇਣੀ ਸਿਗਰਟ ਪਾਣੀ ਮੈਂ ਦੇਣਾ ਇਹ 30,000 ਪਾਕਿਸਤਾਨੀ ਉੱਥੇ ਤਾਂ ਕਿੰਨਾ ਬਣਦਾ ਜੀ ਤੇ 450 ਦਿਨ ਫੀ ਪ੍ਰੋਗਰਾਮ ਸਾਡਾ ਕਿੰਨਾ ਲੋਗੇ ਅੱਗੋਂ ਨਹੀਂ 450 ਦਿਨ ਤੁਹਾਡਾ ਬਣ ਗਿਆ ਮਹੀਨੇ ਦਾ 8 ਪ੍ਰੋਗਰਾਮ 50 ਦਿਨ ਦਾ ਤੁਹਾਡਾ ਪ੍ਰੋਗਰਾਮ ਹੋ ਗਿਆ 50 ਦਿਨ ਓਏ 76 ਰੁਪਏ ਦਾ ਦਿਰਮ ਆ ਇੱਕ ਇੱਥੇ ਉੱਥੇ 50 ਦਿਰਮ ਆ ਇੱਥੇ 50 ਨੂੰ 76 ਨਾਲ ਜ਼ਰਾ ਦੇ ਕਰਨਾ ਕੀ ਭੰਡ ਪੁਣਾ ਹੀ ਕਰਨਾ ਸਾਡਾ ਕਰਕੇ ਆਏ ਅਸੀਂ ਲਿੱਲੇ 50,000 ਰੁਪਏ ਦਾ ਫੰਕਸ਼ਨ ਲੱਗਾ ਸਾਡਾ ਮੈਂ ਤੁਹਾਨੂੰ ਕਹਿ ਉਹਨੇ ਲੈ ਲੈਣੇ ਲੈ ਲੈਣਾ ਨਹੀਂ ਉਹ ਲੀਲੇ ਇਲਾਕਾ ਜੀ ਭਾਜੀ ਉਹ ਨੱਕ ਕਿਉਂ ਚਾੜ ਕੇ ਗੱਲ ਕਰਦੇ ਹੋ ਸਿੱਧੀ ਤਰ੍ਹਾਂ ਗੱਲ ਇਹ ਜਮਾਲੋ ਨੱਕ ਚੜ ਕੇ ਹੀ ਗੱਲ ਕਰਨੀ ਰੂੜੀ ਦੇ ਸਾਹਮਣੇ ਨੱਕ ਫੜ ਕੇ ਹਾਂ ਮੇਰੀ ਗੱਲ ਸੁਣ ਲੈ ਐਸਾ ਵਧਾਵਾਂਗਾ ਵੀ ਇਹ ਮੈਨੂੰ ਕੀ ਨਹੀਂ ਭਲਾ ਕੀ ਦੇਣ ਜਿੱਥੇ 8 ਦਿਨ ਨੂੰ ਤੇ 12 ਹੋ ਜਾਣਗੇ ਇਹਨਾਂ ਨੇ ਤਨਖਾਹ ਨਹੀਂ ਵਧਾਣੀ ਇਹਨਾਂ ਨੇ ਤੁਹਾਡੇ ਦਿਨ ਵਧਾਣੇ ਜੀ ਜਾਨੀ ਖਾਂ ਕਿਤੇ ਗੱਲ ਨੂੰ ਸਮਝੀਦਾ ਵੀ ਹੁੰਦਾ ਵਾ ਤਨਖਾਹ ਵਧਾਈ ਦੀ ਹੈ ਦਿਨ ਨਹੀਂ ਵਧਾਈ ਦੇ ਓਏ ਜੇ ਦਿਨ ਵਧਾਉਣੀ ਹੈ ਤਾਂ ਨਾਲ ਉਹਨੇ ਤਨਖਾਹ ਵੀ ਵਧਾਉਣੀ ਪੈਣੀ ਆ ਬਾਹਰ ਨਾ ਜਾਣਾ ਇੱਥੇ ਹੀ ਮੰਗਦੇ ਪੁੰਗਦੇ ਉਹ ਬਾਹਰ ਨਾ ਜਾਣਾ ਫੈਰਿੰਗ ਹੋਣ ਡਈ ਹੈ ਵੀ ਬਾਹਰ ਨਾ ਜਾਣਾ ਬਾਹਰ ਨਾ ਜਾਣਾ ਬਹੁਤ ਠੰਡ ਪੈਂਦੀ ਬਰਫਾਂ ਹਾਏ ਹਾਏ ਬਾਹਰ ਨਹੀਂ ਜਾਂਦੇ ਤੈਨੂੰ ਜਿਹੜੀ ਤੱਕ ਹਾਂਜੀ ਦੁਬਈ ਦੇ ਵਿੱਚ ਮੌਸਮ ਬਿਲਕੁਲ ਤੁਹਾਡੇ ਨਾਲ ਐ ਸੁਰ ਮੈਚ ਕਰਕੇ ਮੌਸਮ ਦੁਬਈ ਦਾ ਨੀਚ ਐਂਡ ਕਲੀਨ ਓਏ ਨਿੱਕੇ ਮੌਸਮ ਵਿੱਚ ਤੇ ਨਿੱਕਾ ਕੀ ਕਹਿ ਧੁੱਪ ਐਸੀ ਬਈ ਤੁਸੀਂ ਕਹੋਗੇ ਵੀ ਸੁਭਾਨ ਸਰਦੀ ਵਾਲਾ ਚੱਕਰ ਹੀ ਨਹੀਂ 12 ਮਹੀਨੇ ਹੀ ਆ ਕੀ ਜਿਹੜੀ ਠੰਡ ਧੁੰਦ ਦਾ ਪਤਾ ਹੀ ਨਹੀਂ ਹਾਏ ਹਾਏ ਮੈਂ ਤੇ ਜਦੋਂ ਵੀ ਵੀ ਦੁਆ ਜਦੋਂ ਉੱਥੇ ਫੁੱਲ ਸਰਦੀ ਹੁੰਦੀ ਨਾ ਉਦੋਂ ਤੁਸੀਂ ਨਾਰਮਲ ਬਾਦੂ ਸ਼ਰਟ ਪਾ ਕੇ ਫਿਰ ਸਕਦੇ ਹਾਏ 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 ਯਾਨੀ ਕਿ ਤਿੜਕਬਾਜ਼ੀ ਵਾਲਾ ਮੌਸਮ ਨਾ ਨਾ ਉਸ ਤੋਂ ਬਾਅਦ 9 ਮਹੀਨੇ ਤੁਹਾਡੇ ਹੀ ਹੈ ਹਾਏ 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 ਉੱਥੇ ਮਾਲਟੇ ਮਿਲਦੇ ਨੇ ਹੈ ਮਾਲਟੇ ਜਿਹਦੇ ਤੁਹਾਡੀ ਬੂਲੀਆਂ ਕਾਲੇ ਨਮਕ ਵਾਲੀਆਂ ਹਾਂ ਦੁਬਈ ਬੀਚ ਦੇ ਉਹਦੇ ਗਨੇ ਛਿਲ ਛਿਲ ਕੇ ਤੁਪੇ ਮਜ਼ੇ ਆ ਜਾਣਗੇ ਮੈਂ ਕਹਿੰਦਾ ਕਿ ਸ਼ਕਰ ਕੇ ਉਬਾਲ ਖਾਵਾਂਗੇ ਸੰਘਾੜੇ ਲੈ ਖਾਵਾਂਗੇ ਉੱਥੇ ਤੇਰਾ ਉਸ ਮੁੰਡੇ ਨਾਲ ਵੀ ਕੋਈ ਗੱਲ ਕਰ ਲੋ ਬੋਸੀ ਨਾ ਜਾਵੇ ਵਿਚਾਰਾ ਉਹ ਬੱਚਾ ਤੇਰਾ ਥੋੜਾ ਕੰਮ ਆ ਭਾਂਡੇ ਲੈਣਾ ਨਹੀਂ ਮੇਰਾ ਖਿਆਲ ਉਹ ਤੁਸੀਂ ਸਿਰ ਤੇ ਕੱਪੜਾ ਬੰਨਿਆ ਪ੍ਰੋਗਰਾਮ 'ਚ ਗਾਲਾਂ ਫਰਾਉਂਦੇ ਹੋ ਤੁਸੀਂ ਹੈ ਲਓ ਜੀ ਬਾਜੀ ਆ ਯਾਰ ਇਹਦੇ ਚ ਥੋੜੇ ਜਿਹਾ ਪਾ ਕੇ ਲਿਆ ਉਹਨੇ ਨਹੀਂ ਜੀ ਫੁੱਲ ਹੋ ਗਏ ਆ ਤੁਸੀਂ ਨਹੀਂ ਉਹ ਜਿਹੜੇ ਨਾਰਕਲੀ ਚ ਨਹੀਂ ਹੁੰਦੇ ਉਹ ਪਾ ਕੇ ਲਿਆ ਥੋੜੇ ਆ ਲਿਆ ਬਈ ਨਾਰਕਲੀ ਜੀ ਹਾਂ
ਬੱਚਾ ਨਹੀਂ ਨਾ ਡੀ ਬਰੀਕ ਸਮਝੇ ਨਾਰਕਲੀ ਅੱਛਾ ਸ਼ੋਰਬਾ ਲੈ ਕੇ ਆ ਭਾਈ ਕਲੇਜੀਆਂ ਜਾਨੇ ਕਿ ਹਾਂ। ਸਾਨੂੰ ਥੋੜਾ ਜਿਹਾ ਮਸ਼ਵਰਾ ਕਰਨ ਤੇ ਆਪਸ ਦੇ ਵਿੱਚ ਇਹ ਭਾਈ ਤੂੰ ਪੇਖਾ ਇਹ ਜਿਹੜਾ ਇੰਨਾ ਸਖੀ ਜਿਹਾ ਹੋਇਆ ਸਾਨੂੰ ਵਾਸਤੇ ਨਹੀਂ ਆ ਰਹੀ ਤੁਹਾਡੀ ਮੇਰੀ ਗੱਲ ਸੁਣ ਬਾਹਰ ਜਾ ਕੇ ਉਹ ਕੀ ਕਰਦੇ ਬਾਹਰ ਵੱਡੀਆਂ ਬਿਲਡਿੰਗਾਂ ਵੱਡੇ ਅਰਬੀ ਲੋਕ ਉਥੇ ਪੈਸਾ ਤੇਲਾ ਖੁੱਲਾ ਆਪਾਂ ਅਲੱਗਾ ਬਰਤਾ ਮੰਗ ਲਿਆ ਕਰਾਂਗੇ ਟਿਕਟ ਤੇ ਵੀਜ਼ਾ ਇਹਨੂੰ ਪਾ ਦਈਏ ਨਾ ਫਿਰ ਇਹੀ ਸਾਰਾ ਖਰਚਾ ਕਰੇਗਾ ਇਹਨੂੰ ਪੁੱਛਲਾ ਹਰ ਗੱਲ ਸਾਨੂੰ ਕਲੀਅਰ ਚਾਹੀਦੀ ਇਹਦੇ ਖਰਚੇ ਤੇ ਕਰ ਗੱਲ ਇਹ ਜਾਨੀ ਖਾਂ ਇਹ ਐਡਵਾਂਸ ਕਿੰਨਾ ਹੋਏਗਾ ਐਡਵਾਂਸ ਕੋਈ ਨਹੀਂ। ਐਡਵਾਂਸ ਕਾਹਦਾ? ਐਡਵਾਂਸ ਤੁਸੀਂ ਉੱਥੇ ਪੱਕੇ ਪੱਕੇ ਰਹਿਣਾ। ਨਹੀਂ ਨਹੀਂ 2-2 ਸਾਲ ਦਾ ਵੀਜ਼ਾ ਲਵਾਉਣਾ ਤੁਹਾਡਾ, ਮੈਂ ਐਡਵਾਂਸ ਵੀ ਦਵਾਂ? ਉੱਥੇ ਨਹੀਂ ਖਰਚਣੇ ਮੈਂ। ਤੇ ਵੀਜ਼ਾ ਤੁਹਾਡਾ ਹੋਏਗਾ ਫਿਰ ਵੀਜ਼ਾ ਇੱਕ ਬੰਦੇ ਦਾ ਵੀਜ਼ਾ ਲੱਗਣਾ ਵਾ ਕਮ ਸੇ ਕਮ 9-10 ਹਜ਼ਾਰ ਦਾ। ਆ ਤੁਸੀਂ ਲਵਾਉਣਾ ਉਹ 10,000 ਦਾ ਮਤਲਬ ਆ 7.5 ਲੱਖ, ਉਹ ਤੁਹਾਡਾ ਹੋਏਗਾ ਭਾਈ। ਤੇ 2 ਜਣੇ ਦਾ ਹੋ ਗਿਆ 15 ਲੱਖ। 15 ਲੱਖ ਮੈਂ ਕੋਲੋਂ ਲਾ ਕੇ ਤੁਹਾਨੂੰ ਉੱਥੇ ਲੈ ਕੇ ਜਾਵਾਂ ਹਾਂਜੀ। ਹੈ ਤੇ ਉਹ ਵੀ ਮਤਲਬ ਕਿ ਲਾਜ਼ਮੀ 7.5 ਲੱਖ ਤੁਸੀਂ ਦੇਣਾ, 7.5 ਲੱਖ ਮੈਂ ਦੇਣਾ, 15 ਦਾ ਲਾ ਕੇ ਉੱਥੇ ਚੱਲ ਜਾਣਾ। ਮਸ਼ਵਰਾ ਕਰ ਲੈਣ ਦਿਓ ਭਾਈ ਤੂੰ ਪੇਖਾ ਜ਼ਿਆਦਾ ਪੇਮੈਂਟ ਆਪਾਂ ਕਿੱਥੋਂ ਲੈਣੀ ਇੱਧਰ ਸੁਣ ਲਾ, ਜੇ ਨਹੀਂ ਪੇਮੈਂਟ ਹੈਗੀ ਤੇ ਤਨਖਾਹ ਚੋਂ ਕਟਾਣਾ, ਮਹੀਨੇ ਦਾ 10-10 ਹਜ਼ਾਰ ਲਈ ਜਾਣਾ, 20-20 ਹਜ਼ਾਰ ਕਟਾਈ ਜਾਣਾ। ਇਹ ਕਿੰਨੀ ਕੁ ਦੇਰ ਚ ਲੱਥ ਜਾਣਗੇ ਜੀ? ਇਹ ਉਮੀਦ ਆ ਕਿ ਤੇਰੀ ਅਗਰ ਜ਼ਿੰਦਗੀ ਦੇ ਅੰਦਰ ਅੰਦਰ ਤੇ ਨਹੀਂ ਲੱਥਦੇ, ਤੇਰੇ ਮਰਨ ਤੋਂ ਬਾਅਦ 8-9 ਸਾਲ ਤੱਕ ਤੇਰਾ ਮੁੰਡਾ ਦੇਗਾ, ਉਸ ਤੋਂ ਬਾਅਦ ਲੱਥ ਜਾਣਗੇ। ਮੇਰੀ ਗੱਲ ਸੁਣ ਤੂੰ ਤਾਂ ਪਹਿਲੇ ਮਰ ਜਾਣਾ ਮੈਂ ਇਹਦੇ ਪੈਸੇ ਲਈ ਜਾਣੇ ਵੀ ਮੇਰੀ ਕਿਤੇ ਪਰਚੀ ਨਿਕਲ ਆਈ ਮੈਂ ਪਹਿਲੇ ਮਰ ਜਾਣਾ। ਬਹੁਤ ਅੱਛੇ ਬਈ ਇਹ ਸਕੀਮੀ ਬੰਦਾ ਇਹਦੇ ਕੋਲ ਬਚ ਕੇ ਰਹੀ ਸਾਰੇ ਪੈਸੇ ਵੀਜ਼ੇ ਦੇ ਦੇਗਾ ਤਾਂ ਚਲੇ ਜਾਵਾਂਗੇ ਓਏ ਆ ਵੀ ਲੈ ਕੇ ਆਈ ਉਹ ਜਿਹੜਾ ਹਰ ਔਰਤ ਆਪਣੇ ਬੰਦੇ ਨੂੰ ਕਹਿੰਦੀ ਆ ਵੀ ਲਈ। ਮੇਰੀ ਗੱਲ ਤਾਂ ਸੁਣੋ ਜਾਨੀ ਖਾਂ, ਤੁਸੀਂ ਲੰਗਰ ਤੋਂ ਥੋੜਾ ਜਿਹਾ ਧਿਆਨ ਸਾਡੇ ਵੱਲ ਕਰੋ ਨਾ ਮੇਰੀ ਭਾਈ। ਟਿਕਟ ਵੀ ਤੁਸੀਂ ਓਏ ਜਾਨੀ ਖਾਨ ਨਾ ਕਹੋ ਯਾਰ ਉਸਤਾਦ ਜੀ ਜੇ ਘਬਰਾ ਉਸਤਾਦ ਜਾਨੀ ਖਾਂ ਜੀ ਜਾਨੀ ਖਾਂ ਕਹਿਣ ਤੇ ਕੀ? ਨਹੀਂ ਨਾ ਉਸਤਾਦ ਜੀ ਕੋਈ ਕਰਦੇ ਪਏ ਉਹਨਾਂ ਨਾ ਖੈਰ ਦੇ ਬਟੇਰੇ ਖਾਂ। ਇੱਕ ਮਿੰਟ ਬੇਟੇ ਜਿਹਨੂੰ ਮੂੰਹ ਚੁੱਕ ਕੇ ਤੁਸੀਂ ਖਾਨ ਸਾਹਿਬ ਕਹਿ ਦਿੰਦੇ ਹੋ ਯਾਰ। ਵੱਡੇ ਬੰਦ ਦਾ ਪੇੜਾ ਹੁੰਦਾ ਬਸ ਕਰਦੇ ਤੂੰ ਬਾਜੀ ਸਾਨੂੰ ਸਾਡਾ ਯਾਰ ਆ ਸਾਡਾ ਭਰਾ ਆ ਸਾਡਾ ਮਿਹਰਬਾਨ ਆ ਰਹਿ ਜਾ ਸੜਕ ਬੰਦ ਕਰਨ ਵਾਲਾ ਪੱਥਰ ਹੁੰਦਾ। ਇੱਕ ਮਿੰਟ ਦਾ ਕਿਤੇ ਓਏ ਗੱਲ ਆਹੋ ਜਿਹੜਾ ਇੱਕੋ ਹੀ ਪੱਥਰ ਸੜਕ ਰੋਕ ਦਿੰਦਾ ਪੂਰੀ। ਬਾਜੀ ਟੀਨ ਟੈਕਨੀਕਲ ਹਾਂ। ਓਏ ਮੁੱਕਾ ਖਾਣ ਵਾਲਾ ਮੂੰਹ ਹੁੰਦਾ ਏ ਹਾਏ 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 ਉਹ ਪੈਸਾ ਇੱਟਾਂ ਵਾਲੀ ਬੈਕਰੀ ਹੁੰਦੀ ਓਏ। ਅੱਛਾ ਵੀ ਗੱਲ ਸੁਣ ਲਾ, ਮੇਰੇ ਵੀਰ ਸਾਰੇ ਬੈਠੇ ਨੇ, ਇਹਨਾਂ ਨੂੰ ਪਤਾ ਵਾ ਨਹੀਂ ਜਾਨੀ ਭਾਵੇਂ ਤੁਹਾਡਾ ਦੋਵਾਂ ਦਾ ਪੱਕਾ ਵੀਜ਼ਾ ਜਿਹੜਾ ਲੱਗਣਾ ਨਾ। ਲਵਾ ਦੇ ਪੱਠੇ ਤੇ ਦੁੱਧ ਨੂੰ ਬਾਲਾ ਦਵਾਇਆ ਹੁੰਦਾ ਹਾਏ 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 ਕੀ ਯਾਰ ਕਹਿੰਦੇ ਗੱਲ ਸੁਣ ਲਾ, ਇੱਥੇ ਤੁਸੀਂ ਇਹੀ ਜੁਗਤਾਂ ਮੁਫਤ ਕਰਦੇ ਫਿਰਦੇ ਆ। ਮੇਰਾ ਆਈਡੀਆ ਚੋਰੀ ਨਾ ਹੋ ਜਾਵੇ ਪਹਿਲੇ, ਇਹ ਨਾ ਹੋਵੇ ਦੁਬਈ ਪਹਿਲੇ ਹੀ ਕੋਈ ਬੰਦਾ 2 ਜਣੇ ਬੁਲਾ ਲਵੇ। ਮੈਂ ਸੋਚਿਆ ਕਿ ਇੱਥੇ ਸਾਰੇ ਗਾਣੇ ਗਿਟਾਰ ਫੜ ਕੇ ਲੱਗੇ ਸਾਰੇ, ਨਹੀਂ ਉਹਨਾਂ ਦੀ ਜਗ੍ਹਾ ਤੁਸੀਂ ਬੈਠੇ ਹੋ, ਖਲੋਤੇ ਹੋ। ਆ ਵੀ ਧੁੱਪੇ ਖਾ ਤੇ ਛਾਵੇਂ ਖਾ ਲਈ ਕਲੈਪ ਦੁਬਈ ਕੈਫੇ ਕੀ ਕਹਿੰਦੇ ਵਿੱਚ ਸਟੇਜ ਤੇ ਖਲੋਤੇ ਤੁਸੀਂ ਘੰਟਾ 1.5 ਘੰਟਾ ਸਾਰਿਆਂ ਨੂੰ ਜੁਗਤਾਂ ਕੀਤੀਆਂ ਨੇ, ਆਪਸ ਚ ਵੀ ਕੀਤੀਆਂ ਨੇ, ਵਿੱਚ ਢੋਲਕ ਵਾਲਾ ਵੀ ਪਿੱਛੇ ਬੈਠਾ ਹੈ, ਐਟਮਾਂ ਵੀ ਤਿਆਰ ਕੀਤੀਆਂ ਨੇ। ਭਾਵੇਂ ਵੱਡਾ ਨਿਜ਼ਾਮ ਹੋ ਜਾਏਗਾ। ਜਾਨੀ ਖਾਂ ਅਸੀਂ ਦੋਵੇਂ ਭਰਾ ਢੋਲੇ ਮਾਈਏ ਵੀ ਕਹਿ ਲਈਦੇ ਆ, ਹਾਂ ਲੇਕਿਨ ਕਹਿ ਕੇ ਦਿਖਾਈਏ ਤੇਰਾ। ਓਏ ਜਾਨੀ ਖਾਂ ਫੇਰ ਕਹਿਣ ਡਿਆ ਉਹ ਯਾਰ ਸਾਡਾ ਪਿਆਰ ਆ ਉਹ ਪਿਆਰ ਕਹਿੰਦਾ ਤੂੰ ਪਿਆਰ ਆ ਤੇ ਪਿਆਰ ਘਰ ਰੱਖ ਉਹ ਸਾਡਾ ਐਡਾ ਪਿਆਰ ਪ੍ਰਮੋਟਰ ਬਕਵਾਸ ਬੰਦ ਕਰ ਲੈ ਤੂੰ ਸਿਰਫ ਮੋਟਰ ਆ ਉਹ ਓਏ ਪ੍ਰਮੋਟਰ ਠਹਿਰ ਜਾ, ਗੰਦੇ ਖਾਬ ਦੇਖਣ ਵਾਲੀ ਮੱਝ ਹੁੰਦੀ ਓਏ। ਹਾਏ 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 ਜਾਨੀ ਖਾਂ ਉਹ ਤੂੰ ਵੇਖ ਹੈ ਬੜਾ ਬੇਵਕੂਫ ਬੰਦਾ ਈ ਸਿਆਣਾ ਤੇ ਉਹਨੂੰ ਮੈਂ ਕਿਹਾ ਹੀ ਨਹੀਂ ਹੈ। ਉਹ ਹੱਥ ਤਾਂ ਚੱਕ ਲੈਣ ਦੇ ਵੱਡੇ ਤੇ ਹੱਥ ਚੁੱਕੇਗਾ ਹੁਣ ਹੈਂ? ਉਹ ਨਹੀਂ ਭਾਜੀ ਇੰਜ ਕਹਿ ਰਿਹਾ, ਕਹਿੰਦਾ ਹੱਥ ਚੱਕ ਲੈਂਦੇ। ਅੱਛਾ ਅੱਛਾ ਮੈਂ ਕਿਹਾ ਵੀ ਜਾਨੀ ਖਾਂ ਸਾਰੀ ਜ਼ਿੰਦਗੀ ਬੇਇਤਫਾਕੀ ਰਹੀ ਇਹਨਾਂ ਭਰਾਵਾਂ ਇਹ ਤਾਂ ਮੈਂ ਹਾਏ, ਹਾਏ, ਕੱਖ ਨਹੀਂ ਇਹਦੀ ਗੱਲ ਸੁਣ ਲੈ ਇਹਦੀ ਸੱਸ ਚਾਹ ਪੀ ਰਹੀ ਹਾਂ ਉਹਨੂੰ ਕਹਿੰਦੇ ਆਵੇ ਭੀਮ ਇਹ ਬੜਾ ਖੋਚਲ ਆਦਮੀ ਹੈ ਜੀ। ਅੱਛਾ ਜੀ, ਹਾਂਜੀ ਅੱਛਾ ਜਾਨੀ ਖਾਂ ਮੇਰੀ ਓਏ ਫੇਰ ਜਾਨੀ ਖਾਂ ਕਹਿਣ ਡਿਆ ਕਿੱਦਾਂ ਖੋਚਲ ਆਦਮੀ ਕਿੱਦਾਂ ਦੱਸਦੇ ਸਹੀ? ਖੋਚਲ ਇਦਾਂ ਜੀ ਅਲਫਲਾ ਬੈਂਕ ਰਹਿੰਦੇ ਇੱਕ ਮਿੰਟ ਕੁਚਲ ਹੁੰਦਾ ਕੀ ਪਹਿਲੇ ਮੈਨੂੰ ਇਹ ਤਾਂ ਦੱਸੋ ਦੱਸਣ ਲੱਗਾ ਨਾ, ਦੱਸੋ ਭਾਜੀ ਖੋਚਲ ਆਦਮੀ ਕਿੱਦਾਂ? ਇਹ ਬੜਾ ਖੋਚਲਾ ਜੀ ਇਹਨੇ। ਜਹਾਜ਼ ਦੀ ਟਿਕਟ ਤੁਹਾਡੀ, ਹਾਂਜੀ ਉਹ ਮੇਰੇ ਬਸੀ ਰਹਿਣੀ, ਚਲ ਕਰ ਦੱਸ ਦੇ। ਉਹਨੂੰ ਗੱਲ ਕਰ ਲੈਂਦੇ ਪਲੇਟਫਾਰਮ ਤੇ ਅੰਗੂਠੇ ਲਾਏ ਹੁੰਦੇ ਬਸ ਕਰਦੇ ਉਹਨੂੰ ਵਿਚਾਰੇ ਨੂੰ ਗੱਲ ਕਰਨ ਦੇ ਮੇਰੇ ਭਰਾ ਨੂੰ ਪਲੇਟਫਾਰਮ 'ਚ ਰੋਟੀ ਖਾਧੀ ਹੁੰਦੀ ਹੈ ਹਾਏ ਹਾਏ ਜਾਨੀ ਖਾਂ ਮੈਨੂੰ ਨਹੀਂ ਚੁਗਤ ਕਰਨੀ ਕਿਉਂ ਜੀ ਨਾ, ਇਹ ਜੁਗਤ ਲੈਸ ਨੇ ਜੀ। ਮੈਨੂੰ ਨਹੀਂ ਕਰਨੀ, ਇਹਦਾ ਮੈਨੂੰ ਸ਼ੁਗਤ ਨਹੀਂ ਕਰਨੀ ਮੈਨੂੰ ਨਹੀਂ ਕਰਨੀ। ਮੈਂ ਅਫਿਕ ਬੋਣਾ ਸੁਣਦਾ, ਮੈਂ ਮੈਨੂੰ ਨਹੀਂ ਛੇੜਨਾ, ਸਮਝ ਆਈ? ਅੰਗੂਠੀਆਂ ਦਾ ਦਰਖਤ ਹੁੰਦਾ, ਮੈਨੂੰ ਨਹੀਂ ਛੇੜਨਾ। ਹਾਏ 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 ਹਾਏ
ਭਾਜੀ ਐ ਦਰਖਤ ਨਾਲ ਕਾਲਾ ਬੰਨੀ ਹੁੰਦੀ ਹੈ। ਇਹ ਆਪਾਂ ਧੁੱਪੇ ਖਾ ਛਾਵੇਂ ਖਾਏ ਲੋਟੇ ਵੇਲੇ ਖਾ। ਨਹੀਂ ਉਹ ਇਹਨੇ ਤਾਂ ਭੰਡ ਬਣਾਵਣਾ ਕੱਢੇ ਇੱਥੋਂ ਇਹ ਜੁਗਤ ਵਾਕੀ ਨਾ ਕਰੇ ਹੋਵੇ ਦੀ ਗੱਲ ਅੱਛੀ ਕੀਤੀ ਸੀ ਉਹਨੇ। ਓਏ 4 ਨੁਕਲਾਂ ਵਾਲਾ ਸਮੋਸਾ ਹੁੰਦਾ। ਭਾਜੀ ਤੁਸੀਂ ਮੈਂ ਕਹਿੰਦਾ ਸੀ ਵੀ ਤੁਸੀਂ ਵੀ ਸੁਣ ਓਏ ਵਾਕਰ ਤੇ ਵਨ ਵੀਲਿੰਗ ਕੀਤੀ ਹੁੰਦੀ ਹੈ। ਸਰੈਣੀਆਂ ਜੁਗਤਾਂ ਕਰਦੇ ਸਾਡੇ ਨਾਲ ਨਵੀਆਂ ਗੱਲਾਂ ਓਏ ਇਹਨਾਂ ਦੀ ਕਿਤੇ ਭੂੜੀ ਲਿਖੀ ਹੈ। ਇਹਦਾ ਮੂੰਹ ਵੇਖ ਲਓ ਜਿਹਨੇ ਚੌਕੜੀ ਮਾਰੀ ਹੁੰਦੀ ਆ। ਤੇ ਉਹ ਦੇਖ ਲਓ ਗੱਦਾਰੀ ਦਾ ਤਮਗਾ ਮਿਲਿਆ ਹੁੰਦਾ। ਵੇਖ ਲਓ ਹਮਾਮ ਤੇ ਰਕਸ਼ਾ ਧੋਤਾ। ਇਹਦਾ ਮੂੰਹ ਵੇਖ ਲੈ। ਤੰਦੂਰ 'ਚ ਕੱਪੜੇ ਬਦਲੇ ਹੁੰਦੇ। ਇਹਦਾ ਮੂੰਹ ਵੇਖ ਲੈ। ਉਹਨਾਂ ਨੇ ਕੀਤੀ ਆ। ਕਰ ਇਹਦਾ ਮੂੰਹ ਵੇਖ ਲੈ, ਰੈਕਲੇ ਦਾ ਬੋਲਟ ਮਾਰਿਆ। ਸਾਨੂੰ ਤਾਂ ਇਹੀ ਬੜੀ ਖੁਸ਼ੀ ਲਾਸ਼ਾਂ ਵੀ ਇਹਦਾ ਮੂੰਹ ਵੇਖ ਲੈ। ਇੱਧਰ ਵੇਖ ਲਓ ਹਾਥੀ ਨੇ ਸੁੰਡ ਨਾਲ ਟਾਟਾ ਕੀਤਾ ਹੁੰਦੀ ਆ। ਓਏ ਇੱਧਰ ਦੇਖ ਲਓ ਕਮਾਲ ਨੇ ਕਰਾਟੇ ਸਿੱਖੇ ਹੁੰਦੇ। ਓਏ ਸਮੁੰਦਰੀ ਦੀ ਲਹਿਰ ਰਿਮੋਟ ਨਾਲ ਠੀਕ ਕੀਤੀ ਹੁੰਦੀ ਹੈ। ਲਓ ਜੀ ਇਹ ਤੁਸੀਂ ਸਮਝਾਉਣੀ ਜੇ। ਖੀਰ ਨਾਲ ਮਸਾਜ ਕੀਤਾ ਹੁੰਦਾ। ਕੀ ਬਾਤ ਹੈ। ਰਸ ਨਾਲ ਪੈਰ ਕੂਚੇ ਹੁੰਦੇ ਭਾਜੀ। ਵਾਹ ਵਾਹ ਵਾਹ। ਬਾਕਰਖਾਨੀ ਦਾ ਸਰਾਣਾ ਬਣਾਇਆ। ਮੈਂ 30,000 ਦਾ ਐਵੇਂ ਨਹੀਂ ਕਿਹਾ, ਤੁਸੀਂ ਤੁਹਾਡੀ ਇੰਨੀ ਕੀ ਖਵਾਤ ਆ, ਇਸ ਲਈ ਮੈਂ ਕਿਹਾ ਸਾਨੂੰ ਨਾ ਬੁਲਾਓ, ਆਪਸ ਚ ਲੱਗੇ ਰਹੋ। ਓਏ ਇਧਰੋਂ ਅਸੀਂ ਬੋਲੇ ਮਿੱਟੀ ਹੋਏ ਨਾ ਤੁਸੀਂ। ਜਾਨੀ ਖਾਦੀ ਸਿਰ ਤੇਰਾ ਲਿਹਾਜ਼ ਕਰਨ ਆਏ ਆ ਅਸੀਂ। ਇਹਨਾਂ ਨੂੰ ਤਾਂ ਸਮਝਦੇ ਕੁਛ ਨਹੀਂ ਅਸੀਂ। ਵੇਖੋ ਔਰਲੇ ਦਾ ਮੂੰਹ ਵੇਖੋ, ਪਤਾਸੇ ਨਾਲ ਡੀ ਵਾਈ ਹੁੰਦੀ। ਇੱਧਰਲੇ ਦਾ ਮੂੰਹ ਵੇਖ ਲਓ ਠੋਡੀ ਤੋਂ ਫੜ ਕੇ ਲਾਸ਼ ਹਸਾਈ ਹੁੰਦੀ ਆ। ਇੱਕ ਨੱਕ ਚ ਰੂੰ ਲਿਆ ਕੇ ਫਿਰੀ ਜਾ ਰਹੇ। ਕਿਉਂ? ਮੈਂ ਕਿਹਾ ਜੀ ਕਿੰਨਾ ਜਦੋਂ ਇੱਕ ਤਾਂ ਨਹੀਂ ਜੋ ਸਾਹ ਰਿਹਾ ਮੈਂ ਗੁਜ਼ਾਰਿਆ ਕਰਾਂ। ਜਾਨੀ ਖਾਦੀ ਵੀ ਇੱਕ ਲੱਤ ਹੈ ਨਹੀਂ ਸੀ। ਮੈਂ ਕਿਹਾ ਕੀ ਹੋਇਆ? ਕਹਿੰਦਾ 92 ਕਰਾਇਆ ਆਪਣੇ ਆਪ ਨੂੰ। ਕੀ ਬਾਤ ਹੈ। 92 ਉੱਚੀ ਜੂ। ਉਹ ਪਰਲਾ ਦੇਖ ਲਓ ਪ੍ਰਾਹੁਣੇ ਨੇ ਹੈਂਡਸਅਪ ਕੀਤਾ ਹੁੰਦਾ। ਹੈਂਡਸਅਪ। ਓਏ ਡਬਲ ਰੋਟੀ ਸਿੰਗਲ ਕੀਤੀ ਹੁੰਦੀ ਹੈ। ਆਏ ਹਾਏ। ਯਾਰ ਜਾਂ ਫਿਰ ਸਾਨੂੰ ਕਰਨ ਤੋਂ ਜਾਂ ਇਹਨਾਂ ਨੂੰ ਕਰਨ ਤੋਂ। ਕਰੀ ਜਾਓ ਪੱਕੀਆਂ ਕਰੋ ਤੁਸੀਂ ਹੈ। ਆਏ ਹਾਏ। ਤੁਹਾਡਾ ਤੇ ਕੰਮ ਜਮਾਂਦਰੂ ਖਾਨਦਾਨੀ ਕੰਮ ਤੁਹਾਡਾ। ਇਹਦਾ ਜੁੱਸਾ ਚੈੱਕ ਕਰ, ਲੱਗਦਾ ਉਪਦਰ ਖੁਸਰਾ ਹੁੰਦਾ। ਜਾਨੀ ਖਾਦੀ ਥੋੜੀ ਤਵੱਜੋ ਵੀ ਚਾਹੀਦੀ ਹੈ। ਹਾਂਜੀ ਹਾਂਜੀ। ਵੇਖ ਲਓ ਆਏ ਹਾਏ। ਪੈਰ ਨੇ ਚੂੜੀਆਂ ਲਾਈਆਂ। ਓਏ ਲਿਆ ਹੱਥ ਟੋਡੀ ਫੜਾ। ਓਏ ਵੈਸਟਰਨ ਯੂਰਨ ਤੇ ਪੈਸੇ ਭੇਜੇ ਹੁੰਦੇ ਓਏ। ਵੈਸਟਰਨ ਯੂਰਨ। ਓਏ ਸੋਹਰਾ ਸਟੰਪ ਆਊਟ ਹੋਇਆ ਹੁੰਦਾ ਓਏ। ਓਏ ਸਮਝਾਉਣ ਵਾਲਾ ਗੂੰਗਾ ਹੁੰਦਾ ਹੀ। ਓਏ ਦੁਸ਼ਮਣ ਕੋ ਚਪੇੜ ਖਾ ਕੇ ਆਂਦੇ ਚੋ 200 ਲੈਣਾ ਹੁਣ ਮੈਂ 200 ਦੇ। ਬੜਾ ਟੁੰਡੇ ਤੇ ਦਸਖਤਾਂ ਵਰਗਾ ਮੂੰਹ ਆ ਭਾਜੀ। ਉਹਦਾ ਮੂੰਹ ਦੇਖ ਲਓ, ਗੁਨਾਹਗਾਰ ਦੀ ਨਕਲ ਲਾਈ ਹੁੰਦੀ। ਆ ਇੱਧਰ ਵੇਖ ਲਓ ਡਾਕੂ ਦੇ ਨਕਸ਼ੇ ਕਦਮ ਤੇ ਚੱਲੇ। ਗੁਨਾਹਗਾਰ ਦੀ ਨਕਲ ਲਾਈ ਹੁੰਦੀ। ਜਾਨੀ ਖਾ। ਓਏ ਫਿਰ ਖਾਨ ਉਹ ਖਾਨ ਕਿਉਂ ਕਹਿੰਦੇ ਯਾਰ? ਓਏ ਉਹ ਯਾਰ ਸਾਡਾ ਪਿਆਰ ਮੁਹੱਬਤ ਆਈ ਹੈ। ਖਾਨ ਵੱਡਾ ਲੱਗਾ ਵਾ ਯਾਰ। ਓਏ ਉਹਨਾਂ ਨੇ ਇੰਡੀਆ ਨੂੰ ਖਾਂ ਬਣਾਤਾ ਯਾਰ। ਓਏ ਕਰਕੇ ਕਿੱਲੀ ਡਾਤੀ ਹੁੰਦੀ। ਓਏ ਹੈਲਮਟ 'ਚ ਕੁੱਤਾ ਰੱਖਿਆ ਹੁੰਦਾ ਓਏ। ਹਾਏ ਹਾਏ। ਲਾਰਾਂ ਵਾਲੀ ਹੱਥ ਕਰੀ ਹੁੰਦੀ। ਓਏ ਆਹੋ। ਓਏ ਹੱਥ ਘੜੀ ਤੇ 2.5 ਹੋਏ ਹੁੰਦੇ। ਜਾਨੀ ਖਾ। ਆਲੂਆਂ ਦਾ ਚੈਪ ਲਾਇਆ ਹੁੰਦਾ। ਕੰਨ ਵਾਲੀ ਤੀਲੀ ਚਾਹੇ ਮਾਚਸ ਮਾਰ। ਓਏ ਚੱਲ ਕੋਈ ਕਰੇ ਰਹਿਣ ਦੇ ਖੈਰ ਉਹਨਾਂ ਨੂੰ ਕਰਨ ਦੇ ਬੱਚੇ। ਸਾਡੇ ਕੋਲ ਹਲੇ ਮੁੱਕੀਆਂ ਨਹੀਂ। ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਹੜਾ ਤੁਸੀਂ ਕਹਿੰਦੇ ਨਾ 30 ਘੱਟ ਆ, ਮੈਂ ਤੁਹਾਡੀ ਉਹ ਤਬੀਅਤ ਠੀਕ ਕਰਨ ਲੱਗਾ। ਤੁਹਾਨੂੰ ਹੁਣੇ 30 ਬਹੁਤ ਲੱਗਣਾ ਵੇਖ। ਚਲੋ 20 ਕਰ ਦੋ। ਮਰੇ ਸੋਹਰੇ ਨੂੰ ਸਨੋਕ ਲੱਗਾ ਹੁੰਦਾ ਓਏ। ਚਿਮਟੇ ਨਾਲ ਘੁੰਡ ਚੁੱਕਿਆ ਹੁੰਦਾ। ਹਾਏ ਹਾਏ ਹਾਏ। ਚੌੜੇ ਸੀਨੇ ਵਾਲਾ ਚੂਹਾ ਹੁੰਦਾ ਪਰ ਟੁੰਡ ਦੇ ਪਟਾਕੇ ਕੱਢੇ ਹੁੰਦੇ ਵਾ। ਵੀਲ ਚਿਹਰਾ ਦੀ ਰੇਸ ਕੀਤੀ ਹੁੰਦੀ ਆ। ਅੱਜ ਉਹਨੇ ਨਹੀਂ ਕਰਦੇ ਉਹ ਸਾਰੇ ਟੁੰਡ ਦੇ ਕਿੱਦਾਂ। ਕਿਉਂ ਫਿਰ ਬੋਲਿਆ? ਕੋਈ ਉਹ ਤੇ ਮੈਗਜ਼ੀਨ ਟੈਪ ਹੋਣਾ ਇੱਕੋ ਹੀ ਕੱਢ ਰਿਹਾ ਕੱਢੋ। ਇੱਧਰ ਵੇਖ ਲਓ ਗੰਨੇ ਨਾਲ ਕਵੀਨ ਪਾਈ ਓਏ ਚੱਲ ਰਹਿਣ ਦੇ। ਮਿੱਠੂ ਮਾਰ ਕੇ ਨਾਲ ਹੀ ਲੱਭੀ ਹੁੰਦੀ। ਮੇਰੀ ਗੱਲ ਸੁਣ ਲੈ ਤੂੰ ਵੇਖ ਆ ਤੇ ਛਾਵੇਂ ਇਹ ਜਾਨੀ ਖਾਂ ਦੇਖ ਲੈ। ਜਾਨੀ ਖਾ ਜ਼ਿਆਦਤੀ ਕਰਨੇ। ਜਾਨੀ ਖਾ ਨੇ ਦੁਬਈ ਜਾ ਕੇ ਵੀ ਸਾਡੇ ਨੇ ਇਦਾਂ ਹੀ ਕਰਨੀ ਹੈ। ਪਕੜੇ ਮੁੰਡੇ ਪਵਾਤੇ ਹੀ ਨੇ। ਉਹ ਪਿਛਲੇ 15 ਮਿੰਟਾਂ ਤੋਂ ਮੈਂ ਬੋਲਿਆ ਸੀ, ਕੋਈ ਬੋਲਿਆ ਬੰਦ ਟੀਵੀ ਤੇ ਮਸ਼ਹੂਰੀ ਹੈ ਇੱਧਰ। ਚੱਲ ਮੇਰੀ ਗੱਲ ਸੁਣ ਤੂੰ ਵੇਖ ਇਹਨਾਂ ਦੀਆਂ ਸੁਣ ਲੈਣੀ ਹੈ। ਓਏ ਟੁੰਡ ਨਾਲ ਮਰਚਾਂ ਕੁੱਟੀਆਂ ਹੁੰਦੀਆਂ। ਟੁੰਡ ਨਾਲ ਦੰਦਾਂ ਚੋਂ ਮੋਟੀ ਗੱਡੀ ਹੁੰਦੀ। ਉਹ ਪੜੋ। ਜਾਨੀ ਖਾ ਉੱਠ ਜਾ ਮੇਰਾ ਭਾਈ, ਉੱਠ ਜਾ, ਤੇਰੀ ਖੈਰ ਹੋਵੇ। ਓਏ
ਹਾਏ 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 ਤੈਨੂੰ ਲੱਗਦਾ ਧੁੱਪੇ ਖਾਂ ਤੇ ਛਾਵੇਂ ਖਾਂ ਦਾ ਇੱਥੇ ਆਖਰੀ ਚੱਕਰ ਹੈ। ਸਾਨੂੰ ਬੁਲਾ ਕੇ ਸਾਡੇ ਨਾਲ ਮੁਨਾਫਕਤ ਕੀਤੀ ਜਾ ਰਹੀ। ਬਹੁਤ ਆਓ ਵੇਖੋ ਇੱਧਰ ਵੇਖ ਲਓ ਪੱਟ ਨਾਲ ਲੱਕ ਘੁਰ ਗਿਆ ਹੁੰਦਾ। ਇਹ ਜਾਨੀ ਹਾਂ ਗੱਲ ਨੂੰ ਸਮਝੀਦਾ ਵੀ ਹੁੰਦਾ ਪਹਿਲੇ ਖਾਪਾ ਅੱਖਾਂ ਨੂੰ ਕਰ ਦਿੱਤਾ ਵੀ ਪੱਟ ਕਿੱਥੇ ਏਦਾਂ ਚੁੱਕ ਕੇ ਕਰੂਗਾ ਵੀ ਗੱਲ ਸਮਝਦਾ ਲੈ ਕਿ ਪੁਰਾਣਾ ਹਾਸਾ ਵੀ ਬੱਚੇ ਤੇ ਲਈ ਜਾਂਦਾ ਓਏ ਹਾਏ ਹਾਏ ਓਏ ਪੈਰ ਦੀ ਉਂਗਲ ਕੰਨ 'ਚ ਫੇਰੀ ਹੁੰਦੀ ਹੈ। ਜਾਨੀ ਖਾ ਤੈਨੂੰ ਤੇਰੀ ਮਾਂ ਦੀ ਕਸਮ ਲੈ ਕੇ ਮੈਂ ਜੁਗਤ ਕਰਦਾ ਇਦਾਂ ਹੀ ਕਰੀ ਸਾਡੀ ਵਾਰੀ ਵੀ ਇਹ ਹੁਣ ਸਟਾਰਟ ਹੋਇਆ ਹੁਣ ਕਰੀ ਜਾਓ ਉਹ ਵੇਖਾ ਪਾਣੀ ਤਰਾਉ ਕੇ ਵਾਰਾਗਰਦੀ ਕੀਤੀ ਹੁੰਦੀ ਫੇਰ ਖੱਪਾ ਅੱਖਾਂ ਆ ਲੈ ਯਾਰ ਥੋੜੀ ਚਟਨੀ ਹਾਂਜੀ ਆ ਲਓ। ਨੋਤਰਾ ਮਾਰਨ ਵਾਲੀ ਨਾਨੀ ਹੁੰਦੀ। ਬਾਸ਼ੀ ਉਹ ਸ਼ੋਰਾ ਪਿਆ ਉਹ ਜਾਨੀ ਖਾ ਇਹ ਕਿਤੇ ਬੂਲੀ ਨਾਨੀ ਨਹੀਂ ਵੀ ਜਿਹੜੇ ਨੌਂਦਰਾ ਹੀ ਮਾਰਤੀਆਂ ਸਬਰ ਕਰੀਦਾ ਹੁੰਦਾ ਵਾ ਬਹੁਤ ਸੈਡ ਲੈਂਦਾ ਵੀ ਤੂੰ ਆਪਣੇ ਭੰਡਾਂ ਦੀ ਹਾਏ 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 ਵੀ ਦੱਸ ਵੀ ਉਹਦੀਆਂ ਗੱਲਾਂ ਤੇ ਵੀ ਲਾਫਟਰ ਆਉਂਦਾ ਜੀ ਖੇਪ ਹਾਏ ਸ਼ੋਰਾ ਪਿਆਣ ਵਾਲਾ ਸਾਕੀ ਹੁੰਦਾ ਯਾਰ। ਓਏ ਦੁਬਈ ਦਾ ਕੀ ਕਰਨਾ ਹੁਣ ਦੁਬਈ? ਉਹ ਭਾਜੀ ਸਾਡੇ ਵੱਲੋਂ ਤਾਂ ਸਾਫ਼ ਜਵਾਬ ਆ। ਇੱਧਰ ਵੇਖ ਲਓ ਮੇਂਗਣਾ ਕਰਨ ਵਾਲਾ ਟੈਂਕ ਹੁੰਦਾ। ਜਾਨੀ ਹਾਂ ਟਿਕਟ ਕਦੋਂ ਦੀ ਕਰਾ ਦੇਵਾਂ ਦੁਬਈ ਦੀ ਟਿਕਟ ਕਦੋਂ ਦੀ? ਇਹਨਾਂ ਨੂੰ ਕਰਾ ਦਿਓ ਸਾਡੀ ਖੈਰ ਅਸੀਂ ਇੱਥੇ ਫਿਰ ਠੀਕ ਆ। ਕਦੋਂ ਦੀ ਟਿਕਟ ਕਰਾ ਦੇਣ? ਨਹੀਂ ਇਹਨਾਂ ਦੋਨਾਂ ਨੂੰ ਕਰਾ ਦੇ ਅਸੀਂ ਇੱਥੇ ਹੀ ਠੀਕ ਆ। ਉਹ ਛੱਡ ਦੇ ਇਹਨਾਂ ਨੂੰ। ਓਏ ਟੈਂਕ 'ਚ ਦਾਣੇ ਪੀਸੇ ਹੁੰਦੇ ਹੈਂ? ਟੈਂਕ 'ਚ ਦਾਣੇ ਪੀਸੇ ਹੁੰਦੇ। ਲਓ ਜੀ ਇੱਕ ਜੁਗ ਤੁਸੀਂ ਹੋਰ ਕਰਨੀ ਹੈ ਸਵੇਰੇ ਆ ਕੇ ਸਾਰੇ ਜਨਾਜ਼ੇ ਨਾਲ ਰਲ ਜਿਓ ਉਹ ਬਿਸਮਿਲ੍ਲਾ ਖੈਰ ਹੋਵੇ ਸਾਇਆ ਚ ਲੱਗਿਆ ਵਿਚਾਰਾ। ਹਾਏ ਹਾਏ ਉੱਧਰ ਵੇਖ ਲਓ ਓਏ ਤੇ ਓਏ ਕਿਦੋਂ ਦਾ ਬਣਾ ਪ੍ਰੋਗਰਾਮ? ਵੀਜ਼ੇ ਦਾ ਕਹਦਾ ਹੁਣ ਅਸੀਂ ਕੋਈ ਨਹੀਂ ਜਾਣਾ ਤੇਰੇ ਨਾਲ। ਮੇਰੀ ਗੱਲ ਸੁਣ ਲੈ ਸਾਡੀ ਤੂੰ ਕਿਹੜਿਆਂ ਦੇ ਨਾਲ ਜਾਣਾ? ਨਹੀਂ ਅਸੀਂ ਖੇੜਿਆਂ ਦੇ ਨਾਲ ਵੀ ਨਹੀਂ ਜਾਣਾ ਕਿਵੇਂ ਕਿਹਦੇ ਨਾਲ ਜਾਣਾ? ਹੁਣ ਕਿਸੇ ਨਾਲ ਅਸੀਂ ਆਪਣੇ ਘਰ ਜਾਣਾ ਬਸ ਇਹਦਾ ਮੂੰਹ ਦੇਖ ਲਓ ਗਲੇ ਦਾ ਕਾਂ ਤਾਰਾਂ ਤੇ ਬੈਠਾ ਹੁੰਦਾ ਵੀ। ਠੀਕ ਹੈ ਅਸੀਂ ਹੱਸਾ ਨਹੀਂ ਸੀ। ਉਹਦਾ ਮੂੰਹ ਦੇਖ ਲਓ ਓਏ ਪਾਗਲ ਆਦਮੀ ਉੱਥੇ ਤੁਹਾਨੂੰ ਹੋਰ ਕੀ ਕੀ ਚਾਹੀਦਾ ਮੈਨੂੰ ਦੱਸੋ। ਮੈਂ ਤਾਂ ਮੂੰਹ ਦੇਖ ਲਓ। ਉਹ ਯਾਰ ਉਹਦਾ ਮੂੰਹ ਨੂੰ ਛੱਡ ਨਾ। ਜਹਾਜ਼ 'ਚ ਜਾਣਾ ਕਿ ਉਹ 'ਚ ਬਹਿਰੀ ਜਹਾਜ਼ ਪਾਣੀ ਵਾਲਾ ਨਹੀਂ ਜਹਾਜ਼ 'ਚ? ਨਹੀਂ ਉਹਦੇ ਚ ਭਾਈ ਡਰ ਬਹੁਤ ਲੱਗਦਾ ਕਹਿੰਦੇ ਉਹਦੇ ਚ ਓਏ ਚਾਬੀ ਨਾਲ ਖੁੰਨੇ ਖੋਲੇ ਹੁੰਦੇ। ਇਹਦਾ ਮੂੰਹ ਦੇਖ ਲਓ ਅੱਛਾ ਨਹੀਂ ਉਹ 'ਚ ਬਹਿਰੀ ਜਹਾਜ਼ 'ਚ ਕਿਉਂ ਜਾਣਾ? ਟੈਂਟ ਉਹ ਲਾ ਉਹਦਾ ਜਹਾਜ਼ 'ਚ ਜਾਣਾ। ਸਾਨੂੰ ਉਦੋਂ ਵੇਖ ਲਓ ਡੈਂਟ ਲਾ ਕੇ ਤਮਾਤ ਬਣਾਇਆ ਹੁੰਦਾ। ਇਹਦਾ ਮੂੰਹ ਉਹ ਤੇ ਸਭ ਤੋਂ ਸੇਫ ਸਫ਼ਰ ਆ ਉਤਰਨ ਦੇ ਜਹਾਜ਼ ਦਾ ਸਭ ਤੋਂ ਸੇਫ ਸਫ਼ਰ ਆ। ਵਾਹ ਵਾਹ ਵਾਹ। ਜਾਨੀ ਖਾ 2 ਮਿੰਟ ਉਹਦਾ ਮੂੰਹ ਤਾਂ ਦੇਖਣ ਦੇ ਯਾਰ ਨਹੀਂ ਹੋਊਗਾ ਮਰ ਗਿਆ ਉਹ। ਅਸੀਂ ਆ ਫੜੋ ਯਾਰ। ਨਹੀਂ ਜੀ ਏਦਾਂ ਜਾ ਕੇ ਸਾਨੂੰ ਉੱਥੇ ਵੀ ਬੰਦ ਹੀ ਕਰਨਾ ਤਾਂ ਫਾਇਦਾ ਫਿਰ ਅਸੀਂ ਤਾਂ ਬੜੇ ਓਏ ਬਾਥਰੂਮ 'ਚ ਤਮਾਦ ਕੀਤਾ ਹੁੰਦਾ। ਇੱਕ ਮਿੰਟ ਬਈ ਕੋਈ ਵਾਟਰਪ੍ਰੂਫ ਜੁਗਤਾ ਕਰੋ ਬਈ ਐ ਵੀ ਜਾਨੀ ਤੇ ਕਿਤੇ ਕਿੱਲ ਫਿਰ ਗਿਆ ਤੇ ਰੈਡੀਏਟਰ ਹੀ ਪਟ ਗਿਆ ਵਾ ਐ ਢੱਕਣੀ ਖੁੱਲ ਗਿਆ ਕਿਤੇ ਜਾਨੀ ਦਾ ਰਹਿਣ ਦਿਓ ਬਈ ਬਸ ਪੁਰ ਕਰਾ ਦਿਓ ਹੁਣ ਜੁਗਤ ਕੋਈ ਨਾ ਕਰੇ ਬਈ ਹਾਏ 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 ਗੱਲਾਂ ਨਾਲ ਸਾਡੀਆਂ ਜੁਗਤਾਂ ਵੀ ਸਾਨੂੰ ਭੁੱਲ ਗਈਆਂ। ਇਹੋ ਜਿਹੀਆਂ ਦੱਸ ਯਾਰ। ਹਾਏ ਹਾਏ। ਧੋਰੀ ਨਾਲ ਭਰੋਸਾ ਤੋਰਿਆ ਹੁੰਦਾ। ਐ ਪਰਲੇ ਬੱਚੇ ਓਏ ਯਾਰ ਏਦਾਂ ਦੁਬਈ ਉਤਰਦੇ ਤੈਨੂੰ ਏਦਾਂ ਦਾ ਦੁਬਈ ਤੂੰ ਕਹਿਣਾ ਵੀ ਸੁਭਾਨ ਅੱਲਾਹ ਨਹੀਂ ਕਮਾਲ ਹੋ ਗਿਆ। ਮੈਨੂੰ ਸਿਰਫ ਦੁਬਈ ਲਾਫਟਰ ਵਾਲੇ ਚਾਹੀਦੇ ਆ ਉਧਰ ਵੇਖ ਲਓ ਸਿਟੀ ਮਾਰ। ਓਏ ਯਾਰ ਬਹਿਰੀ ਜਹਾਜ਼ 'ਚ ਕਿਉਂ ਜਾਣਾ? ਉਧਰ ਵੇਖ ਲਓ ਸਿਟੀ ਮਾਰ। ਇਹਨਾਂ ਦੇ ਬੰਦੇ ਤੂੰ ਉਤਰਨ ਵਾਲੇ ਜਹਾਜ਼ 'ਚ ਜਾ। ਸਿਟੀ ਮਾਰ ਕੇ ਓਏ ਸੱਸ। ਯਾਰ ਉਹ ਸੇਫ ਸਫ਼ਰ ਆ ਉਤਲਾ। ਸਿਟੀ ਮਾਰ ਕੇ ਸੱਸ। ਯਾਰ ਅੱਛਾ ਯਾਰ ਇਹਦਾ ਚਲੋ। ਮੂੰਹ ਵੇਖ ਲਓ ਐਕਸਰਾ ਜ਼ੂਮ ਕੀਤਾ ਹੁੰਦਾ। ਲਗਾਓ ਓਏ ਬੈਠੇ ਜਦ ਤੱਕ ਯਾਰ ਕਹਿੰਦਾ ਐਕਸਟਰਾ ਜ਼ੂਮ ਕੀਤਾ। ਵੈਸੇ ਇਹ ਗੱਲ ਪਾਣੀ ਬਾਹਰ ਕੱਢਣ ਵਾਲੀ ਸੀ ਹੈਗੀ ਵੀ ਗੱਲ ਐਸੀ ਨਹੀਂ ਸੀ ਤੂੰ ਪੈ ਖਾ ਸਿਰਫ ਸਾਡਾ ਘਟਾ ਕਰ ਗਿਆ ਇਹ ਬੰਦਾ। ਇਹ ਆਪਣੇ ਫਨਕਾਰਾਂ ਨੂੰ ਬਿਲਡਅਪ ਦੇ ਰਿਹਾ ਆਪਣੇ ਭੰਡਾ ਬੇਟਾ ਪਾਣੀ ਨਹੀਂ ਸੀ ਨਿਕਲਣਾ ਮਾਮਾ ਤੂੰ ਤੇ ਹੱਥ ਲਾ ਲੈਣ ਤੋਂ ਐ ਨਹੀਂ ਸੀ ਹੁੰਦੇ। ਅੱਛਾ ਗੱਲ ਨਹੀਂ ਸੀ ਹਾਂ ਲਾਨਤ ਬੇਟਾ ਗੱਲ ਵੱਡੀ ਓਏ ਕੀਤੀ ਧੁੱਪੇ ਹੈ ਖਾਂ ਛਾਵੇਂ ਖਾਂ ਨੂੰ ਚੁਕਵਾ ਦੇ। ਮੇਰੀ ਸੁਣ ਗੱਲ ਇਹਨੂੰ ਜੁਗਤ ਜਗਤ ਹਲੇ ਨਾ ਕੋਈ ਕਰੇ ਮੈਂ ਹਿਸਾਬ ਲਾ ਲਿਆ ਇਹ ਕਰਨ ਕਿਹੜੇ ਹੋ? ਜਾਨੀ ਖਾ ਹਾਂ ਹੈ ਕੀ ਵਾਕ ਕਰ ਰਹੇ ਨਾ ਤੇਰਾ ਰੋਟੀ ਖਾਦੀ। ਹਾਏ ਹਾਏ। ਮੈਂ ਸਦਕੇ ਜਾਵਾਂ ਵੀ ਵਾਕ ਭਲਾ ਕੌਣ ਕਰਦੇ ਆ ਕੌਣ? ਜਿਹਨੇ 6 ਗੱਡੀਆਂ ਸਿੰਚ ਖਲੋਤੀਆਂ ਹੁਣ ਜਿਹਨੇ ਤੇ 12 ਆਈਟਮਾਂ ਦਸਤਰਖਾਨ ਤੇ ਹੋਣ ਆ ਪੋਟੇ ਕਲੇਜੀਆਂ ਖਾ ਕੇ ਤੂੰ ਚਹਿਲ ਕਦਮੀ ਸ਼ੁਰੂ ਕਰਤੀ ਆ ਬਹੁਤ ਅੱਛੇ ਮੈਂ ਮੋਟੇ ਅੰਗਰੇਜ਼ੀਆਂ ਕੀ ਗੋਸ਼ਤ ਨਹੀਂ ਹੁੰਦਾ? ਉਹ 60 ਰੁਪਏ ਕਿਲੋ ਗੋਸ਼ਤ ਨੂੰ ਛੱਡਦੇ ਤੂੰ ਕਿਤੇ ਖਾਦਾ ਨਹੀਂ ਮਾਰ ਖੋਰ ਖਾ ਕਿਤੇ ਜਾ ਕੇ ਕੰਮ ਪੁੱਤਕਾ ਵਾਕ ਕਰਦਾ ਵੀ ਅੱਛਾ ਲੱਗੇ ਤੂੰ ਤਾਂ ਸੱਪ ਲੜਾ ਕੇ ਭੱਜੀ ਜਾਵੇਂ ਦੱਸ ਕਲੇਜੀ ਖਾ ਕੇ ਬਾਗ ਕਰਨ ਲੱਗ ਪਿਆ ਤੂੰ ਕਿਤੇ ਲੈਗ ਪੀਸ ਖਾਣਾ ਤੂੰ ਤਾਂ ਬੰਦਾ ਮਾਰ ਦੂੰਗਾ। ਨਾਲੇ ਵਾਕ ਕਰਤੇ ਕਿ ਸੋਹਣਾ ਲੱਗ ਰਿਹਾ ਲੱਗਦਾ ਭੌਰੀਆਂ ਤੋਂ ਖੰਡੀਆਂ ਪੈਰ ਦੀਆਂ ਹਲਕੀ ਹਲਕੀ ਚਾਲ ਐ ਲੈ ਜੀ ਬਾਜੀ ਇਹ ਵੀ ਖਾ ਜਾ ਪਾਣੀ ਦਾ ਗਲਾਸ ਵੀ ਲੈ ਲਓ ਨਾਲ ਚਲੋ ਇਹ ਵਾਕ ਕਰ ਲਿਓ ਤੁਹਾਨੂੰ ਹਰ ਚੀਜ਼ ਹਜ਼ਮ ਹੋਈ ਜਾਂਦੀ ਕੀ ਕਿਹਾ ਸੀ ਬੇਟੇ ਤੂੰ ਓਏ ਕੱਲੀਆਂ ਕਲੇਜੀਆਂ ਖਾ ਕੇ ਪੋਟੇ ਹੱਥ ਤੇ ਖਾਈ ਜਾਣ।
ਯਾਰ ਇਹ ਕਿਤਾ ਤੇਰੇ ਹਾਸੇ ਦੀ ਸਾਨੂੰ ਸਮਝ ਨਹੀਂ ਆਉਂਦੀ। ਮੈਨੂੰ ਲੱਗਦਾ ਹੈ ਉਹ ਜਾਨੀ ਕਹਿੰਦਾ ਕਲੇਜੀਆਂ ਉਹਦੀਆਂ ਖਾਈ ਜਾ ਰਹੀਆਂ, ਪੋਟੇ ਉਂਗਲੀਆਂ ਵਾਲੇ ਖਾਈ ਜਾ ਰਹੇ ਆ। ਤੇ ਬਾਹਰ ਜਾ ਕੇ ਕਹਿੰਦਾ ਕਲੇਜੀਆਂ ਪੋਟੇ ਖਾ। ਅੱਲਾ ਖੈਰ ਕਰੇ ਤੇਰੀ ਜਾਨੀ ਖਾ ਕੇ ਸਾਡੀ ਗੱਲ ਵੀ ਐ ਉਹਨਾਂ ਦਾ ਮੂੰਹ ਦੇਖ ਲਓ। ਉਹ ਯਾਰ ਮੇਰੀ ਗੱਲ ਸੁਣ, ਸੇਫ ਸਫ਼ਰ ਜਿਹੜਾ ਜਹਾਜ਼ ਦਾ ਉਤਲਾ ਨਾ, ਉਹ ਲਾਨੇ ਤੱਕੀ ਸਫ਼ਰ ਤੇ ਜਦੋਂ ਗੱਲ ਹੀ ਕੋਈ ਨਹੀਂ ਕਰਨੀ ਅਸੀਂ ਉੱਥੇ ਦੁਬਈ ਲੈਣ ਕੀ ਜਾਣਾ ਜਦੋਂ ਸਾਨੂੰ ਆ ਸਫ਼ਰ ਫੜੋ ਯਾਰ ਭਾਜੀ, ਆ ਫੜੋ। ਜਾਨੀ ਖਾਨ ਟਿਕਟ ਵੀ ਤੁਹਾਡੀ, ਹਾਂ ਵੀਜ਼ਾ ਵੀ ਤੁਹਾਡਾ, ਠੀਕ ਹੈ। ਤੇ ਸੈਲਰੀ ਥੋੜੀ ਜਿਹੀ ਘੱਟ ਹੈ ਜਰਾ, ਰਿਹਾਇਸ਼ ਖਾਣਾ ਤੁਹਾਡਾ, ਸੈਲਰੀ 50,000 ਵੀ ਐਡਵਾਂਸ ਵੀ ਤੇ ਐਡਵਾਂਸ। ਅੱਛਾ ਐਡਵਾਂਸ ਵਿੱਚ ਸ਼ਰਮ ਨਹੀਂ ਆਉਂਦੀ ਤੈਨੂੰ? ਇਹਨੂੰ ਸਮਝਾ, ਸ਼ਰਮ ਨਹੀਂ? ਇੰਨਾ ਐਡਵਾਂਸ ਵੀ ਮੈਂ ਦਵਾਂ, ਟਿਕਟ ਵੀ ਮੈਂ, ਵੀਜ਼ਾ ਵੀ ਮੈਂ, ਸਾਰਾ ਕੁਝ ਮੈਂ, ਉਤੋਂ 2 ਬੰਦੇ, ਇੱਕ ਬੰਦੇ ਦਾ 10 ਲੱਖ ਲੱਗਣਾ, 2 ਦਾ ਮੈਂ 20 ਲੱਖ ਲਾਵਾਂ ਤੇ ਐਡਵਾਂਸ ਵੀ ਦਵਾਂ। ਤੁਹਾਨੂੰ ਸ਼ਰਮ ਹੈ ਕੋਈ ਨਹੀਂ? ਸਾਨੂੰ ਉੱਥੇ ਯੂਜ਼ ਵੀ ਤਾਂ ਤੂੰ ਹੀ ਕਰਦਾ। ਉਹ ਤੇ ਯੂਜ਼ ਦੇ ਪੈਸੇ ਵੀ ਤੇ 20 ਲੱਖ ਪਤਾ ਨਹੀਂ ਕਦੋਂ ਤੁਹਾਡਾ ਪੂਰਾ ਹੋਣਾ। ਤੁਹਾਡੀ ਉੱਥੇ ਜਾਂਦੇ ਜ਼ਬਾਨ ਬੰਦ ਹੋ ਜੇ, ਸਾਰਾ ਜੀ ਇਸ ਕਿਸਮ ਦਾ ਹੋਵੇ। ਉਹ ਭਾਜੀ ਮੈਂ ਜਾਣ ਤੋਂ ਮਾਫੀ ਦੇ ਦੇ, ਮੇਰਾ ਭਾਈ ਜਾਣਾ ਨਾਲ ਲੈਦਾ ਗੱਲਬਾਤ। ਸਾਡੇ ਤੇ ਨਸ਼ੀ ਨਾ ਮੇਰੀ ਗੱਲ ਸੁਣ, ਸਾਨੂੰ ਐਡਵਾਂਸ ਦੇ, ਅਸੀਂ ਇੱਥੇ ਬੱਚਿਆਂ ਦਾ ਗਲ ਕੁੱਟ ਕੇ ਦੇਣਾ, ਉਹਨਾਂ ਨੂੰ ਕੋਈ ਖਰਚਾ ਪਾਣੀ। ਮੈਂ ਬੱਚਿਆਂ ਨਾਲ ਗੱਲ ਘੁੱਟ ਕੇ ਨਹੀਂ 20 ਲੱਖ ਲਾਉਣਾ ਤੁਹਾਡੇ ਤੇ। ਤੇਰੇ ਕੋਲ ਤਾਂ ਕਰੋੜੇ ਵੀ ਤੂੰ ਜਾਂਦਿਆਂ ਉੱਥੇ ਗੱਡੀ 'ਚ ਵਾਜੇ, ਤੂੰ ਤੇ ਪਾਸਾ ਸੋਚੇ ਜਰਾ, ਮੁੜ ਕੇ ਜੁਗਤ ਵੀ ਐ ਕਰਦਾ ਹੋਵੇ। ਭਾਜੀ ਸਾਡੇ ਸ਼ੋਆਂ ਦਾ ਲੱਖਾਂ ਰੁਪਈਆ ਕਮਾ ਲਿਆ, ਤੂੰ ਸਾਨੂੰ ਕੀ ਦਿੱਤਾ? ਜੇ ਤੁਹਾਡੇ ਕੋਈ ਕੰਬਲ ਇੰਜ ਦਾ ਹੋਵੇ ਫਿਰ ਸਾਡੇ ਪੈਸੇ ਗਏ ਮਿੱਟੀ, ਟਿਕਟ ਵੀਜ਼ਾ ਗਿਆ। ਮੇਰੇ ਤੇ ਬਾਹਰ ਖੜੇ ਹੋਣਾ, ਮੈਂ ਤੇ 19 ਕੀ ਹੋ ਗਈ। ਖੈਰ ਤੁਸੀਂ ਤੇ ਸਟੇਜ ਤੇ ਹੋਣਾ, ਸਟੇਜ ਤੇ ਜਾਂਦੇ ਮਿੱਠਾ ਜੀ ਇੰਜ ਜੁਗਤ ਇੰਜ ਕਰਦੇ ਤੋਂ ਐ ਡਿੱਗ ਪਵੇ ਤਾਂ ਫਾਇਦਾ। ਡਾਕਟਰ ਕਹੇ ਭਾਜੀ ਹੁਣ 10 ਸਾਲ ਬੈੱਡ ਰੈਸਟ ਆ। ਉਹ ਮਾਫੀ ਭਾਈ, ਮੈਂ ਬਿਆਨਦੇ ਨਹੀਂ ਦੁਬਈ, ਠੀਕ ਹੈ ਮੈਂ ਇੱਥੇ ਠੀਕ ਆ। 10 ਘੱਟ ਕਮਾ ਲਾਂਗੇ, ਤੰਦਰੁਸਤੀ ਤਾਂ ਰਹੂ ਹੀ ਨਹੀਂ, ਸਿੱਧਾ ਤਾਂ ਰਹੂ ਨਾ ਮੈਂ। ਨਾਲ ਦਾ ਭੰਡ ਨਹੀਂ, ਹਾਂਜੀ ਇਹਦੇ ਅੱਬੂ ਨੂੰ ਫਾਲਜ ਹੋਇਆ, ਇਹਨੇ ਇੱਧਰ ਕੰਨੀ ਬੰਨਤੀ ਉਹਦੇ। ਇਹਦੇ ਅੱਗੋਂ ਫਾਲਜ ਹੋਇਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਚੁੱਲ੍ਹੇ ਲਾ ਕੇ ਬੈਠੇ ਨੇ, ਪਿਘਲ ਗਏ। ਇਹ ਬੜਾ ਪਾਗਲ ਆ। ਅੱਛਾ ਹਲ ਫਲਾਜ ਲੌਕਰ ਰਿਹਾ, ਉਹਨੇ ਛਿੱਤਰ ਮਾਰੇ। ਕਿਉਂ? ਵੱਡੀ ਦਾ ਗੋਸ਼ਤ ਰੱਖਿਆ ਸੀ ਵਿੱਚ। ਇੱਧਰ ਨਾ ਬੈਂਕ 'ਚ? ਬੈਂਕ 'ਚ ਲਾਕਰ ਲੈ ਲਿਆ, ਰੱਖਣ ਦੀ ਕੋਈ ਸ਼ੈ ਨਹੀਂ। ਇੱਕ ਜੁੱਤੀ ਗਵਾਚ ਗਈ, ਉਹਦਾ ਦੂਜਾ ਪੈਰ ਉੱਥੇ ਰੱਖਿਆ। ਸਿੰਘਾਂ ਵਾਲਾ ਹੈਲਮਟ ਹੁੰਦਾ ਵਾ। ਲਓ ਜੀ ਅਦਾਲਤ 'ਚ ਵੜ ਗਿਆ। ਜੱਜ ਕਹਿੰਦਾ ਕੋਈ ਕੇਸ ਹੈ? ਕਹਿੰਦਾ ਨਹੀਂ ਜੀ, ਬਾਹਰ ਬਾਹਰ 'ਚ ਥੋੜੀ 10 ਮਿੰਟ ਖਲੋਣਾ ਜ਼ਰਾ। ਨਿਕਲ ਪਈ ਤੂੰ, ਐਸਾ ਹੱਥ ਵੀ ਚੱਕੀ ਦਾ, ਹੱਥ ਵੀ ਚੱਕੀ ਦਾ ਕਿਤੇ। ਕੁੜੀ ਚੱਕੀ ਦਾ, ਜੰਜਾਂ 'ਚ ਚੱਕੀ ਦਾ, ਇੱਥੇ ਨਹੀਂ। ਮੇਰੀ ਗੱਲ ਸੁਣ, ਜੰਗਲ 'ਚ ਚਲਾ ਗਿਆ ਮੋਟੂ ਜਿਹਾ। ਕਿਹੜਾ? ਆ ਡਾਇਨਾਸੌਰ ਜਿਹਾ? ਮੋਟੂ ਜਿਹਾ। ਇਹਨੂੰ ਜੰਗਲ 'ਚ ਛਿੱਤਰ ਪੈ ਗਏ। ਅੱਛਾ ਜੀ। ਉਹ ਟਾਰਜ਼ਨ ਜਿਹਦੇ ਨਾਲ ਨਮਕ ਹੀ ਨਹੀਂ ਆਂਦਾ, ਉਹ ਸਾਰੇ ਟਹਿਣੇ ਕੱਟ ਆਇਆ। ਉਹ ਵਿਚਾਰਾ ਪੈਦਲ ਤੁਰਿਆ ਫਿਰਦਾ। ਟਾਰਜ਼ਨ? ਇਹ ਵੀ ਪਾਣੀ ਜੰਗਲ ਗਿਆ ਤੇ ਵਾਪਸ ਆ ਗਿਆ। ਕਿਉਂ? ਕਹਿੰਦਾ ਬਾਂਦਰ ਮੈਨੂੰ ਵੇਖ ਕੇ ਹੱਸਦੇ ਨਹੀਂ। ਫੇਰ ਗਿਆ ਜੰਗਲ 'ਚ, ਟਾਰਜ਼ਨ ਵੇਖ ਕੇ ਕਹਿੰਦਾ ਉਹ ਤੇਰੀ ਅੰਮੀ ਲੱਭਣ ਡਈ ਆ। ਔਰ ਜੰਗਲ 'ਚ ਚਲੇ ਗਿਆ ਮੋਟੂ ਜਿਹਾ। ਆ ਭੀਮ ਜਿਹਾ। ਆਹੋ, ਇੱਥੇ ਆ ਕੇ ਕਹਿੰਦਾ ਮੈਂ ਜੰਗਲ 'ਚੋਂ ਆਇਆ। ਉਹ ਕਹਿੰਦੇ ਕੋਈ ਨਿਸ਼ਾਨੀ ਦੇ, ਇੰਜ ਚਾਦਰ ਲਾ ਕੇ ਕਹਿੰਦਾ ਆ ਵੇ ਚੀਤੇ ਨੇ ਬਾਹ ਖਾਧੀ। ਚੱਲ ਤੂੰ ਨਹੀਂ ਕੋਈ ਗੱਲ ਕਰਦਾ, ਡੀਜ਼ਲ 'ਚ ਮੱਛੀ ਭੁੰਨੀ। ਹਾਏ ਹਾਏ ਹਾਏ, ਆ ਛੋਟੇ ਦਾ ਮੂੰਹ ਦੇਖ ਲਓ, ਫੌਤਗੀ ਦਾ ਟਰੂ ਹੁੰਦਾ ਹੈ। ਮੈਂ ਕਿਹਾ ਜੀ ਖੱਪਾ ਖੱਪਾ ਕਿੱਥੇ ਗਿਆ? ਉਦੋਂ ਕਰਨਾ ਸੀ। ਅੱਛਾ ਹੁਣ ਤੁਸੀਂ ਕਿਉਂ ਬੋਲ ਰਹੇ ਕਿ ਅਸੀਂ ਚੁੱਪ ਬੈਠੇ? ਐ ਮੈਂ ਇਹਨਾਂ ਨੂੰ ਇਸ਼ਾਰਾ ਕਰਨਾ ਵਾ, ਤੁਹਾਡੀ ਆਵਾਜ਼ ਨਹੀਂ ਮੁੜ ਕੇ ਕਰਦੇ ਫਿਰ ਇਸ਼ਾਰਾ, ਸਾਨੂੰ ਤਾਂ ਸਾਹ ਚੜ੍ਹ ਨਹੀਂ ਨਾ, ਮੈਨੂੰ ਆਦਤ ਨਹੀਂ ਹੈ ਇਸ਼ਾਰੇ ਅੱਛਾ ਕਰਨ। ਜਾਨੀ ਖਾ ਹੁਣ ਕੋ ਤਾਂ ਫਿਰ ਬੈਗ ਬੰਨ ਗਏ, ਬੈਗ ਬੰਨ ਲਾ ਬੇਟਾ। ਲੇਕਿਨ ਇੱਕ ਸ਼ਰਤ ਹੈ, ਕੀ? ਤੰਦਰੁਸਤ ਲੈ ਕੇ ਜਾਣਾ ਸਾਨੂੰ। ਆ ਬਾਹਰ ਮੈਂ ਤੰਦਰੁਸਤੀ ਲੈ ਕੇ ਜਾਣਾ, ਲੇਕਿਨ ਮੇਰੀ ਵੀ ਇੱਕ ਸ਼ਰਤ ਆ। ਕੀ ਜੀ? ਉੱਥੇ ਜਾ ਕੇ ਤੰਦਰੁਸਤੀ ਰਹਿਣਾ ਤੁਸੀਂ। ਵਾਹ ਅਸੀਂ ਤਾਂ ਤੰਦਰੁਸਤੀ ਆ, ਕਹਿੰਦੇ ਕਹਿੰਦੇ ਕੋਈ ਸਾਡੇ ਤੇ ਨਸੀਬ ਆ। ਉਹ ਦੁਬਈ ਜਾ ਕੇ ਭੱਜਣ ਭਜਾਉਣ ਵਾਲਾ ਸਿਸਟਮ ਵੀ ਹੁੰਦਾ, ਕਿਤੇ ਅੱਗੇ ਪਿੱਛੇ ਬੰਦਾ ਕੰਮ ਨਹੀਂ ਨਹੀਂ, ਜੰਗਲ 'ਚ ਚਲੇ ਗਏ। ਇੱਥੇ ਤੁਹਾਡੇ ਨਾਲ ਮੈਂ ਸਟਾਮ ਕਰਨੇ ਨੇ 30,000 ਦੇ ਵੀ। ਜੀ। ਤੇ ਉਹ ਯਾਰ ਜਿਹੜਾ ਉਤਲਾ 20 ਲੱਖ ਆ, ਉਹ ਨਹੀਂ ਸਮਝ ਆ ਰਿਹਾ। ਉਹ ਕਟੌਤੀ 30,000 ਹੀ ਦਮਾ ਜਾ, ਕੱਲਾ ਚੱਲ ਜਾ ਕੇ ਲੈ ਲਾ ਉੱਥੋਂ ਲੱਖ ਰੁਪਈਆ। ਨਹੀਂ ਤੂੰ ਉੱਥੋਂ ਏਦਾਂ ਕਰ, ਤੂੰ ਲੱਖ ਰੁਪਈਆ ਤਨਖਾਹ ਤੇ ਲੱਗ ਜਾਓ ਤੁਸੀਂ ਉੱਥੇ, 2 ਲੱਖ ਤੇ 10 ਲੱਖ ਕੋਲੋਂ ਲਾ ਲਓ। ਜਾਓ। 10 ਲੱਖ ਕਿੱਥੋਂ ਕੋਲੋਂ ਲਾ ਦਈਏ? ਤੇ ਫੇਰ ਇਹੀ ਤੇ ਗੱਲ ਆ, ਮੈਂ ਬਿਜ਼ਨਸ ਮੈਂ ਨਹੀਂ ਕਮਾਉਣੇ। ਸਾਡੇ ਸ਼ੋਆਂ ਤੋਂ ਲੱਖਾਂ ਰੁਪਈਆ ਕਮਾ ਲਿਆ। ਤੇ 20 ਲੱਖ ਤੇ ਪਹਿਲੇ ਲਾ ਦੇਣਾ ਮੈਂ। ਉਹ ਬਾਸ਼ੋ ਗੱਲ ਹੀ ਕੀਤੀ ਹੈ, ਸਲਾਹ ਕੀਤੀ ਹੈ ਜੀ। ਗੁੱਸਾ ਨਾ ਕਰੋ ਜੀ। ਕਦੀ ਹੁਣ ਤੱਕ ਤੁਸੀਂ ਧੱਕੇ ਖਾਂਦੇ ਦੋਵੇਂ ਭੰਡ, ਉਹ ਤੁਹਾਡਾ ਬਣਿਆ ਕੁਛ ਨਹੀਂ। ਤੂੰ ਬੜਾ ਇੱਥੇ ਸੇਪ ਕਰ। ਕੀ ਬਾਤ ਹੈ। ਦੇਖਿਆ ਨਾ ਖਾਨ ਸਾਹਿਬ ਅਭੀ ਕੀ ਫਾਇਦਾ, 6 ਗੱਡੀਆਂ ਦੇ ਪੋਟੇ ਗਲੇ ਦੀ ਨਹੀਂ ਖਾਈ ਜਾਂਦੇ ਆ। ਮੋਟੇ ਤੋਂ ਮਾਰ ਕੇ ਸੁੱਟ ਦਾਂਗਾ। ਇਹੋ ਜੀ ਨੌਕਰੀ ਮੈਨੂੰ ਨਹੀਂ ਚਾਹੀਦੀ, ਸਮਝ। ਹਾਏ ਹਾਏ, ਮੇਰੀ ਗੱਲ ਸੁਣੋ। ਚਿਲੀ ਸਮੇਂ ਤਾਂ ਕੁਰਬਾਨੀ ਕੀਤੀ ਹੁੰਦੀ ਹੈ। ਓਏ ਹੋਏ, ਮਸ਼ੂਕ ਨੂੰ ਸੀਵੀ ਦਿੱਤੀ ਹੁੰਦੀ ਆ। ਹਾਏ ਹਾਏ, ਸਟਿੰਗ ਨਾਲ ਸਿਰ ਧੋਤਾ ਹੁੰਦਾ। ਜਾਨੀ ਦਾ ਮੇਰੀ ਸੁਣੋ ਗੱਲ, ਸਾਨੂੰ ਅਸੀਂ ਐਗਰੀ ਆ, ਲੇਕਿਨ ਯਾਰ ਜਿਹੜੇ ਕਟੌਤੀ ਵਾਲਾ 20,000 ਆ, ਜਿਹਦਾ ਇਹ ਨਹੀਂ ਹੋ ਸਕਦਾ। ਕਟੌਤੀ ਚਲੋ ਨਹੀਂ ਕਰ ਦੇਣਾ, 30,000 ਲੈ ਲਓ।
ਹਾਂ। ਲੇਕਿਨ ਅੱਗੇ ਪਿੱਛੇ ਨਹੀਂ, ਇੱਥੇ ਐਗਰੀਮੈਂਟ ਤੁਹਾਡੇ ਸੁਣ ਲਓ ਗੱਲ, ਹਾਂਜੀ। ਤੁਹਾਨੂੰ ਸਾਰਾ ਪਤਾ ਹੋਵੇ, ਤੁਸੀਂ ਕਹੋ ਵੀ ਬਾਅਦ ਚ ਸਾਨੂੰ ਦੱਸਿਆ ਨਹੀਂ ਸੀ ਪਹਿਲੇ ਸਾਨੂੰ। ਹਾਂਜੀ ਇੱਥੇ ਤੁਹਾਡਾ ਐਗਰੀਮੈਂਟ ਹੋਣਾ, ਤੁਸੀਂ ਉੱਥੇ ਜਾ ਕੇ ਕੋਈ 19 ਕੀ ਕੀਤੀ, ਕੋਈ ਮਸਲਾ ਬਣ ਗਿਆ, ਕਿਸੇ ਦੀਆਂ ਗੱਲਾਂ 'ਚ ਆ ਗਏ, ਇੱਥੇ ਜਿੰਨੇ ਤੁਹਾਡੇ ਘਰ ਦੇ ਆ ਨਾ, ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਔਰਤਾਂ ਬੰਦੇ ਸਾਰਿਆਂ ਦੇ ਪਰਚੇ ਕੱਟਣੇ, ਸਾਰੇ ਜੇਲ੍ਹ 'ਚ ਹੋਣੇ ਜੇ। ਤੁਸੀਂ ਇਹ ਸਟਾਂਪ ਤੇ ਲਿਖਿਆ ਹੋਏਗਾ, ਅਸੀਂ ਮਸਕੀਨ ਬੰਦੇ, ਅਸੀਂ ਕਦੀ 2 ਨੰਬਰੀ ਨਹੀਂ ਕਿਉਂਕਿ ਤੁਸੀਂ ਦੁਬਈ ਜਾਣਾ, ਉੱਥੇ ਤੁਹਾਨੂੰ ਬੜੀਆਂ ਆਫਰਾਂ ਹੋਣੀਆਂ, ਸਾਡੇ ਕੋਲ ਆ ਜਾਓ, ਸਾਡੇ ਕੋਲ ਆ ਜਾਓ। ਨਹੀਂ। ਤੇ ਤੁਸੀਂ ਗਏ, ਓਏ ਜਾਨੀ ਖਾਨ ਆ ਕਹੋ ਯਾਰ, ਤੁਹਾਨੂੰ ਕਿੰਨੀ ਵਾਰੀ ਓ ਯਾਰ ਇਹਦੇ ਵਾਲੇ ਸਾਹਿਬ ਮੇਰੀ ਗੱਲ ਸੁਣੋ ਵਿੱਚ, ਹੁਣ ਮੈਂ ਕੀ ਕਹਿ ਦਵਾਂ ਜਾਨੀ ਖਾਨ ਨੂੰ ਯਾਰ। ਓਏ ਪਲੇ ਸਟੋਰ ਤੇ ਰਜ਼ਾਈਆਂ ਰੱਖੀਆਂ ਹੁੰਦੀਆਂ ਓਏ। ਲਓ ਜੀ ਬਸ ਇਸ ਗੱਲ ਦਾ ਕਰਕੇ ਐਡਾ ਵੱਡਾ ਨੇ ਖਲਾਰਾ ਕੀਤਾ ਜੀ। ਕੀ ਬਾਤ ਹੈ, ਗੂਗਲ ਤੋਂ ਅਬੂ ਲੱਭਿਆ ਹੁੰਦਾ ਓਏ। ਬਰਾਂਡਾ ਦਾ ਬੜਾ ਸ਼ੌਕ ਆ। ਓਏ 6 ਉਂਗਲਾਂ ਵਾਲੀ ਮੱਝ ਹੁੰਦੀ ਓਏ। ਓਏ ਮੋਬਾਈਲ ਦੀ ਗੈਲਰੀ 'ਚ ਮੰਜੀਆਂ ਡਾਈਆਂ ਹੁੰਦੀਆਂ ਓਏ। ਸਾਡਾ ਸਪਰਾਈਟ ਜ਼ਖਮ ਤੇ YouTube ਲਾਈਓ। ਮੇਰੇ ਫੀਟੇ ਮੂੰਹ, ਉਹ ਛਲੇਡੇ ਦੀ ਬਾਸਕਟ ਹੁੰਦੀ ਫੀਟੇ ਮੂੰਹ। ਓਵਰ ਕਰੀਮ ਤੋਂ ਡੋਲੀ ਮੰਗਾਈ ਹੁੰਦੀ। ਕਿਆ ਕਹਿਣੀ ਬਈ। ਓਏ ਆਹੋ, ਮੁਰਸ਼ਿਦਾਂ ਨੇ ਰੈਪ ਕੀਤਾ ਹੁੰਦਾ। ਆਹਾ ਲਸਣ ਖਾਣ ਵਾਲੀ ਮੱਝ ਹੁੰਦੀ। ਅੰਗੂਠੀ ਤਾਂ ਉਹਨੂੰ ਕਰਕੇ ਨੂੰਹ ਬੁਲਾਈ ਹੁੰਦੀ ਆ। 4 ਵੀਲਰ ਡੋਲੀ ਹੁੰਦੀ ਓਏ, ਹੈ 4 ਵੀਲਰ ਡੋਲੀ ਹੁੰਦੀ। ਹਾਏ ਹਾਏ, ਉਹ ਖੋਤੇ ਵਾਲੀ ਬੱਗੀ ਹੁੰਦੀ ਵਾ। ਕੀ ਬਾਤ ਹੈ। ਗਟਰ ਦੀ ਮਿੱਟੀ ਦਾ ਸਟੈਚੂ ਹੁੰਦਾ। ਓਏ ਖੋਤਾ ਨਸਾਣ ਵਾਲਾ ਛਣਕਣਾ ਹੁੰਦਾ ਉਹਨੂੰ। ਅੱਛਾ, ਔਰ ਜਾਣਾ ਕਿ ਨਹੀਂ? ਨਾਲੀ ਚ ਛੱਲਾਂ ਵੱਜਣ ਦੀਆਂ ਹੁੰਦੀਆਂ। ਉਹ ਜਾਣਾ ਕਿ ਨਹੀਂ? ਜਾਣਾ ਹੀ ਹੈ ਜੀ, ਸਾਨੂੰ ਲੈ ਕੇ ਜਾ, ਤੇਰੀ ਮਿਹਰਬਾਨੀ। ਓਏ ਨਾਲੀ 'ਚ ਪੈਰ ਲਮਕਾਏ ਹੁੰਦੇ ਓਏ। ਵਾਕਰ ਤੇ ਲਿਖਿਆ ਹੁੰਦਾ ਫਾਸਲਾ ਰੱਖੇ। ਹੁਣ ਕਦੋਂ ਫਿਰ ਤਿਆਰੀ ਰੱਖੀ? ਮੈਂ ਤੁਹਾਨੂੰ ਕਿਹਾ ਸੀ ਨਾ, ਜਦੋਂ ਇਹਨਾਂ ਨੇ ਸ਼ੁਰੂ ਹੋਣਾ, ਤੁਹਾਡੀ ਵਜ੍ਹਾ ਬੰਦ ਹੋ ਗਈ ਨਾ ਬਾਤ, ਨਾ ਕਰਿਆ ਕਰੋ ਏਦਾਂ। ਤਿਆਰੀ ਰੱਖੋ, ਭਾਵੇਂ ਨਾ ਤੁਸੀਂ ਐਗਰੀਮੈਂਟ ਕਰੋ ਮੇਰੇ ਨਾਲ। ਸਵੇਰੇ ਮੈਂ ਐਗਰੀਮੈਂਟ ਲਾਉਣਾ, ਸਟਾਂਪ ਲਿਆਉਣਾ, ਮੈਂ 1000 ਰੁਪਏ ਲਾ। ਅਸੀਂ ਤਾਂ ਮਿੰਟ ਚ ਐਗਰੀ ਕਰ ਦੇਣਾ ਆ। ਆਹ ਬਸ ਠੀਕ ਆ। ਹਾਂਜੀ, ਸਟਾਂਪ ਜ਼ਰੂਰੀ ਆ। ਅਸੀਂ ਉੱਤੇ ਲਿਖਿਆ ਹੋਏਗਾ ਵੀ ਅਸੀਂ ਭਾਜੀ, ਜਾਨੀ ਭਾਜੀ ਨੂੰ ਆਪਣਾ ਆਪ ਸੌਂਪ ਰਹੇ ਆ। ਇਹ ਸਾਨੂੰ ਜਿੱਥੇ ਮਰਜ਼ੀ, ਜਿੱਦਾਂ ਮਰਜ਼ੀ ਲੈ ਜਾਵੇ, ਜੋ ਮਰਜ਼ੀ ਕਰੇ ਸਾਡੇ ਨਾਲ, ਨਹੀਂ 19 ਕਰੇ, 21 ਕਰੇ। ਭਾਜੀ ਉਹਦੇ ਲੈਦਾ ਪੈਸੇ ਹੋਣਗੇ 19 ਦੇ। ਨਾਲੇ 19 ਇਹਨੇ ਚਲੋ ਮੈਂ ਕੋਈ 14-15 ਕਰ ਲਾਂਗਾ, ਮੇਰੇ ਕੋਲ ਥੋੜੇ ਆ ਜਰਾ। ਦੇਖੋ ਜੀ ਅਸੀਂ ਬੱਚੇ ਆ ਤੇ ਸਾਡੇ ਤਾਂ 14-15 ਹੀ ਕਰਿਓ। ਉਹ ਮੇਰੀ ਗੱਲ ਸੁਣ ਨਾ, ਕੋਈ 19 ਹੋ ਜੇ, 21 ਹੋ ਜੇ, ਸਾਡੇ ਨਾਲ, ਸਾਡਾ ਕੋਈ ਮਸਲਾ ਬਣ ਜੇ ਉੱਥੇ, ਠੀਕ ਹੈ ਜੀ। ਮਸਲਾ ਤੁਹਾਡਾ ਕਾਹਦਾ ਬਣਨਾ ਜੀ? ਉਹਦੇ ਅਸੀਂ ਆਪ ਜ਼ਿੰਮੇਦਾਰ ਹਾਂ। ਔਰ ਅਸੀਂ ਇੱਥੇ ਲਿਖ ਕੇ ਦੇ ਰਹੇ ਹਾਂ ਕਿ ਵੀ ਅਸੀਂ ਅਗਰ ਜਾਨੀ ਨੂੰ ਛੱਡ ਕੇ ਕਿਤੇ ਹੋਰ ਜਾਈਏ, ਕਿਸੇ ਦੀਆਂ ਗੱਲਾਂ ਚਾਹੀਏ, 1-1 ਕਰੋੜ ਰੁਪਈਆ ਸਾਡੇ ਘਰ ਦੇ ਸਾਨੂੰ ਪਿੱਛੋਂ ਦੇਣਗੇ ਜਾਂ ਦੇਣਗੇ। ਅਗਰ ਨਾ ਦੇਣਗੇ ਤੇ ਸਾਰਿਆਂ ਨੂੰ ਪਰਚੇ ਹੋ ਕੇ ਹੱਥ ਕੜੀ ਲਾ ਕੇ ਤੇ ਜੇਲ੍ਹਾਂ 'ਚ ਜਾਣਗੇ। ਜਾਨੀ ਖਾਂ ਅਸੀਂ ਨਸਲੀ। ਓਏ ਜਾਨੀ ਖਾਂ, ਫਿਰ ਜਾਨੀ ਖਾਂ ਕਹਿਣ ਓ ਦੇ। ਯਾਰ ਡਾਕਟਰ ਕੁਦੀਰ ਸਾਹਿਬ ਕੀ ਕਹਿ ਦਈਏ ਯਾਰ ਹੁਣ? ਅਨੇ ਕੋਈ ਗੱਲ ਕਰਨੀ ਹੈ। ਹਾਂਜੀ ਮੋੜਵਾ ਵਿਆਹ ਕੀਤਾ ਹੁੰਦਾ ਓਏ। ਹਾਏ ਹਾਏ, ਬੜਾ ਚੌਰੀ ਨੇ ਦੁਪੱਟੇ ਵੰਡੇ, ਬਸ ਕਰਦੇ ਤੂੰ। ਹਾਏ ਹਾਏ ਅਗਲੀ ਸਾਈਡ ਤੋਂ ਮੱਝ ਚੋਈ ਹੁੰਦੀ। ਹੈ ਅਗਲੀ ਸਾਈਡ ਤੋਂ ਕਿਤੇ ਅਗਲੀਆਂ ਨੇ ਤੇਰੇ ਭਾਜੀ, ਇਹ ਜੁਗਤ ਹੀ ਹੈ ਨਾ, ਇਦਾਂ ਤੇ ਫਿਰ ਮੈਂ ਤੁਹਾਡੀ ਹਰ ਗੱਲ ਫੜੀ ਜਾਵਾਂ। ਅੱਛਾ ਭਾਜੀ ਕੋਈ ਨਾ ਬੋਲੋ। ਬੱਚਾ ਬੈਠਾ, ਉਹਨੂੰ ਖੁਸ਼ ਹੋ ਲੈਣ 2 ਮਿੰਟ, ਕੀ ਤੁਹਾਨੂੰ ਮੌਤ ਪੈ ਜਾਣੀ? ਮੈਂ ਰਾਜ਼ੀ ਜੀ, ਮੈਂ ਰਾਜ਼ੀ। ਜਦੋਂ ਬੱਚਾ ਰਾਜ਼ੀ ਹੋ ਜਾਊਗਾ 2 ਮਿੰਟ ਤੁਹਾਨੂੰ। ਸਾਨੂੰ ਦੱਸ ਦੋ, ਕੱਪੜੇ ਲੀੜੇ ਪਾਸਪੋਰਟ ਦਾ ਕੀ ਕਰਨਾ ਹੈ? ਕੱਪੜੇ ਲੀੜੇ ਮੈਂ ਉੱਥੇ ਤੁਹਾਡੇ ਆਪਣੇ ਹਿਸਾਬ ਦੇ ਲਵਾਵਾਂ। ਹਾਂ ਤੁਹਾਨੂੰ ਨਵੀਆਂ ਸ਼ਲਵਾਰਾਂ ਕਮੀਜ਼ਾਂ, ਇੱਕ ਪੁਰਾਣੇ ਸਟਾਈਲ ਦੇ ਭੰਡਾਂ ਦੀਆਂ ਨਵੀਆਂ ਸ਼ਲਵਾਰਾਂ ਕਮੀਜ਼ਾਂ, ਉੱਤੇ ਵਾਸਕਟਾਂ ਬੋਸਕੀ ਦੀ ਬੋਸਕੀ ਦੀਆਂ, ਸਾਫਾ ਥੱਲੇ ਪਿਸ਼ੌਰੀ ਚੱਪਲਾਂ, ਇਹ ਬਈ ਲੱਗੇ ਕਿ ਯਾਰ ਕੋਈ। ਮਾਲੀਏ ਦਾ ਖੱਦਰ। ਹਾਂ, ਔਰ ਮੈਂ ਤੁਹਾਡੀ ਇੱਜ਼ਤ ਇਨਸ਼ਾਅੱਲਾ ਤਾਲਾ ਮੈਂ ਪੂਰੀ ਕੋਸ਼ਿਸ਼ ਕਰਾਂਗਾ ਬਹਾਲ ਹੋਵੇ, ਕਿ ਜਿਹੜੇ ਲੋਕੀ ਭੰਡਾਂ ਨੂੰ ਡੀਗ੍ਰੇਡ ਕਰਦੇ ਨੇ। ਵਾਹ, ਵਾਹ। ਅਮਾਨੁੱਲਾ ਸਾਹਿਬ ਨੇ ਕਿਹਾ ਸੀ ਨਾ, ਉਹਨੇ ਕਹਾ ਭੰਡਾ, ਉਹਨੇ ਕਹੋ ਨਾ, ਇਹਨਾਂ ਮੈਨੂੰ ਕਹੀ ਹੋਏ, ਉਹ ਬਹੁਤ ਵੱਡੇ ਲੋਕ ਹੁੰਦੇ ਭਾਈ। ਅਰੇ ਕਿਆ ਕਹਿ। ਇਹ ਤੁਹਾਡੇ ਬਾਰੇ ਜਮਾਨ ਸਾਹਿਬ ਨੇ ਕਿਹਾ। ਵੱਡੇ ਤੇ ਸਾਡੇ ਲੇਕਿਨ ਗੱਲ ਇਹ ਆ ਕਿ ਸਾਡਾ ਸਿਸਟਮ ਇਹ ਹੈ, ਤੇ ਇਹ ਵੀ ਅਸੀਂ ਕਰਾਂਗੇ ਕਿ ਭਾਈ ਇਹ ਆਰਟਿਸਟ ਨੇ, ਜਿੱਦਾਂ ਇੱਕ ਸਿੰਗਰ ਗਾ ਰਿਹਾ, ਉਹਨੂੰ ਕੋਈ ਨਹੀਂ ਭੰਡ ਕਹਿੰਦੇ। ਇੱਕ ਬੰਦਾ ਤੁਹਾਨੂੰ ਹਸਾ ਰਿਹਾ, ਉਹਨੂੰ ਤੁਸੀਂ ਕਾਮੇਡੀਅਨ ਕਹੋ, ਅੱਛਾ ਕਹੋ। ਇਹਦਾ ਮਤਲਬ ਫਿਰ ਚਾਰਲੀ ਚੈਪਲਨ ਸਾਹਿਬ ਵੀ ਭੰਡ ਸੀ। ਨਾ ਜੀ ਹੈਂ? ਵੱਡੇ ਇਹਦਾ ਲੋਕ। ਮਤਲਬ 3 ਸਟੂਜੀਜ਼ ਵਾਲੇ ਸਾਰੇ ਭੰਡ ਸੀ। ਨਾ ਜੀ। ਉਮਰ ਸ਼ੀਰ ਸਾਹਿਬ ਵੀ ਭੰਡ ਸੀ, ਫਲਾਣੇ ਵੀ ਭੰਡ ਸੀ, ਅਮਾਨੁੱਲਾ ਸਾਹਿਬ। ਕੁਛ ਸ਼ਰਮ ਕਰਨੀ ਚਾਹੀਦੀ ਹੈ। ਆਪ ਦੁਨੀਆ ਦਾ ਲੁੱਕ ਕੇ, ਹਰ ਕੁੱਤਾ ਕੰਮ ਕਰਕੇ, ਗੰਦਾ ਕੰਮ ਕਰਕੇ ਤੇ ਨਵੇਂ ਕੱਪੜੇ ਪਾ ਕੇ ਤੇ ਕਹਿਣਾ ਇਹ ਭੰਡ ਹੈ। ਜਾਨੀ ਖਾਂ ਹੈ ਇਹ ਤੁਹਾਨੂੰ ਬਹੁਤ ਤਕਲੀਫ ਹੋ ਰਹੀ ਹੈ ਇਸ ਗੱਲ ਦੀ, ਸਾਨੂੰ ਨਹੀਂ ਇੰਨੀ ਹੋਈ। ਤੁਹਾਡਾ ਕਰਕੇ ਹੋ ਰਹੀ ਆ, ਤੁਹਾਡਾ ਦਰਦ ਆ। ਨਹੀਂ ਸਾਡਾ ਦਰਦ, ਸਾਨੂੰ ਸਾਡਾ ਦਰਦ ਨਹੀਂ ਹੋਣ ਡਿਆ, ਤੈਨੂੰ ਬਹੁਤਾ ਦਰਦ ਹੋਣ ਡਿਆ ਵੀਰੇ। ਇਹਨਾਂ ਬੱਚਿਆਂ ਨੂੰ ਵੀ ਸਮਝਾਓ। ਹੁਣ ਫਿਰ ਡਨ ਨਾ, ਸਾਡੇ ਲੋ ਤਾਂ ਭਾਜੀ ਡਨ ਡਨ ਹੋ ਗਿਆ। ਲੇਕਿਨ ਉਸਤਾਦ ਜੀ ਗੱਲ ਸਵੇਰੇ ਸਟਾਂਪ ਬੁਲਾ ਲਓ, ਕੋਈ ਸ਼ਰਤ ਹੈਗੀ ਤਾਂ ਹੁਣ ਦੱਸ ਦਿਓ। ਸ਼ਰਤਾਂ ਸਾਡੀਆਂ 2-4 ਹੀ ਹੈ ਜੀ। ਜੀ ਪਿੱਛੋਂ ਘਰ ਦਾ ਇਹਨਾਂ ਦਾ ਖਿਆਲ ਕਿੰਨੇ ਕਰਨਾ? ਉਹ ਘਰ ਟੁਰ ਪੰਦਾ। ਹਾਏ ਹਾਏ, ਘਰ ਦਾ ਖਿਆਲ ਕਰਨਾ, ਘਰ ਕੀ ਓ ਚੋਦਾ ਯਾਰ ਹੈ ਇੱਕ ਸਾਡੀ। ਮਿੰਟ ਯਾਰ, ਫਿਰ ਸਾਡਾ ਵੀ ਮੈਂ ਕਦਰਦਾਨ ਆ ਤੁਹਾਡਾ। ਨਹੀਂ ਸਾਡਾ ਘਰ ਤੁਹਾਡੇ ਘਰ ਝਾਤੀ ਮਾਰਨ ਡਿਆ। ਹਾਏ ਹਾਏ, ਮੈਂ ਫਿਰ ਵੀ ਕਦਰਦਾਨ ਆ। ਆ ਗਏ ਤੁਹਾਨੂੰ
ਸਾਡੇ ਘਰ ਦਾ ਵੀ ਸਾਡੇ ਘਰ ਦੇ ਕੀ ਗੱਲ ਕਿਤੇ ਖੈਰ ਹੋਏ ਸਾਡਾ ਚਾਪਾ ਘਰ- ਮਾਰਤਾ ਕੀ ਲੋਕ ਕੇ ਤੁਹਾਡੇ ਘਰ ਦੇਖਣ ਦੇ ਬਾਤ ਕਰਦੇ ਮੋਟੂ ਹੈ ਜੀ ਹੈ ਤੇ ਲਾ ਛੋਟੇ ਭੀਮ ਦਾ ਬਦਮਾਸ਼ ਬੈਠਾ ਕੈਸਾ ਇਦਾਂ ਦੇ ਬੰਦੇ ਨਸਲ ਤਾਂ ਨਸਲ ਫਿੱਕੇ ਹੁੰਦੇ ਆ ਓਏ ਅਲਾ ਰੋਡ ਲੱਕ ਤੇ ਮੱਲੀ ਹੁੰਦੀ ਉਹ ਹੈ ਖੈਰ ਹੋਵੇ ਤੇਰੀ ਖੈਰ ਹੋ ਜਾਵੇ ਸੱਪ ਵਾਲੀ ਕੈਰਮ ਬੋਰਡ ਹੁੰਦੀ ਤੇਰੀ ਖੈਰ ਹੋ ਜਾਵੇ ਬਹੁਤੀ ਖਾਣ ਵਾਲਿਆ ਕੀ ਬਾਤ ਉਹ ਹੈ ਫੜਾ ਯਾਰ ਲੈ ਫੜਾ ਸਾਰੇ ਉਹ ਸਿੱਧਾ ਸੱਪ ਹੁੰਦਾ ਹੈ। ਜਨੀ ਹੈ ਸਾਨੂੰ ਲੈ ਜਾ ਇਥੋਂ ਕੱਢ ਕੇ ਹਾਏ 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 ਤੇਰੀ ਮਿਹਰਬਾਨੀ ਹੈ ਇਹ ਭਾਈ ਮਾੜਾ ਜੀ ਕੱਢਣ ਨੂੰ ਫਿਰਨ ਤੁਸੀਂ ਉੱਥੇ ਜਾਓ ਤੇ ਬਈ ਮੈਂ ਲੈ ਜਾਣਾ ਕੱਢ ਕੇ ਪਾਵਰ ਬੈਂਕ ਦਾ ਗਾਰਡ ਹੁੰਦਾ ਇਹ 4G ਚਵਲ ਮਾਰੀ ਹੁੰਦੀ ਹੈ ਗੋਲ ਕਵਰ ਹੁੰਦੀ ਓਏ ਤੂੰ ਵੀ ਚੁੱਪ ਸਰ ਐਦਾਂ ਗਲਾ ਗਰਮ ਕਰੋ ਥੱਕ ਗਏ ਤੁਸੀਂ ਬੋਲ ਬੋਲ ਕੇ ਅੱਖ ਮੀਟ ਕੇ ਚਵਲ ਮਾਰੀ ਹੁੰਦੀ ਫਿਰ ਤੇ ਮੂੰਹ ਸਾਡੇ ਵੀ ਪੇਸ਼ ਓਏ ਬੰਦੂਕ ਦਾ ਮੇਣਾ ਮਾਰਿਆ ਹੁੰਦਾ ਹੈ। ਇਹ ਹੋਰ ਪਾ ਲਓ ਥੋੜੀ ਜਿਹੀ ਇਧਰ ਕਰੋ ਕੱਪ ਨਹੀਂ ਬਸ ਮੈਂ ਕੀ ਪੀਣੀ ਹੈ ਜਿਆਦਾ ਮਨਾ ਕੀਤੀ ਇਹ ਬੁੱਗਾ ਦੇਖ ਲਓ ਜੀ ਕੰਮ ਵਾਲੀ ਦਾ ਗਾਣਾ ਆਇਆ ਹੁੰਦਾ ਹਾਏ 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 ਕੀ ਬਾਤ ਹੈ ਤੇਰੀ ਮੇਰੇ ਮੁੰਡੇ ਦਾਦਾ ਲੱਗੇ ਅੱਛਾ ਕਲਿੱਪ ਕਹਿੰਦਾ ਤੇ ਸਮਝ ਆਉਂਦਾ ਸੀ ਨਹੀਂ ਗਾਣਾ ਕੱਢਿਆ ਜੀ ਉਹਨੇ ਕੀ ਬਾਤ ਹੈ ਓਏ ਜਾਨੀ ਖਾਨ ਮੇਰੀ ਸੁਣੋ ਗੱਲ ਜੀ ਓਏ ਦਾਦੀ ਵਾਇਰਲ ਹੋਈ ਹੁੰਦੀ ਹੈ ਬਾਕੀ ਕਿੰਨੇ ਮੁੰਡੇ ਤੁਸੀਂ ਜਾ ਕੇ ਸੈੱਟ ਕਰ ਦਿੱਤੇ ਆ ਸਾਡਾ ਸੋਸ਼ਲ ਮੀਡੀਆ ਦੀ ਕੀ ਪਾਵਰ ਹੈ ਹੈ ਸਵੇਰ ਨੂੰ ਬੰਦਾ ਤੁਹਾਡੇ ਲਈ ਬਹੁਤ ਇੱਜ਼ਤ ਵਾਲਾ ਹੁੰਦਾ ਉਹਦਾ ਰਾਤ ਨੂੰ ਇੱਕੋ ਹੀ ਕਲਿੱਪ ਆਉਂਦਾ ਤੁਸੀਂ ਕਹਿੰਦੇ ਲੱਖ ਲਾਣ ਤੇਰੀ ਜ਼ਿੰਦਗੀ ਹਾਏ ਜਾਨੀ ਖਾਨ ਇਹ ਕੀ ਸੋਸ਼ਲ ਮੀਡੀਆ ਹੀ ਆ ਸਾਜ ਜੀ ਕਸਮ ਵਾਲੀ ਗੱਲ ਜੇ ਮੈਂ ਨਾ ਚਾਹੇ ਹਦਾਇਤ ਮੇਰੀ ਵਾਲੀ ਨਾ ਹੈ ਮੇਰੀ ਬੜੇ ਵੱਡੇ ਲੋਕਾਂ ਨਾਲ ਨਾ ਲੜਾਈ ਹੋ ਗਈ ਸੀਗੀ ਆਪਣੇ ਵੱਡਿਆਂ ਨੇ ਜੀ ਨਹੀਂ ਆਪਣੇ ਵੱਡਿਆਂ ਨਾਲ ਨਹੀਂ ਓਏ ਬਈ ਤੂੰ ਨਾ ਦੂਸਰ ਕਰਨਾ ਬੜਾ ਹਲਾਲ ਦਾ ਹੈ ਉਸਤਾਦ ਜੀ, ਉਹ ਨਾ- ਕੰਗ੍ਰੈਚੁਲੇਸ਼ਨ ਉਹ ਮੂੰਹ ਪਾਲ ਕੇ ਕਹਿੰਦੇ ਆ ਮਰਾਸੀ ਲੋਕ ਤੇ ਇਹ ਉਹ ਤੇ ਮੈਂ ਕਿਹਾ ਓਏ ਉਰੇ ਮੈਂ ਗੱਡੀ ਤੇ ਜਾਣ ਡਿਆ ਨਾਲ ਮੇਰੇ ਡਾਕਟਰ ਸਾਹਿਬ ਬੈਠੇ ਕਹਿੰਦਾ ਉਹ ਮਰਾਸੀ ਜਾਣ ਡੇ ਡਾਕਟਰ ਦਾ ਉਸਤਾਦ ਜੀ ਮੈਂ ਗੱਡੀ ਕਸਮ ਵਾਲੀ ਗੱਲ ਹੈ ਅੱਗੇ ਉਹਦੀ ਫੋਰਚੂਨਰ ਦੇ ਅੱਗੇ ਲਾਈ ਮੈਂ ਕਿਹਾ ਬਾਹਰ ਆ ਮੈਂ ਤੁਹਾਨੂੰ ਦੱਸਦਾ ਇੱਕ ਵਾਰੀ ਤਾਰਕ ਜਵੇਦ ਸਾਹਿਬ ਮੇਰੀ ਅੱਖੀਂ ਵੇਖਿਆ ਵਾਕਿਆ ਸ਼ਹਜ਼ਾਦ ਸੈਨਮ ਥੀਏਟਰ ਹਾਂਜੀ ਮੈਡਮ ਕੀ ਨਾਂ ਸੀ ਸ਼ੀਬਾ ਉਹਨਾਂ ਦਾ ਮੈਡਮ ਨਾਮ ਸ਼ੀਬਾ ਤੇ ਤਾਰਕ ਜਵੇਦ ਸਾਹਿਬ ਭਾਜੀ ਅੱਗੇ ਨਾ ਕੋ ਮੁਲਤਾਨ ਦੀਆਂ ਪਾਰਟੀਆਂ ਬੈਠੀਆਂ ਸੀ ਕੋਈ ਉਹਨਾਂ ਦੇ ਕੁੱਤਰ ਲਗਾ ਲੈ ਕਾਟਨਾਂ ਦੇ ਸੂਟ ਪਾ ਕੇ ਤਾਰਕ ਜਵੇਦ ਸਾਹਿਬ ਦੀ ਐਂਟਰੀ ਹੋਈ ਆ ਤੇ ਇੱਕ ਨੇ ਹਲਕੀ ਜਿਹੀ ਆਵਾਜ਼ ਕਿਹਾ ਉਹ ਵੱਡਾ ਆਇਆ ਜੀ ਉਹਨਾਂ ਨੇ ਸੁਣ ਲਿਆ ਉਹ ਤਾਰਕ ਜਵੇਦ ਭਾਈ ਹੈ ਪੂਰਾ ਉਹਨੇ ਡਰਾਮਾ ਰੋਕੋ ਉਹਨੇ ਕਹਾ ਯਾਰ ਕਿੱਡੀ ਉਹਨੇ ਸੋਹਣੀ ਗੱਲ ਕੀਤੀ ਕਹਿੰਦਾ ਓਏ ਤੂੰ ਓਏ ਉਹ ਤੇਰਾ ਪਿਓ ਓਏ ਠੀਕ ਆ ਜੀ ਉਹਨੇ ਕਹਾ ਤੂੰ ਜਿਹਦੇ ਤੇ ਮੋਹਰ ਲਾ ਦੇਵੇਂ ਉਹ ਹੋ ਜਾਂਦਾ ਓਏ ਐ ਮੇਰੇ ਅੱਜ ਤੱਕ ਉਹਨਾਂ ਦੀ ਗੱਲ ਯਾਦ ਬੜੀ ਵੱਡੀ ਗੱਲ ਕਰਦੇ ਕੈਸੀ ਗੱਲ ਆ ਕਹਿੰਦੇ ਤੂੰ ਜਿਹਦੇ ਤੇ ਮੋਹਰ ਲਾ ਦੇਵੇਂ ਨਾ ਤੇਰੀ ਮੋਹਰ ਜਿੱਤੇ ਲੱਗ ਜਾਵੇ ਉਹ ਹੋ ਜਾਂਦਾ ਤੂੰ ਕੀ ਹੋਏਗਾ ਆਵਾਮ ਨੂੰ ਕਿਹਾ ਉਹ ਬੰਦੇ ਉਹ ਉੱਠੇ ਬਾਬਾ ਜੀ ਉੱਠ ਕੇ ਉਹਨਾਂ ਨੇ ਕਹਿੰਦਾ ਪਿੱਛੋਂ 5-7 ਬੰਦੇ ਆਏ ਉੱਤੋਂ ਥੀਏਟਰ ਕਿਹਨਾਂ ਦਾ ਸੀ ਉਸ ਟਾਈਮ ਭਾਜੀ ਉਹਨਾਂ ਨੇ ਤੇ ਬਾਹਰ ਲਿਜਾ ਕੇ ਤੇ ਆਤਮਾ ਰੋਲਤੀ ਉਹਨਾਂ ਦੀ ਹਾਏ ਤਸ਼ੱਦਦ ਦਾ ਨਿਸ਼ਾਨਾ ਬਣਾਤਾ ਜੀ ਉਹ ਐਵੇਂ ਹੀ ਮੈਂ ਨਾ। ਕਹਾਂ ਸਾਰੀ ਜ਼ਿੰਦਗੀ ਇਹ ਲਫ਼ਜ਼ ਦੀ ਅਦਬ ਕਰਨਗੇ ਕਿ ਮਰਾਸੀ ਲਫ਼ਜ਼ ਦਾ ਅਦਬ ਕਰਨ ਜਿੰਨੀ ਪਈਆਂ ਉਹਨਾਂ ਨੂੰ ਇਹ ਆਰਟ ਹੈ ਜੀ ਦੇਖੋ ਇਹ ਚਮੋਟੇ ਦੇ ਨਾਲ ਜੁਗਤਗੀਰੀ ਕਰਨੀ ਇਹ ਆਰਟ ਹੈ ਉਹ ਯਾਰ ਆਟ ਖੁਦਾ ਦੀ ਕਸਮ ਪਤਾ ਨਹੀਂ ਕੀ ਅੰਦਰ ਜੰਗ ਚੱਲਣ ਦੀ ਲੇਕਿਨ ਹਾਸੇ ਵੰਡਦੇ ਨੇ ਤੁਹਾਡੇ ਭਾਜੀ ਸਭਾਂ ਦੀਆਂ ਗੱਲਾਂ ਕਰ ਰਿਹਾ ਮੈਂ ਵੱਡੇ ਅਸੀਂ ਤੇ ਉਹਨਾਂ ਦਾ ਕੀਤਾ ਕੰਮ ਕਰਨੇ ਆ ਨਾ ਯਾਰ ਉਹਨਾਂ ਨੇ ਕੰਮ ਕੀਤੇ ਲੋਕਾਂ ਨੂੰ ਹਸਾਇਆ ਹਾਸੇ ਵੰਡੇ ਨੇ ਸਾਡੇ ਉਸਤਾਦ ਜੀ ਉੱਥੇ ਆਂਦੇ ਸੀਗੇ ਦੋ ਤੁਹਾਡੇ ਉੱਥੇ ਵਿਆਹਾਂ ਸ਼ਾਦੀਆਂ ਤੇ ਭੰਡ ਪਾਂਡੇ ਉਹਦਾ ਮੁੰਡਾ ਕਤਲ ਹੋ ਗਿਆ ਸੀ ਤੇ ਉਹ ਬਾਬਾ ਕੱਲਾ ਆਣਾ ਉਸਤਾਦ ਜੀ ਇੱਕ ਹੱਥ ਨਾਲ ਚਮੋਟਾ ਮਾਰ ਕੇ ਆਪਣੇ ਆਪ ਨੂੰ ਜੁਗਦਾਂ ਕਰਨ ਡਿਆ ਸਾਰਿਆਂ ਨੂੰ ਕਰਨ ਡਿਆ ਮੇਰਾ ਮੂੰਹ ਤੇ ਮੈਂ ਨਾ ਉਹਨੂੰ ਵੇਖਿਆ ਮੈਂ ਕਿਹਾ ਬਾਬਾ ਜੀ ਮੁੰਡਾ ਕਿੱਥੇ ਕਹਿੰਦਾ ਯਾਰ ਉਹਨੂੰ ਮਾਰ ਦਿੱਤਾ ਯਾਰ ਇੱਕ ਬੰਦੇ ਨੂੰ ਜੁਗਤ ਕੀਤੀ ਉਹਨੇ ਗੋਲੀ ਮਾਰਤੀ ਅੱਛਾ ਯਾਰ ਮੇਰੀ ਗੱਲ ਸੁਣੋ ਨਾ ਓਏ ਨਾ ਮੁਰਾਦਾ ਸਾਡੇ ਨਾਰਮਲ ਬੰਦਾ ਇੱਕ ਗਾਣਾ ਗਾਉਂਦਾ ਹੋਵੇ ਬੈਠਾ ਬਾਜੇ ਦੇ ਨਾਲ ਹੈ ਤਰੀਜ਼ਾ ਨਾਲ ਕੁੜਤਾ ਪਾ ਕੇ ਗਾ ਰਿਹਾ ਹੋਵੇ ਵੀ ਇੱਥੇ ਵਾ ਆਮ ਗਾਣਾ ਉਹਨੂੰ ਅਸੀਂ ਸਾਰੇ ਕੀ ਕਹਿੰਦੇ ਕੌਣ ਆ ਮਰਾਸੀ ਆਏ ਮਿਲਾਸੀ ਕੀ ਕਰ ਰਿਹਾ ਉਹ ਗਾਣਾ ਗੇ ਗਾਣਾ ਗਾ ਰਿਹਾ ਤੇ ਕੌਣ ਆ ਸਭ ਮਰਾਸੀ ਹਾਏ ਹਾਏ ਤੇ ਆਤਫ ਅਸਲਮ ਕੌਣ ਆ ਹਾਏ 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 ਕਿਹੜੀ ਬਰੀਕ ਗੱਲ ਕਰ ਦਿੱਤੀ ਭਾਜੀ ਵਾਹ 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 ਆਤਫ ਅਸਲਮ ਹਾਏ 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 ਉਹ ਵੀ ਤਾਂ ਫਿਰ ਉਹੀ ਗਾਣ ਵਾਲੇ ਹੀ ਆ ਉਹਨੂੰ ਨਹੀਂ ਕਹਿ ਰਹੇ ਹਾਏ ਹਾਏ ਬਈ ਹਾਏ ਹਾਏ ਕਹਿਣ ਦਾ ਪਾਣੀ ਆਉਂਦਾ ਨੀਵੇਂ ਪਾਸੇ ਜੀ ਯਾਰ ਇਸ ਬੰਦੇ ਨੂੰ ਕਿਤੇ ਠਾ ਦੇ ਤੇਰੀ ਮਿਹਰਬਾਨੀ ਉਹ ਨਹੀਂ ਮਿੱਠੇ, ਇਹ ਗੱਲ ਹੈ। ਸਾਡੇ ਖਿਲਾਫ ਆ ਉਹ ਤੈਂ ਖਿਲਾਫ ਨਹੀਂ ਹੈਗਾ ਤੂੰ ਮੈਂ ਤੁਹਾਡੇ ਨਾਲ ਆ। ਸਾਨੂੰ ਭੰਡ ਕਹੀ ਜਾਣਦੇ ਤੁਸੀਂ ਆਪ ਤੁਸੀਂ ਗਲੀਆਂ ਦੇ ਵਿੱਚ ਵਿਆਹ ਤੇ ਸਹਾਰੇ ਹੋ ਚਮੋਟੇ ਨਾਲ ਤੁਸੀਂ ਭੰਡੋ ਹਾਏ ਹਾਏ ਠੀਕ ਹੈ ਜੀ ਇਸਲਾਮਾਬਾਦ ਇੱਕ ਹਾਲ ਦੇ ਅੰਦਰ ਅਮਰੀਕਾ 'ਚ ਕੋਈ ਕਾਮੇਡੀਅਨ ਆਇਆ ਉਹ ਆ ਕੇ ਤੇ ਸਿਚੁਏਸ਼ਨਲ ਕਾਮੇਡੀ ਕਰ ਰਿਹਾ ਤੇ ਉਹ ਸਟੈਂਡ ਅਪ ਕਾਮੇਡੀ ਯਾ ਉਹ ਸਟੈਂਡ ਅਪ ਕਾਮੇਡੀਅਨ ਆਰਟਿਸਟ ਕਹਿਲਾਏਗਾ ਉਹ ਯਾਰ ਇਹਨਾਂ ਦੀ ਸਟੈਂਡ ਅਪ ਕਦਰ- ਕਾਮੇਡੀਅਨ ਨਾਲ ਤੁਸੀਂ ਭੰਡੋ ਸਾਜੀ ਇਹਨਾਂ ਦੀ ਮੈਨੂੰ ਇੱਕ ਕਰੈਕਟਰ ਨੇ ਕਿਹਾ ਖਾਨ ਸਾਹਿਬ ਮੈਂ ਕਿਹਾ ਯਾਰ ਉਹ ਤੇ ਵੱਡੇ ਲੋਕ ਹੁੰਦੇ ਕਾਸ਼ ਮੈਂ ਹੁੰਦਾ ਮੈਂ ਅਗਰ ਖਾਨ ਸਾਹਿਬ ਹੁੰਦਾ ਨਾ ਤੇ ਮੇਰੀ ਮਿਸਾਲ ਹੋਣੀ ਸੀ ਇੱਕ
ਤੂੰ ਲੰਘ ਜਾ, ਸਾਡੀ ਕਹਿ ਰਹੇ। ਓਏ ਉਹ ਸਾਰੇ ਤੈਨੂੰ ਕਹਿੰਦੇ ਆ, ਤੂੰ ਫਿਰਦਾ ਹੀ ਰਹਿਣਾ, ਘਰ ਨਹੀਂ ਜਾਂਦਾ। ਓਏ ਮੈਂ ਜਨਮਨ ਮੈਂ ਖਾਨ ਸਾਹਿਬ ਬਣ ਕੇ ਜੁੱਤੀਆਂ ਰਗਾਣੀ। ਅੱਛਾ ਯਾਰ ਹੁਣ ਕੀ ਕਰਨਾ ਵਾ? ਹਮ ਓਕੇ ਹਾਂ ਜੀ। ਸਾਨੂੰ ਇੱਥੋਂ ਕੱਢ ਦੇ, ਕੱਢ ਕੇ ਲੈ ਜਾ ਸਾਨੂੰ ਇੱਥੋਂ। ਅਸੀਂ ਤਾਂ ਦੁਬਈ ਦੇ ਬੀਚਾਂ ਤੇ ਫਿਰਨਾ, ਹਾਏ ਹਾਏ। ਸਾਨੂੰ ਆ ਗਿੱਦੜਾਂ ਇਹ ਬੀਚਾਂ ਤੇ ਨਹੀਂ, ਉੱਥੇ ਮੈਂ ਫਰਾਉਂ ਦੇਣਾ ਤੁਹਾਨੂੰ। ਐਗਰੀਮੈਂਟ 'ਚ ਲਿਖਿਆ ਹੋਣਾ ਮੇਰੀ ਇਜਾਜ਼ਤ ਤੋਂ ਬਗੈਰ ਤੁਸੀਂ ਵਾਸ਼ਰੂਮ ਵੀ ਨਹੀਂ ਜਾਣਾ। ਹਾਏ ਹਾਏ, ਕੈਦ ਨਹੀਂ ਕੱਟਣ ਚੱਲੇ ਜੀ ਅਸੀਂ, ਇੰਜੋਇਮੈਂਟ। ਕੈਦ ਜਿਹੜੇ ਬਾਹਰ ਜਾਂਦੇ ਆ, ਪੁੱਛ ਭਾਵੇਂ ਜਿੰਨਾ ਮਰਜ਼ੀ ਪੈਸਾ ਉੱਥੇ ਕਮਾ ਰਹੇ, ਪੁੱਛ ਇਹਨਾਂ ਨੂੰ ਕਸਮ ਦੇ ਕੇ ਇਹਨਾਂ ਦੀ ਮਾਂ ਦੀ ਕੈਦ ਨਹੀਂ ਕੱਟ ਰਹੇ ਉੱਥੇ। ਅਸੀਂ ਐਜ਼ ਆਰਟਿਸਟ ਜਾਣਾ ਜੀ, ਸਾਨੂੰ ਕਿਤੇ ਐਸੇ ਆਟੇ 'ਚ, ਹਾਂ ਐਸੇ ਆਟੇ 'ਚ ਜਾਣਾ ਤੇ ਫਿਰ ਵਾਪਸ ਆ, ਫਿਰ ਵਿਜ਼ਿਟ ਵੀਜ਼ਾ ਲਵਾਓ ਤੇ ਵਾਪਸ ਆਓ। ਮੈਂ ਤੁਹਾਨੂੰ 2-2 ਸਾਲ ਦਾ ਪੱਕਾ ਵਾਪਸ ਆਓ, ਬੱਚਿਆਂ ਦਾ ਕੁਝ ਬਣਾਇਆ ਹੋਵੇ। ਚਲੋ ਬੱਚਿਆਂ ਨੇ ਸਾਈਕਲ ਲਏ ਹੁਣ ਆਪਣੇ 8-8 ਸਾਲ ਬਾਅਦ। ਆਹੋ ਲੇਕਿਨ ਬਾਹਰ ਤਾਂ ਫਿਰਨਾ ਕਹਿ ਚਾਹੀਦਾ। ਕੀ ਡਿਆ ਵਾ, ਦੇਖ ਤਾਂ ਸਹੀ ਵੀ ਕਹਿੰਦਾ 8 ਸਾਲ ਬਾਅਦ ਸਾਈਕਲ ਹੀ ਆਉਣੇ। ਤਾਜੀਆ ਚਾਚਾ ਤੇ ਹੁਣ ਤੇ 20 ਸਾਲਾਂ 'ਚ ਨਹੀਂ ਆਇਆ। ਜਾਨੀ ਖਾ 70 ਤੇ ਆਏ ਆ। ਓ ਯਾਰ 1 ਮਿੰਟ ਯਾਰ, ਪਤਾ ਕੀ ਐ ਨਹੀਂ ਸੁਣ ਲੋ, ਲੱਗਾ ਪੰਡਾਂ ਨੂੰ ਬੈਨ ਓਏ 70 ਕਿਹਨੂੰ ਕਹਿੰਦੇ ਭਲਾ? 70 ਰੁਪਏ ਦੇ ਕੇ ਰਕਸ਼ੇ ਤੇ ਆ ਕੇ ਕਹਿੰਦਾ 70 ਤੇ ਆਏ। ਚਿੰਚੀ ਨੂੰ ਨਵੀਂ ਛਾਤਰਾ ਦੀ ਮੋਟਰਸਾਈਕਲ ਬਾਹਰ ਖੜੇ। ਨਹੀਂ ਸਮਝ ਆਈ ਗੱਲ ਦੀ? ਲੌਜੀਕਲੀ ਕਸਮ ਖਾ ਦਿੰਦਾ, ਖੁਦਾ ਦੀ ਕਸਮ, ਮੈਂ 70 ਤੇ ਆਏ। ਉਹ 70 ਜਦੋਂ ਦੇ ਕੇ ਆਏ ਤੇ 70 ਤੇ ਹੁਣ 70 ਦੇ ਕੇ ਆਏ ਹੋ, 70 ਰੁਪਏ। ਉਹੀ 70 ਤੇ ਆਏ। ਲੇਕਿਨ ਉਸਤਾਦ ਜੀ ਮੈਨੂੰ ਇਹਨਾਂ ਦਾ ਅਹਿਸਾਸ ਹੈ। ਆ ਹੁਣ ਜੀ ਹੋਇਆ ਮੇਰੇ ਜਦੋਂ ਵੀਰ ਸਾਰਾ ਨੇ- ਸ਼ੋਅ ਮੁੱਕ ਚੱਲਾ, ਮੇਰੇ ਵੀਰ ਲੈ ਕੇ ਹੁਣ ਤੱਕ ਖਿਲਾਫ ਰਿਹਾ ਨਾ ਸਾਡੇ। ਨਾ ਨਾ ਖਿਲਾਫ ਨਹੀਂ ਮੇਰੇ ਵੀਰੋ, ਤੂੰ ਅਹਿਸਾਸ ਕੀਤਾ, ਅਸੀਂ ਵੀ ਸਮਾਨ ਨਹੀਂ ਲੈਣਾ। ਮੈਂ ਕਦਰਦਾਨ ਆ ਤੁਹਾਡਾ, ਅਸੀਂ ਤੇਰੇ ਕਦਰਦਾਨ ਆ, ਕਬਰਦਾਰ ਮੇਰੇ ਆ। ਭਰਾ ਹੋ ਤੁਸੀਂ ਉਸਤਾਦ ਜੀ। ਲੇਕਿਨ ਇਹਨਾਂ ਦੀ ਬੈਗ ਦਾ ਕੀ ਕਰਨਾ ਤੁਸੀਂ? ਇਹ ਤੇ ਤੁਸੀਂ ਦੁਬਈ ਲੈ ਜਾਓਗੇ। ਇੱਕ ਦਿਨ ਥੋੜਾ ਦੂਰੋਂ ਆਏ ਹਾਂ ਤੇ ਮੈਂ ਕਿਹਾ ਅੱਜ ਵੀ 70 ਤੇ, ਕਹਿੰਦਾ ਨਹੀਂ ਅੱਜ ਥੋੜਾ ਦੂਰੋਂ ਆਏ, ਅੱਜ 125 ਤੇ ਆਏ। ਉਹ ਗੱਲ 125 ਦੇ ਕੇ। ਸਾਨੂੰ ਤੂੰ ਬਿਸਤ ਕਰੀ ਦੇ ਰਿਹਾ ਜਲੀਕ ਹੈ। ਮੇਰੀ ਗੱਲ ਸੁਣ ਲੈ, ਬੱਚੇ ਨੂੰ ਐਡਵਾਂਸ ਲੈ ਕੇ ਇੱਥੇ ਉਹਨਾਂ ਦਾ ਮੂੰਹ ਬੰਦ ਕਰਕੇ ਜਾਣਾ। ਇੱਥੇ ਕੋਈ ਚਲੋ ਫਿਰ ਲੈ ਲਓ ਜਿੱਦ ਕੋ ਐਡਵਾਂਸ ਦਿੱਤਾ ਜਾਂਦਾ। ਨਹੀਂ ਨਹੀਂ ਉਸਤਾਦ ਜੀ, ਮੇਰੀ ਤੁਸੀਂ ਗੱਲ ਸੁਣ। ਲਿਆ ਰਹੇ ਹੋ ਇਹਨਾਂ ਨੂੰ, ਹਾਏ। ਕਮ ਸੇ ਕਮ ਇਹਨਾਂ ਦੀ ਬੈਗ ਯਾਨੀ ਕਿ ਕੌਣ ਖਿਆਲ ਕਰੇਗਾ ਇਹਨਾਂ ਦਾ? ਇਹਨਾਂ ਦਾ ਘਰ ਦਾ ਕੀ ਓਏ ਬਣੇਗਾ? ਮੇਰੀ ਗੱਲ ਸੁਣ ਲਾ, 5 ਸਾਲ ਉੱਥੇ ਕੰਮ ਕਰਨ, 5 ਸਾਲ ਬਾਅਦ ਵਾਪਸ ਆਉਣ, ਪਤਾ ਲੱਗੇ ਵੀ ਥੜਾ ਬਣ ਗਿਆ ਨਵਾਂ ਬਾਹਰ ਦਾ। ਬਸ 5 ਸਾਲ ਚ ਥੜਾ ਹੀ ਬਣਨਾ ਸਾਡਾ। ਤੇ ਉਹ 30 ਸਾਲਾਂ 'ਚ ਤੇ ਬਣਿਆ ਨਹੀਂ। ਜਾਨੀ 30 ਸਾਲਾਂ 'ਚ ਟੁੱਟ ਗਿਆ, 5 'ਚ ਬਣ ਜਾਊਗਾ। 25 ਸਾਲ ਦਾ ਫਰਕ ਆ। ਨਹੀਂ ਕੋਈ ਕੋਠੀ ਟੈਬ ਕੋ ਜ਼ਰਾ ਵੱਡਾ ਨਿਜ਼ਾਮ ਕੋ ਬਗਲਾ ਟੈਬ ਨਹੀਂ ਬਣੇਗਾ। ਨਹੀਂ ਨਹੀਂ, ਜੇ ਇੱਥੇ ਕੋਠੀ ਪਾਉਣੀ ਆ ਤੇ ਫਿਰ ਉੱਥੇ ਕੋਠੀ ਪਾਉਣੀ ਪੈਣੀ ਆ। ਕੋਠੀ ਕੋਲ ਨਹੀਂ ਪਿੱਛੇ ਬੱਚਿਆਂ ਦਾ ਕੌਣ ਖਿਆਲ ਕਰੇਗਾ? ਬੀਵੀ ਦਾ ਮੈਂ ਮਰ ਗਿਆ ਵਾਂ, ਮੈਂ ਇੱਥੇ ਹੀ ਹੋਣਾ ਵਾਂ। ਬੇਟੇ ਜਿੱਥੇ ਤੁਹਾਡਿਆਂ ਦਾ ਖਿਆਲ ਕਰ ਰਹੇ, ਸਾਡੇ ਦਾ ਵੀ ਨਹੀਂ, ਕਰਨਾ। ਮੈਂ ਕਿਹੜਾ ਬਾਹਰ ਜਾਣਾ ਵਾ, ਮੈਂ ਇੱਥੇ ਹੀ ਆ, ਮੈਂ ਆਪਣੇ ਦਾ ਨਹੀਂ ਵਿੱਚ ਜਾਣਾ ਨਹੀਂ ਤੂੰ, ਤੇ ਮੈਂ ਕਰਦਾ ਨਹੀਂ ਖਿਆਲ। ਆਹੋ ਹਾਏ ਹਾਏ। ਵੇਖਿਆ ਨਾ ਇੱਧਰ ਗੱਲ ਕਿਉਂ ਨਾ? ਮੈਂ ਕਿਦੋਂ ਗੱਲ ਤੂੰ ਆਪ ਦਾ ਤੂੰ ਨਹੀਂ, ਮੈਂ ਉਹਨਾਂ ਦੀ ਕਹਿਆ, ਉਹਨਾਂ ਨੇ ਬਾਹਰ ਜਾਣਾ, ਉਹਨਾਂ ਦੀ ਵਾਈਫ ਦੇ ਹਕੂਕ ਕੌਣ ਪੂਰੇ ਕਰੇਗਾ? ਬੀਵੀ ਦੇ, ਬੱਚਿਆਂ ਦੇ, ਵਾਲਦੈਨ ਦੇ ਹਕੂਕ ਕੌਣ ਪੂਰੇ ਓਏ ਉਹ ਕਿਤੇ ਨਬੀਨੀ ਆਪੇ ਹੀ ਹੋ ਜਾਣਗੇ ਹਕੂਕ ਪੂਰੇ। ਅਸੀਂ ਹੋ ਜਾਏਗੀ। ਹਾਂ ਆਪ ਹੀ ਬੜਾ ਅੰਗਰੇਜ਼ ਨੇ ਨਗ ਪਾਏ ਹੁੰਦੇ ਭਾਜੀ, ਤੁਸੀਂ ਸਾਨੂੰ ਐਡਵਾਂਸ ਦੇ ਕੇ ਜਾਣਾ ਹੈ। ਅਸੀਂ ਬੱਚਿਆਂ ਨੂੰ ਐਡਵਾਂਸ ਹੈ ਨਹੀਂ ਭਾਜੀ। ਥੋੜਾ ਰਾਸ਼ਨ ਪਾਣੀ ਉਹਨਾਂ ਦਾ ਗਲ ਘੁੱਟ ਜੀਏ ਹੁਣ। ਚਲੋ ਮੈਂ ਤੁਹਾਨੂੰ, ਮੈਂ ਜਿਹੜਾ 1-1 ਮਹੀਨੇ ਦੀ ਹੈ ਨਾ ਸਟਾਰਟ। ਰੁਪਈਆ 2 ਲੱਖ ਤੁਹਾਨੂੰ ਐਡਵਾਂਸ ਦੇ, ਅਸੀਂ ਬੱਚਿਆਂ ਓਹੋ ਯਾਨੀ ਕੀ ਬਣਦਾ ਹੈ? ਓਏ 2 ਲੱਖ ਐਡਵਾਂਸ, ਲੇਕਿਨ ਘਰ ਦਾ ਪਿੱਛੇ ਕਿੰਨੇ ਖਿਆਲ ਉਹ ਕਰਨਾ? ਘਰ ਨੂੰ ਕੀ ਹੋ ਗਿਆ? ਘਰ ਨਸ਼ਾ ਸ਼ੁਰੂ ਕਰਤਾ ਘਰ ਨੇ ਵੀ ਘਰ ਸਿੱਟਾਂ ਦੇ ਲੱਗ ਗਿਆ, ਕੋਈ ਰੌਲਾ ਨਹੀਂ ਹੈ। ਆ ਸਟੈਚੂ ਨੇ ਡਕਾਰ ਮਾਰਿਆ। ਅਰੇ ਕਿਆ कहने बेटा। ਭਾਜਨ ਚਲੋ ਇਦਾਂ ਪਹਿਲੀ ਜਿਹੜੀ ਤੁਹਾਡੀ ਤਨਖਾਹ ਨਾ, ਉਹ ਮੈਂ ਪਹਿਲੀ ਤਨਖਾਹ ਬੱਲੀਏ, ਉਹ ਮੈਂ ਤੁਹਾਨੂੰ ਐਡਵਾਂਸ ਦੇ ਦਾਂਗਾ। ਜਾਨੀ ਖਾਂ ਤੁਹਾਡੇ ਬਾਰੇ ਸੁਣਿਆ ਕਿ ਤੁਸੀਂ ਬੜੇ ਦਰਿਆ ਦਿਲ ਇਨਸਾਨ ਹੋ। ਤੇ ਹਾਂ ਤੇ ਹੋਰ 20 ਲੱਖ ਲਾ ਰਹੇ ਆ, ਜਾਂ ਕਿਸੇ ਨੂੰ ਕਹਿ ਲਾਵੇ ਤੁਹਾਡੇ ਤੇ, ਹਾਏ ਹਾਏ, ਲੱਖ ਘੱਟ ਕਰ ਲਓ, ਥੋੜਾ ਉਰੇ ਉਤਰ ਜਾਾਂਗੇ। ਉਰੇ ਉਤਰ ਜਾਾਂਗੇ। ਉਹ ਲੇਕਿਨ ਘਰ ਦਾ ਕੀ ਕਰਨਾ ਉਸਤਾਦ ਜੀ? ਉਹ ਘਰ ਤੂੰ ਲੈ ਜਾ, ਪੈਕ ਕਰਵਾ ਦਵਾਂ। ਉਹ ਭਾਵੇਂ ਹੈ ਵਾ ਇੱਥੇ ਘਰ। ਨਹੀਂ ਮੈਨੂੰ ਨਹੀਂ ਯਾਰ। ਮੇਰੀ ਗੱਲ ਸੁਣ ਲੈ, ਲੇਕਿਨ ਅਸੀਂ ਉੱਥੇ ਜਾ ਕੇ ਬਾਹਰ ਫਿਰਨਾ, ਬੀਚਾਂ ਬੂਚੇ ਤੇ ਅਸੀਂ ਸੈਲ ਇਹ ਬੀਚਾਂ ਬੂਚਾਂ ਤੇ ਨਹੀਂ ਮੈਂ ਫਿਰਨ ਦੇਣਾ, ਤੁਹਾਡੀਆਂ ਤੇ ਆਦਤਾਂ ਖਰਾਬ ਹੋ ਜਾਣ। ਹਲਕੇ ਬੀਚਾਂ ਬੂਚਾਂ ਤੇ ਨਹੀਂ, ਮੇਰੇ ਨਾਲ ਜਾਣਾ ਜਿੱਥੇ ਜਾਣਾ। ਮੈਨੂੰ ਨਾਲ ਲੈ ਕੇ ਜਾਵਾਂਗੇ। ਬੀਚਾਂ ਤੇ ਮੇਰੇ ਨਾਲ ਜਾਣਾ, ਤੁਸੀਂ ਮੈਨੂੰ ਕਹਿਣਾ ਜਾਨੀ ਬਾਦਸ਼ਾਹ ਸੀ ਬੀਚ ਤੇ ਜਾਣਾ, ਠੀਕ ਹੈ। ਮੈਂ ਤੁਹਾਨੂੰ ਬੀਚ ਲੈ ਕੇ ਜਾਵਾਂ, ਸਾਈਡ ਤੇ ਲੈ ਕੇ ਜਾਵਾਂ, ਮੈਂ ਇਹ ਮੇਰੀ ਸਿਰ ਪੀੜ ਹੈ। ਓਕੇ, ਇਹਦੇ ਨਾਲ ਹੀ ਜਾਵਾਂਗੇ। ਮੈਂ ਦੇਖਿਆ ਵੀਡੀਓ ਦੇ ਵਿੱਚ ਬੜੀਆਂ ਹਦਾਇਤ ਵਾਲੀ ਜਗ੍ਹਾ ਜਾਂਦਾ ਇਹ ਬੜੇ ਬੀਚ ਓਕੇ। ਕਲੀਨ ਆ। ਹਾਂ ਤੁਹਾਡੇ ਨਾਲ ਹੀ ਜਾਵਾਂਗੇ ਜੀ। ਹਾਂਜੀ, ਲੇਕਿਨ ਔਰ ਬੀਚ ਤੇ ਤੁਸੀਂ ਕਿਸੇ ਦੀ ਪਰਾਈ ਧੀ ਭੈਣ ਤੇ ਅੱਖ ਨਹੀਂ ਪਾਉਣੀ, ਭਾਵੇਂ ਉਹ ਜਿੱਦਾਂ ਮਰਜ਼ੀ ਲੰਮੇ ਪਈ ਹੋਵੇ। ਅਗਰ ਉਹ ਸਾਡੇ 6 ਪੈਕ ਦੇਖ ਕੇ ਰਹੇਗੀ ਤਾਂ ਫੇਰ ਲੇਕਿਨ ਉਹ ਤਾਂ ਗੱਲ ਠੀਕ, ਲੇਕਿਨ ਘਰ ਦਾ ਕੀ ਕਰਨਾ ਇਹਨਾਂ? ਓਏ ਭਾਈ ਘਰ ਨੂੰ ਚੱਕਰ ਆਉਂਦਾ ਆ, ਘਰ ਨੂੰ ਕੀ ਹੋ ਗਿਆ ਵਾ? ਲੇਕਿਨ ਸਹੀ ਬੱਚੇ ਸਾਡਾ ਘਰ ਕੀ ਸਿਰ ਬਣ ਕੇ ਫਿਰਦਾ ਪਿਆ, ਬਸ ਵੀ ਕੇ ਘਰ ਨੂੰ ਕਿਤੇ ਡਾਲਾ ਪੈ ਗਿਆ। ਮੋਟੂਏ ਜੇ ਓਹ, ਦੱਸ ਯਾਰ, ਹੈ ਤੇਰਾ ਕੱਖ ਨਾ ਰਵੇ। ਅੱਗੇ ਬਹੁਤ ਕੱਖ ਵਾ। ਯਾਰ ਮੈਂ ਨਹੀਂ ਗੱਲ ਕਰਨਾ, ਤੁਸੀਂ ਬਾਹਰ ਜਾਣਾ ਹੈ। ਲੇਕਿਨ ਮੈਨੂੰ ਐ ਫਿੱਕ ਪਾਉਣਾ ਨਹੀਂ, ਉੱਥੇ ਚੱਲਣਾ, ਤੁਸੀਂ ਤਿਆਰੀ ਕਰਨੀ ਆ ਹਰ ਸ਼ੋਅ ਦੀ। ਉਹ ਤਿਆਰੀ ਹੈ ਸਾਡੀ, ਸਿਵਲ ਵਰਦੀ ਮਲੰਗ ਹੁੰਦਾ ਵੀ। ਉਹ ਹਾਥੀ ਬਚ ਗਿਆ। 1000 ਚੱਕ ਲੈ ਤੈਨੂੰ। ਕੀ ਕਰ ਸਕਦੇ ਹੋ ਤੁਸੀਂ ਜੁਗਤ ਤੋਂ ਇਲਾਵਾ? ਹੋਰ ਕੀ ਐਂਟਰਟੇਨ ਕਰੋਗੇ ਉੱਥੇ? ਢੋਲੇ ਮਾਈਏ, ਲਤੀਫੇ ਮਾਈਏ। ਪੈਪਾ ਵਾਲਾ ਡਾਂਸ ਵੀ ਕਰਾ ਲੈ ਸਾਡੇ ਕੋਲੋਂ।
ਮਾਈਆ ਸੁਣਾਵਾ ਜੀ ਮਾਈਆ। ਹਾਂ ਸੁਣਾ ਦੇ। ਫੁੱਲ ਵੇਖਦਾ ਕਲਾਕ ਹੋਵੇ, ਜਾਨੀ ਤੇਰੀ ਤੇ ਤੇਰੀ ਟੀਮ ਦੀ ਖੈਰ ਹੋਵੇ। ਨਹੀਂ ਇਹ ਕਲਾਕ ਹੋਵੇ ਤੋਂ ਬਾਅਦ ਤਲਾਕ ਹੋਵੇ ਨਹੀਂ ਆਉਣਾ ਸੀ, ਨਹੀਂ ਜੀ ਖੈਰ ਜਾਂ ਚਲਾਕ ਹੋਵੇ ਆਉਣਾ ਸੀ। ਉੱਥੇ ਦੁਬਈ ਚ ਨਹੀਂ ਸਮਝ ਆਉਣੀ। ਹਰ ਚ ਚੱਲਣ ਡਈ ਅੱਜ ਕੱਲ, ਬੇਫੌਕੇ ਗਾਣੇ ਆਉਂਦੇ ਆ, ਰੈਪਾਂ ਚੱਲਣ ਡਈਆਂ। ਅੱਛਾ ਹੋਰ ਕੀ ਹੈ ਇਧਰ ਹੋਵੇ ਕੀ ਹੈ? ਹੋ ਕੋਈ ਵਗਦੀ ਨਹਿਰ ਹੋਵੇ, ਜਾਨੀ ਤੇਰੀ ਟੀਮ ਸਭ ਤੋਂ ਚਲਾਕ ਹੋਵੇ। ਆਹਾ ਕਿਆ ਕਹਿ ਯਾਰ ਮੈਨੂੰ ਤੇ ਤੁਹਾਡੀ ਘਰ ਦੀ ਫਿਕਰ ਲੱਗੀ ਆ। ਇਹ ਲੈ ਵੀ ਮੇਰੀ ਸੁਣ ਲੈ ਗੱਲ, ਤੂੰ ਸਾਡੇ ਨਾਲ ਰਹਿਣ ਲੱਗ ਜਾ। ਸਹੀ ਆ, ਏਡਾ ਤੂੰ ਬੇਫਿਕਰ ਆ। ਉਹਨੇ ਆਪਣੇ ਘਰ ਦੀ ਫਿਕਰ ਸਾਡੇ ਤੇ ਪਾਤੀ ਹੈ। ਵਾਹ ਵਾਹ, ਕੋਈ ਵਗਦੀ ਨਹਿਰ ਹੋਵੇ ਤੇ ਜਾਨੀ ਦੀ ਟੀਮ ਸਭ ਤੋਂ ਚਲਾਕ ਹੋਵੇ। ਨਹੀਂ ਦੱਸਣਾ ਕੋਈ ਹੋਰ ਕੁਛ ਜੋ ਤੋਂ ਇਲਾਵਾ ਕੀ ਕਰੇਗਾ ਸਿੰਗਿੰਗ ਕਿੱਦਾਂ, ਮਤਲਬ ਕੋਈ ਮਾਈਏ ਕਰ ਲਈ। ਸੁਣਾ ਨਾ ਕੋਈ ਮਾਈਆ ਸੁਣਾ ਨਾ। ਯਾਰ, ਸਹੀ ਕੋਈ ਹੈ। ਰਫੀ ਸਾਹਿਬ ਦਾ ਗਾਣਾ ਸੁਣਾ। ਨਹੀਂ ਕੋਈ ਮਾਈਆ ਸੁਣਾ ਯਾਰ। ਰਫੀ ਸਾਹਿਬ ਦਾ ਸੁਣ ਲਓ ਜੀ, ਭਾਜੀ ਸੁਣਾਉਣਗੇ ਜਰਾ। ਭਾਜੀ ਹਾਂਜੀ ਭਾਜੀ ਕਿਹੜਾ ਸੁਣਾਵਾਂ? ਤੂੰ ਦੱਸ, ਫਰਮਾਇਸ਼ ਪੂਰੀ ਕਰਾਂਗਾ। ਸੁਣਾ ਦਿਓ, ਆਪਾਂ ਟਾਊਨ ਟੈਂਪੋ ਦੇ ਇੱਕੋ ਹੀ ਆ ਨਾ। ਜਿਹੜਾ ਮਰਜ਼ੀ ਸੁਣਾ ਦੇ। ਯਾਰ ਆਹ ਰਫੀ ਸਾਹਿਬ ਦਾ ਗਾਣਾ ਆਹ ਰਫੀ ਸਾਹਿਬ ਦਾ ਜਰਾ। ਹਾਂ ਚਲ। ਹੋ ਖਿਲਨਾ ਜਾਨ ਕਰ ਤੁਮੇ ਤਾਂ ਮੇਰਾ ਦਿਲ ਤੜ ਜਾਤੇ ਹੋ। ਖਿਲਨਾ ਜਾਨ ਓਏ ਖਲੋਣਾ ਤੇਰੇ। ਉਹ ਨਹੀਂ ਲੇਕਿਨ ਓਏ ਬਾਬਲੂ ਕਿਦੋਂ ਆਏ ਉਹ ਸੁਣ। ਓਏ ਉਹ ਬਸੰਤੀ। ਉਹ ਬਸੰਤੀ। ਹਾਏ ਹਾਏ ਭਾਜੀ ਇਹ ਤੇ ਨਹੀਂ ਚੱਲੂਗਾ। ਤੁਸੀਂ ਕੋਈ ਮਾਈਏ ਟੈਪ ਕੋ ਦੱਸੋ ਕੋਈ ਹੈ ਤੁਹਾਡੇ ਬੈਠ। ਕੋਈ ਫੁੱਲਾਂ ਦੀ ਪਰਾਤ ਹੋਵੇ। ਵਾਹ 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 ਵਾਹ। ਹਾਏ ਹਾਏ। ਕੋਈ ਫੁੱਲਾਂ ਦੀ ਪਰਾਤ ਹੋਵੇ, ਜਾਨੀ ਤੇਰੇ ਤੇ ਤੇਰੇ ਬੱਚਿਆਂ ਦੀ ਤੇਰੀ ਟੀਮ ਆਬਾਦ ਰਵੇ। ਕੋਈ ਫੁੱਲਾਂ ਦੀ ਬਰਾਤ ਹੋਵੇ। ਕੋਈ ਫੁੱਲਾਂ ਦੀ ਬਰਾਤ ਹੋਵੇ। ਗਲਤ ਈ ਮਾਈਆ। ਦਫ਼ਤਰਾ ਚੱਲਦਾ ਹੈ, ਤੇਰੀ ਛੇੜੋ ਸ਼ਾਇਰੀ ਵੀ ਚੱਲਦੀ ਰਹਿਣੀ ਆ। ਤੇ ਤੇਰੀ ਜ਼ਬਾਨ ਵੀ ਜਲਦੀ ਖਾਏ ਤੇ ਅਸੀਂ ਇਦਾਂ ਰਚਾ ਕਰ ਲਈਦਾ। ਭਾਜੀ ਰਫੀ ਗਾਉਂਦੇ ਆ, ਅਸੀਂ ਇਦਾਂ ਗਾ ਗੂ ਕੇ ਸਾਡਾ ਸੈਟਅਪ ਚੱਲ ਜਾਣਾ। ਮੈਂ ਜਿਨ੍ਹਾਂ ਨੇ ਸ਼ੋਰ ਸ਼ਰਾਬਾ ਸੁਣਨਾ ਫਿਰ ਅੱਗੇ ਧੁੱਪੇ ਖਾਲ ਚਲ ਜਾਂਦੇ। ਓਏ ਉਹ ਉੱਡਦਾ ਕਾਂ ਜਾਂਦਾ, ਉਹ ਵੀ ਸੁਣਾ ਦੇ। ਕਿਹੜਾ ਜੀ? ਉੱਡਦਾ ਕਾਂ ਜਾਂਦਾ। ਕੋਈ ਉੱਡਦਾ ਕਾ ਜਾਂਦਾ, ਹਾਏ ਕੋਈ ਉੱਡਦਾ ਕਾ ਜਾਂਦਾ, ਜਦ ਸਾਨੂੰ ਦੋਵਾਂ ਨੂੰ ਦੁਬਈ ਲੈ ਜਾ। ਦਾ ਲਗ ਮੌਤ ਦਾ ਨਾ ਜਾਣ। ਓਏ ਯਾਰ ਉਹ ਰਫੀ ਸਾਹਿਬ ਦਾ ਬਹਾਰੋਂ ਫੂਲ ਬਰਸਾਓ। कोई 6 के बाद 7 होवे। कोई 6 के बाद 7 होवे। ਆਹ ਕਿਆ ਕਹਿਨੇ। मिठे सामने तेरा घर होवे, मेरे पिछे 100 बंदे दी बरात होवे। ਇਹ ਮਿੱਠਾ ਕੌਣ ਹੈ ਜੀ? ਖਬਰ ਕੌਣ ਧੁੱਪੇ ਖਾ ਸਾਨੂੰ नहीं मैं वैसे ही एक फिल्म दी ना पा लिया ਕੋਈ ਚਵਲ ਝੂਠ ਇਨਸਾਨ ਸਾਨੂੰ ਕੀ। ਮੈਂ ਤੁਹਾਨੂੰ ਕਿਹਾ ਨਾ ਮੈਨੂੰ ਤੁਹਾਡੇ ਘਰ ਦੀ ਫਿਕਰ ਲੱਗੀ। ਪਹੁੰਚ ਗਈ ਨਾ ਬਰਾਤ ਲੈ ਕੇ। ਸਾਡੇ ਕੀ ਘਰ ਦੇ ਕੰਨ ਵਗਦੇ ਤੈਨੂੰ ਫਿਕਰ ਪਈ। ਉਹ ਫਿੱਟੇ ਮੂੰਹ ਮੋਟੂ ਹੈ ਜੇ। ਭਾਈ ਧੁੱਪੇ ਖਾ। ਮੈਂ ਛਾਵੇਂ ਖਾ ਤੇਰਾ ਕਰ ਤੋਂ ਦਿਮਾਗ ਹਿੱਲ ਗਿਆ। ਮੈਂ ਕਿਹਾ ਭਾਈ ਛਾਵੇਂ ਭਾਈ ਛਾਵੇਂ ਕਹੇ ਮੈਂ ਹਿਸਾਬ ਲਾ ਲਿਆ, ਬੰਦਾ ਸਾਨੂੰ ਗੇੜੇ ਨਾਲ ਦੁਬਈ ਭੇਜਣਾ ਚਾਹੁੰਦਾ ਜੀ। ਮੈਨੂੰ ਉਹ ਲੱਗਦਾ ਕਿਹੜੇ ਗੇੜੇ ਨਾ, ਮੈਂ ਇੱਥੇ 20 ਲੱਖ ਦੇਣਾ ਤੇ ਤੁਸੀਂ ਦੁਬਈ ਗੇੜੇ ਨਾ ਪਹੁੰਚੋ, ਦੂਜੇ ਨਾ ਪਹੁੰਚੋ। ਉੱਥੇ ਤੁਹਾਨੂੰ ਪਹੁੰਚਾਉਣ ਦਾ ਮੇਰਾ 20 ਲੱਖ ਲੱਗਣਾ। ਵਿਜ਼ਟ ਵੀਜ਼ੇ ਤੇ ਲੱਗਣ ਨਹੀਂ ਦੇ। ਤੂੰ ਆਪ ਦੂਜੇ ਵੀ ਨਹੀਂ, ਪਤਾ ਨਹੀਂ ਮੈਂ ਕਿੱਦਾਂ ਸਿਆਪੇ ਕਰਕੇ ਲਵਾਉਣੇ ਵੀਜ਼ੇ। ਸਾਡੇ ਨੈਣ ਸਾਡੇ ਮਹਾਂਦਰੇ ਹੈ ਦੁਬਈ ਵਾਲੇ ਵੀ ਸਾਡੇ ਤੇ ਇੰਨੇ ਪੈਸੇ ਲਾਉਂਦੇ। ਕੋਈ ਗੇਮ ਤੇ ਬੰਦਾ, ਇਹ ਕੋਈ ਫਿਲਮ ਆਸੀ ਨਹੀਂ ਜਾਣਾ ਦੁਬਈ ਭਾਜੀ। ਇਹ ਸਾਡੇ ਆਪਣੀ YouTube ਚਲਾਣ ਦੇ ਕਰਕੇ ਸਾਨੂੰ ਲਈ ਦਿੰਦਾ ਇੱਥੋਂ। ਇਹ ਸਾਡੇ ਜ਼ਰੀਏ ਕੋਈ ਕੰਮ ਕਰਨਾ ਚਾਹੁੰਦਾ ਜੀ ਉੱਥੇ। ਮੈਨੂੰ ਨਹੀਂ ਜੀ ਲੱਗਦਾ ਹੈ ਗੁਰਦੇ ਕਰਦੇ ਵੇਚਦਾ ਸਾਨੂੰ ਲੈ ਕੇ ਹਾਏ ਹਾਏ, ਉੱਥੇ ਭੰਡ ਮੰਗਦੇ ਫਿਰਨ। ਨਹੀਂ ਭਾਜੀ ਇਹ ਪਲੈਨਿੰਗ ਸਾਡੇ ਤੇ ਇੱਥੇ ਕਿਸੇ ਨੇ ਟਕਾ ਨਹੀਂ ਲਾਇਆ। ਸਾਡੇ ਵੱਲੋਂ ਭਾਈ ਚਿੱਟਾ ਜਵਾਬ। ਯਾਰ ਮੈਂ ਕਹਿੰਦਾ ਮੇਰੇ ਮੁਲਕ ਦਾ ਟੈਲੈਂਟ ਜ਼ਾਇਆ ਨਾ ਹੋ। ਨਾ ਸਾਡੇ ਵੱਲੋਂ ਚਿੱਟਾ ਜਵਾਬ। ਇਹ ਤੁਹਾਡੇ ਮੁਲਕ ਦੇ ਟੈਲੈਂਟ ਉੱਥੇ ਕੈਦ ਵੀ ਨਾ ਹੋ ਜਵੇ। ਲੱਥੀਆਂ ਹੁਣ ਭੰਡਾ ਦੀਆਂ ਬੋਆ ਕਿੰਨੇ ਕਰਨਾ। ਇਹ ਵੀ ਕਰੇ ਉੱਥੇ, ਸਾਰਾ ਕੁਝ ਕਰਨਾ ਉੱਥੇ, ਕੋਈ ਤਰ੍ਹਾਂ ਪਾਬੰਦੀ ਨਹੀਂ ਨਹੀਂ। ਭਾਜੀ ਕੋਈ ਹੱਥ ਨਹੀਂ ਚੁੱਕਿਆ ਜਾਣਾ, ਮੇਰੇ ਕੋ ਚਮੋਟਾ ਨਹੀਂ ਚੁੱਕਿਆ ਜਾਣਾ। ਹਾਂ ਹਾਏ ਹਾਏ ਇਹਨੂੰ ਲੈ ਪਰ ਉੱਥੇ ਇਹ ਆ ਕਿ ਪੁਲਿਸ ਉੱਥੇ ਜ਼ਰਾ ਉਹਨਾਂ ਕਾਨੂੰਨ ਸਖਤ ਨੇ ਕਿ ਤੁਸੀਂ ਐਵੇਂ ਖਾ ਕੇ ਨਸਵਾਰ ਇੰਜ ਸਿੱਟੀ ਕਿਸੇ ਪੁਲਿਸ ਵਾਲੇ ਨੇ ਵੇਲੀ 7 ਸਾਲ ਕੈਦੇ ਬਾ ਮੁਸ਼ੱਕਤ ਆ। ਸਾਡੇ ਪੰਡਾ ਤੇ ਇੰਨੀਆਂ ਸਖਤੀਆਂ ਹਾਂ ਖੁਦਾ ਨਾ ਖਾਦਾ ਤੁਸੀਂ ਤੁਰੇ ਜਾਂਦੇ ਕੋ ਤੁਹਾਨੂੰ ਜ਼ੋਰ ਪਿਆ, ਤੁਸੀਂ ਦੀਵਾਰ ਦੇ ਨਾਲ ਬਹਿ ਕੇ ਕੁਛ 19 ਕੀ ਕਰਤੀ ਜ਼ਰੂਰੀ। ਤੇ 7 ਸਟੇਟਾਂ ਦੇ ਵਿੱਚ ਜਾ ਕੇ ਤੁਹਾਨੂੰ 7 ਸਾਲ ਸਜ਼ਾ ਵਾ। 7 ਸਾਲ ਇੱਕ ਸਟੇਟ 'ਚ, ਅਗਲੀ ਸਟੇਟ 'ਚ ਫਿਰ 7 ਸਾਲ ਇਹਦਾ ਮਤਲਬ ਤੇ 49 ਸਾਲ ਲਈ ਤੁਸੀਂ ਓਕੇ ਹੋ ਜਾਣਾ। ਨਿੰਜਾ ਸਾਲ ਦੁਬਈ ਵਿੱਚ ਹੀ ਲਵਾ। ਹਾਂਜੀ ਇੱਕ ਹਰਕਤ ਕਰਨ ਲਈ ਵੇਖ ਲਓ ਤੁਸੀਂ। ਤਾਂ ਵੀਜ਼ਾ ਬੰਦਾ 2 ਮਹੀਨੇ ਦਾ ਲਵਾ ਕੇ ਉੱਥੇ ਫਿਰ ਇਹ ਕੰਮ ਕਰਕੇ। ਨਹੀਂ ਉਹ ਤਾਂ ਤੁਸੀਂ ਭਾਵੇਂ 2 ਘੰਟੇ ਵਾਸਤੇ ਜਾਓ, ਅਗਰ ਤੁਸੀਂ ਕੋਈ ਹਰਕਤ ਕੀਤੀ ਫੜੇਗੇ ਤੇ ਫਿਰ ਤੁਸੀਂ ਉੱਥੇ ਹੀ ਆ। ਫਿਰ ਤਾਂ ਭਾਈ ਛਾਵੇਗਾ ਮੇਰੀ ਸੁਣ ਲੈ ਗੱਲ।
ਪੁਰਕਰਾ ਦੇ ਪਰੇ ਇੱਥੇ ਹੀ ਠੀਕ ਆ, ਇੱਜ਼ਤ ਦੀ ਖਾਣ ਡਏ ਆ, ਉੱਥੇ ਐਵੇਂ ਸਟੇਟਾਂ ਫਿਰਦੇ ਰਵਾਂਗੇ। ਨਹੀਂ ਜੀ ਜਾਨੀ ਕਾ ਸਾਨੂੰ ਮਨਜ਼ੂਰ ਨਹੀਂ, ਜਾਂ ਤਾਂ ਸਾਡੀ ਪੂਰੀ ਬੈਕ ਕਰੋ, ਸਾਡੇ ਨਾਲ ਟੁਰੋ। ਨਹੀਂ ਤੁਸੀਂ ਤਾਂ ਨਾ ਕੋਈ ਹਰਕਤ ਗਲਤ ਕਰਨਾ। ਹਰਕਤ ਅਸੀਂ ਹੁਣ ਛੋਟੇ ਵੱਡੇ ਤੇ ਕੰਟਰੋਲ ਤਾਂ ਫਿਰ ਕਿਤੇ ਨਹੀਂ ਤਾਂ ਕੰਧ ਦੇ ਨਾਲ ਤਾਂ ਨਹੀਂ ਨਾ ਕਰਨਾ, ਉੱਥੇ ਜਗ੍ਹਾ ਜਗ੍ਹਾ ਵਾਸ਼ਰੂਮ ਬਣੇ, ਸੈਟਅਪ ਬਕਾਇਦਾ ਸਭ ਕੁਛ ਆ। ਆਦਤ ਆ ਸਿਗਰਟ ਪੀ ਕੇ ਤੂੰ ਗੱਡੀ 'ਚ ਇੰਜ ਬਾਹਰ ਛੱਟੇ, ਨਾ। 4 ਗੱਡੀਆਂ ਤੇਰੇ ਮਗਰ ਲੱਗ ਜਾਣ, ਸਮੋਕਿੰਗ ਉਹ ਫੜਦੇ ਸਭ ਤੋਂ ਪਹਿਲੇ 2 ਉਂਗਲਾਂ ਲਾਉਂਦੇ ਨੇ, ਜਿੱਥੋਂ ਤੁਸੀਂ ਇੰਜ ਕੀਤਾ ਅੰਗੂਠਾ ਲਾਉਂਦੇ ਉਂਗਲ ਲਾ ਦਿੰਦੇ ਨੇ, ਉਸ ਤੋਂ ਬਾਅਦ ਸਾਰੀ ਜ਼ਿੰਦਗੀ ਤੁਸੀਂ ਇੰਜ ਨਹੀਂ ਕਰ ਸਕਦੇ। ਬਸ ਅਸੀਂ ਜੁਗਤ ਕਰਦੇ ਕਿ ਇੰਜ ਨਹੀਂ ਹੁੰਦਾ ਤੁਹਾਡੇ ਕੋਲ। ਤੁਪੇ ਖਾਂ ਸ਼ਾਮੇ ਹਾਂ ਬਸ ਉਸ ਤੋਂ ਬਾਅਦ ਰੈਪਰ ਟੈਪ ਬਣ ਜਾਣਾ ਤੁਸੀਂ ਬਸ ਇੱਕ। ਨਹੀਂ ਸਮੋਕਿੰਗ ਅੱਜ ਤੱਕ ਨਹੀਂ ਕੀਤੀ ਤੁਸੀਂ, ਨਹੀਂ ਕਰਦੇ ਦੇਖੋ ਸਿੱਧਾ ਸੁੱਤਾ ਨਹੀਂ ਪੀਂਦੇ ਸਾਡੇ ਵੇ ਚਿਹਰੇ ਖੁੱਲ ਮੈਂ ਗੱਲ ਕਰ ਰਿਹਾ ਤੁਹਾਡੇ ਵਰਗਾ ਬੰਦਾ ਕੋਈ ਚਿਪਸ ਹੀ ਖਾ ਕੇ ਪੈਕਟ ਬਾਹਰ ਸਿੱਟਦਾ, ਨਾ ਜੀ ਨਾ। ਅਸੀਂ ਬੰਦੇ ਤੁਸੀਂ ਇੰਜ ਸਿੱਟਣਾ ਨਾ ਉਹ ਇੱਥੋਂ ਬਾਹਰ ਲਾ ਦਿੰਦੇ ਆ। ਅਸੀਂ ਅਗਰ ਇੱਥੋਂ ਐ ਜੇਜ ਪਾ ਲਈਏ ਫੇਰ ਨਹੀਂ, ਫੇਰ ਕੋਈ ਰੌਲਾ ਨਹੀਂ। ਇਹ ਠੀਕ ਹੈ। ਸ਼ੁਕਰ ਹੈ ਕੋਈ ਸਾਨੂੰ ਬਚਣ ਵਾਲੇ ਤਰੀਕੇ ਸਾਰੇ ਦੱਸ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਲੇਕਿਨ ਪਿੱਛੇ ਘਰ ਦਾ ਕੀ ਬਣੂਗਾ ਇਹਨਾਂ ਦੇ? ਜਾਨੀ ਖਾਂ ਬੈਗ ਦੂਜਾ ਲੈ ਕੇ ਜਾਣਾ, ਮੈਂ ਤੇਰਾ ਐ ਬੰਦਾ ਕਾਲੀਆਂ ਮੈਂ ਲੈ ਦਾਂਗਾ ਲੈ ਦਾਂਗਾ। ਤੁਸੀਂ ਜਰਾ ਆਪਣਾ ਨਵੀਆਂ ਜੁਗਤਾਂ ਕੋਈ ਦੁਬਈ ਦੇ ਮਾਹੌਲ ਨਾਲ ਕੋਈ ਤਿਆਰੀ ਕਰੋ, ਸੈਟਅਪ ਅੱਛਾ ਕਰੋ। ਅਰਬੀ ਦੇ ਵਿੱਚ ਨਹੀਂ ਅਰਬੀ ਚ ਨਹੀਂ, ਉਰਦੂ ਪੰਜਾਬੀ ਚ ਰੈਡੀ ਨੇ। ਆਪਣੀ ਜ਼ੁਬਾਨ ਨਹੀਂ ਛੱਡਣੀ, ਮਰ ਜਾਣਾ ਦੁਨੀਆ ਦੇ ਕਿਸੇ ਖਿੱਤੇ ਚ, ਜ਼ੁਬਾਨ ਨਹੀਂ ਛੱਡਣੀ। ਹਾਂ ਸਕਾਫਤ ਰਹਿਣਾ ਇਸੇ ਮਾਂ ਦਾ ਹੀ ਅਸੀਂ। ਹਾਂ ਜ਼ਰੂਰੀ। ਹਾਂ ਪਿਓ ਵੀ ਨਹੀਂ ਬਦਲਣਾ, ਮਾਂ ਵੀ ਨਹੀਂ ਬਦਲਣੀ। ਠੀਕ ਹੈ। ਤੇ ਉਸਤਾਦ ਵੀ ਨਹੀਂ ਬਦਲਣਾ। ਹਾਂ ਠੀਕ ਹੈ ਜੀ। ਲਓ ਜੀ ਨਾਜ਼ਰੀਨ ਆਪਣਾ ਖਿਆਲ ਰੱਖੋ। ਉਸਤਾਦ ਜੀ 800 ਸੀਸੀ ਵਾਕਰ ਹੁੰਦੀ। ਓਏ ਹੋਏ ਹੋਏ ਪੀਂਗ ਤੇ ਓਵਰਲੋਡ ਕੀਤੀ ਹੁੰਦੀ। ਓਹੋ ਚਲ ਓਕੇ ਨਾਜ਼ਰੀਨ ਅੱਲਾ ਦਾ ਖੈਰ ਸੁਣਾ। ਹੈ ਸਾਡਾ ਡੱਚ ਮੋਟੇ ਹੀ ਦਿਲ ਦੀ।